96.5 FM ਜਿਹੜਾ ਆ ਉਹ ਤੁਸੀਂ ਇੱਧਰ ਵਿਲੀਅਮਸ ਅੱਗੇ ਜਿਹੜਾ ਪਹਾੜੀਆਂ ਤੱਕ ਕਲੂਸਾ ਉੱਧਰ ਨੂੰ ਸਾਰਾ ਜਿਹੜਾ ਇਹ ਸੁਣ ਸਕਦੇ ਹੋ। ਜੀ ਬਿਲਕੁਲ। ਅਤੇ ਆਪਾਂ ਜਿਹੜੀਆਂ ਆ ਹਰਜੋਤ ਸਿੰਘ ਜੀ ਟਰੱਕਿੰਗ ਦੇ ਬਾਰੇ, ਰਮਨ ਸਿੰਘ ਜੀ, ਆਪਾਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਕਰਨੀਆਂ ਆ। ਪਿਛਲੇ ਕੁਛ ਦਿਨਾਂ ਤੋਂ ਟਰੱਕਿੰਗ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਆਪਾਂ 2-4 ਦਿਨ ਪਹਿਲਾਂ ਜਿਹੜੀ ਗੱਲਬਾਤ ਵੀ ਰੇਡੀਓ ਦੇ ਉੱਤੇ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਮਸਲਾ ਜਿਹੜਾ ਆ ਉਹ ਕਾਫੀ ਜ਼ਿਆਦਾ ਭਖਿਆ ਹੋਇਆ ਹੈਗਾ ਆ, ਖਾਸ ਕਰਕੇ ਜਿਹੜੇ ਟਰੱਕ ਡਰਾਈਵਰਸ ਅਤੇ ਜਿਹੜੇ ਖਾਸ ਕਰਕੇ ਰੈਸਟੋਰੈਂਟਸ ਆ, ਢਾਬੇ ਜਿਹੜੇ ਹੈਗੇ ਆ ਔਨ ਫਰੀਵੇਜ਼ ਜਿਹੜੇ ਹੈਗੇ ਆ ਉਸ ਨੂੰ ਲੈ ਕੇ। ਸੋ ਜ਼ਰੂਰ ਆਪਾਂ ਤਾਂ ਇਹੀ ਚਾਹੁੰਦੇ ਹਾਂ ਵੀ ਆਪਸ ਦੇ ਵਿੱਚ ਜਿਹੜਾ ਮਸਲਾ ਆ ਉਹ ਇਸ ਨੂੰ ਸੁਲਝਾਇਆ ਜਾਵੇ ਗਾਂਹ ਤੋਂ ਗਾਂਹ। ਜਿੰਨੀ ਜਲਦੀ ਮਸਲਾ ਸੁਲਝੂਗਾ ਉਨੀ ਜਲਦੀ ਜਿਹੜਾ ਸਾਰਿਆਂ ਦੇ ਲਈ ਜਿਹੜਾ ਉਹ ਇਹ ਠੀਕ ਰਹੇਗਾ। ਬਾਕੀ ਰਮਨ ਜੀ ਆਪਾਂ ਉਸ ਦੇ ਉੱਤੇ ਵੀ ਚਲੋ ਜਿਹੜੇ ਜੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਤਾਂ ਚਲੋ ਜ਼ਰੂਰ ਕਰਾਂਗੇ, ਲੋਕ ਆਪਣੇ ਵਿਚਾਰ ਵੀ ਜਿਹੜੇ ਉਹ ਰੱਖ ਸਕਣਗੇ, ਪਰ ਉਸ ਦੇ ਨਾਲ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜ਼ਰੂਰ ਦੱਸਿਓ ਵੀ ਪਿਛਲੇ ਹਫਤੇ ਦੇ ਸਪੌਟ ਰੇਟ ਵਗੈਰਾ ਜਿਹੜਾ ਹੈ ਉਹ ਕਿਸ ਤਰੀਕੇ ਦੇ ਰਹੇ। ਬਿਲਕੁਲ ਰਾਜਕਰਨ, ਜਿਹੜੇ ਸਪੌਟ ਰੇਟਸ ਹੈਗੇ ਆ ਪਿਛਲੇ ਹਫਤੇ ਵੀ ਗੁੱਡ ਸੀਗੇ। ਇਸ ਹਫਤੇ ਵੀ ਬੜੀ ਹਾਟ ਹੈਗੀ ਆ ਮਾਰਕੀਟ, ਜਿਹੜੀ ਕੈਲੀਫੋਰਨੀਆ ਵੈਸਟ ਕੋਸਟ ਦੀ ਮਾਰਕੀਟ ਹੈਗੀ ਆ ਗੁੱਡ ਹੈਗੀ ਆ, ਔਰ ਜਿਹੜੀ ਬੈਕ ਹਾਲ ਹੈਗੀ ਆ ਉਹ ਵੀ ਡੈਫੀਨੇਟਲੀ ਗੁੱਡ ਹੈਗੀ ਆ ਇਸ ਵੇਲੇ। ਸੋ ਓਵਰਆਲ ਜੇ ਕਹੀਏ ਤਾਂ ਮਾਰਕੀਟ ਜਿਹੜੀ ਇਸ ਵੇਲੇ ਕਾਫੀ ਵਧੀਆ ਪਰਫੋਰਮ ਕਰ ਰਹੀ ਹੈ। ਜਿਹੜੇ ਰੇਟਸ ਹੈਗੇ ਕਾਫੀ ਵਧੀਆ ਹੈਗੇ ਆ। ਉਹਦੇ ਨਾਲ ਹੀ ਜਿਹੜੇ ਯੂਜ਼ ਟਰੱਕ ਰੇਟਸ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਹਾਈਕ ਕੀਤੇ ਹੋਏ ਆ ਡੈਫੀਨੇਟਲੀ ਮਾਰਕੀਟ ਦੇ ਵਿੱਚ, ਕਿਉਂਕਿ ਕਾਫੀ ਜਿਹੜੇ ਰੇਟਸ ਵਧੀਆ ਦੇਖ ਕੇ ਅਤੇ ਬਹੁਤ ਜਿਹੜੀ ਕਮਿਊਨਿਟੀ ਹੈਗੀ ਆ, ਬਹੁਤ ਲੋਕ ਜਿਹੜੇ ਹੈਗੇ ਆ ਉਹ ਐਂਟਰ ਕਰਨ ਦੀ ਕੋਸ਼ਿਸ਼ ਇਸ ਵੇਲੇ ਕਰ ਰਹੇ ਹੈਗੇ ਆ। ਯੈਸ, ਗੁੱਡ ਟਾਈਮ ਵੀ ਹੈਗਾ ਅਤੇ ਅਲਰਟ ਰਹਿਣ ਦਾ ਟਾਈਮ ਵੀ ਹੈਗਾ। ਇਟਸ ਨਾਟ ਕਿ ਰੇਟਸ ਇੱਦਾਂ ਦੇ ਹੈਗੇ ਆ, ਐਨੀਥਿੰਗ ਕੈਨ ਹੈਪਨ ਐਨੀ ਟਾਈਮ। ਇਹ ਇੰਡਸਟਰੀ ਐਸੀ ਹੈਗੀ ਆ ਜਿਹਦੇ ਵਿੱਚ ਕਿ ਬਹੁਤ ਜਲਦੀ ਸਾਰਾ ਕੁਛ ਚੇਂਜ ਹੋ ਜਾਂਦਾ ਹੈ। ਸੈਕਿੰਡਸ ਦੇ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਇੱਕਦਮ ਹੀ ਸਾਰਾ ਕੁਛ ਉੱਪਰ ਥੱਲੇ ਹੋ ਜਾਂਦਾ। ਸੋ ਪਲੀਜ਼ ਜੇ ਤੁਸੀਂ ਇਸ ਮਾਰਕੀਟ 'ਚ ਆ ਰਹੇ ਆ, ਡੈਫੀਨੇਟਲੀ ਦੇਖਣ ਨੂੰ ਮਾਰਕੀਟ ਬਹੁਤ ਵਧੀਆ ਹੁੰਦੀ ਹੈ। ਔਰ ਕਦੀ ਵੀ ਮਾਰਕੀਟ ਦੀ ਜਿਹੜੀ ਹਾਈਕ ਜਿੱਥੇ ਮਾਰਕੀਟ ਬਿਲਕੁਲ ਟੌਪ 'ਤੇ ਗਈ ਹੋਵੇ ਨਾ, ਉੱਥੇ ਮਾਰਕੀਟ ਦੇ ਵਿੱਚ ਐਂਟਰ ਕਰਨਾ ਜਿਹੜਾ ਹੁੰਦਾ ਕਈ ਵਾਰੀ ਉਹ ਠੀਕ ਨਹੀਂ ਹੁੰਦਾ। ਸੋ ਡੈਫੀਨੇਟਲੀ ਧਿਆਨ ਦੇ ਕੇ ਚਾਹੋ, ਮਾਰਕੀਟ ਬਹੁਤ ਵਧੀਆ। ਅਤੇ ਬਾਕੀ ਰਾਜਗਰਨ ਜਿਹੜੀ ਇੱਕ ਹੋਰ ਖਾਸ ਨਿਊਜ਼ ਜਿਹੜੀ ਆ ਰਹੀ ਹੈ ਕਿ ਜਿਹੜੇ ਆਪਣੇ ਐਕਟਿੰਗ ਐਡਮਿਨਿਸਟ੍ਰੇਟਰ ਸੀ ਮੀਰਾ ਜੋਸ਼ੀ, ਜਿਹੜੇ ਕਿ ਲਾਏ ਗਏ ਸੀਗੇ। ਸੋ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਜਿਹੜਾ ਇੰਟੈਂਡ ਦਿਖਾਈ ਗਈ ਆ ਉਹਨਾਂ ਨੂੰ ਨੋਮੀਨੇਟ ਕਰਨ ਦੀ। ਸੋ ਉਹਨਾਂ ਨੂੰ ਜਿਹੜਾ ਕਿ ਪੱਕੇ ਤੌਰ ਦੇ ਉੱਤੇ ਜਿਹੜਾ FMCSA ਦਾ ਐਡਮਿਨਿਸਟ੍ਰੇਟਰ ਲਾਉਣ ਦੀ ਜਿਹੜੀ ਗੱਲ ਆ ਉਹ ਉਹਨਾਂ ਨੇ ਇੰਟੈਂਡ ਦਿਖਾਈ ਹੈਗੀ, ਉਹਨਾਂ ਨੇ ਇੱਛਾ ਜ਼ਾਹਰ ਕੀਤੀ ਆ। ਔਰ ਇਹ ਜਿਹੜੇ ਆਪਣੇ ਮੀਰਾ ਜੋਸ਼ੀ ਹੈਗੇ ਆ FMCSA ਦੇ ਐਡਮਿਨਿਸਟ੍ਰੇਟਰ, ਇਹ ਰੇ ਮਾਰਟੀਨੇਜ਼ ਜਿਹੜੇ ਕਿ ਅਕਤੂਬਰ 2019 ਦੇ ਵਿੱਚ ਇਹ ਅਹੁਦਾ ਛੱਡ ਗਏ ਸੀਗੇ। ਉਹਨਾਂ ਤੋਂ ਬਾਅਦ 'ਚ 2 ਜਣੇ ਜਿਮ ਮੁਲਨ ਅਤੇ ਵਿਲੀ ਡਿਕ ਆਏ ਸੀਗੇ। ਉਹਨਾਂ ਨੇ FMCSA ਨੂੰ ਲੀਡ ਕੀਤਾ ਸੀ, ਪਰ ਉਹ ਕਨਫਰਮ ਨਹੀਂ ਸੀ ਸੈਨੇਟ ਵੱਲੋਂ ਹੋਏ। ਸੋ ਇਸ ਵੇਲੇ ਜਿਹੜੇ ਮੀਰਾ ਜੋਸ਼ੀ ਹੈਗਾ, ਹੋਪਫੁਲੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗਸ ਆ ਹੋ ਸਕਦੀਆਂ ਆ, ਚਾਂਸਿਸ ਹੈਗੇ ਆ। ਸੋ ਜਿੱਦਾਂ ਕਿ ਆਪਾਂ ਪਹਿਲੇ ਪ੍ਰੋਗਰਾਮ 'ਚ ਵੀ ਦੱਸਿਆ ਸੀਗਾ ਕਿ ਮੀਰਾ ਜੋਸ਼ੀ ਹੁਣੀ ਜਿਹੜੇ ਆ ਉਹ ਨਿਊਯਾਰਕ ਜਿਹੜੀ ਟੈਕਸੀ ਐਂਡ ਲਿਮੋਜ਼ਿਨ ਕਮਿਸ਼ਨ ਹੈਗਾ ਉਹਦੇ ਕਮਿਸ਼ਨਰ ਰਹਿ ਚੁੱਕੇ ਆ, ਚੇਅਰਮੈਨ ਰਹਿ ਚੁੱਕੇ ਆ 2014 ਤੋਂ ਲੈ ਕੇ 2019 ਤੱਕ। ਸੋ ਇਹ ਆਉਣ ਵਾਲੇ ਜਿਹੜੇ ਹਫ਼ਤਿਆਂ ਦੇ ਵਿੱਚ ਆ ਇਹ ਹੋ ਸਕਦਾ ਕਿ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਜਿਹੜੀ ਆ ਉਹ ਸ਼ੁਰੂ ਹੋ ਸਕੇ। ਜੀ। ਸੋ ਇੱਕ ਨਿਊਜ਼ ਵੀ ਆਪਾਂ ਸਾਂਝੀ ਕਰਨੀ ਆ ਰਮਨ ਜੀ ਤੇ ਰਾਜੀ। ਕੈਲੀਫੋਰਨੀਆ ਸਟੇਟ ਜਿਹੜੀ ਆ ਜੁਲਾਈ ਤੋਂ ਜਿਹੜਾ ਇਹ ਆਉਣ ਵਾਲੀ ਜੁਲਾਈ ਆ, ਉੱਥੋਂ ਜੇ ਤੁਸੀਂ ਸੈੱਲ ਫੋਨ 'ਤੇ ਟਿਕਟ ਮਿਲਦੀ ਹੈਗੀ ਆ, ਪਹਿਲੀ ਟਿਕਟ ਅੱਗੇ ਕੀ ਹੁੰਦਾ ਸੀ, ਤੁਹਾਡੇ ਰੈਕਟ 'ਤੇ ਨਹੀਂ ਉਹ ਪੁਆਇੰਟ ਚਾਰਜ ਹੁੰਦੇ ਸੀ। ਸੋ ਜੇ ਤੁਹਾਨੂੰ 2 ਟਿਕਟਾਂ ਮਿਲ ਗਈਆਂ ਸੈੱਲ ਫੋਨ ਯੂਜ਼ ਦੀਆਂ, ਤੀਜੀ ਜਿਹੜੀ ਟਿਕਟ ਹੋਊਗੀ ਉਹ ਉਹਦੇ ਤੁਹਾਡੇ ਪੁਆਇੰਟ ਜਿਹੜੇ ਆ ਉਹ ਚਾਰਜ ਹੋਊਗੇ, ਜਿਹੜੇ ਇੰਸ਼ੋਰੈਂਸ ਨੂੰ ਇਫੈਕਟ ਕਰੂਗੇ, ਚਾਹੇ ਉਹ ਤੁਹਾਡੀ ਟਰੱਕ ਦੀ ਇੰਸ਼ੋਰੈਂਸ ਹੈ ਜਾਂ ਕਾਰ ਦੀ ਇੰਸ਼ੋਰੈਂਸ ਆ। ਸੋ ਇਹ ਜ਼ਰੂਰ ਪਲੀਜ਼ ਮੇਕ ਸ਼ੋਰ ਕਰ ਲਿਓ, ਕਿਉਂਕਿ ਟਰੱਕਰ ਤਾਂ ਹਰ ਵੇਲੇ ਫੋਨ 'ਤੇ ਹੀ ਹੁੰਦੇ ਆ, ਪਰ ਮੇਕ ਸ਼ੋਰ ਕਰੋ ਵੀ ਇਹ ਤੁਹਾਡੀ ਸੈੱਲ ਫੋਨ ਦੀ ਜਿਹੜੀ ਟਿਕਟ ਆ ਇਹ ਹੁਣ ਤੁਹਾਡੇ ਰੈਕਟ 'ਤੇ ਆ ਜਾਣੀ ਹੈ ਜੁਲਾਈ ਤੋਂ ਬਾਅਦ। ਬਿਲਕੁਲ ਜੀ, ਇਹ ਕਾਫੀ ਇੰਟਰਸਟਿੰਗ ਹੈਗੀ ਹੈ ਕਿ ਇਹ ਚੇਂਜਸ ਕੀਤੀਆਂ ਗਈਆਂ, ਕਿਉਂਕਿ ਕਾਫੀ ਇਸ ਵੇਲੇ ਜਿਹੜੇ ਐਕਸੀਡੈਂਟਸ ਹੋ ਰਹੇ ਆ, ਕਾਫੀ ਜਿਹੜੇ ਇਸ਼ੂਜ਼ ਆ ਰਹੇ ਆ ਉਹ ਸੈੱਲ ਫੋਨ ਦੇ ਹੋਲਡਿੰਗ ਕਰਕੇ ਆ, ਸੈੱਲ ਫੋਨ ਦੇ ਉੱਤੇ ਕੋਈ ਨਾ ਕੋਈ ਚੀਜ਼ ਦੇਖਣ ਦੇ ਕਰਕੇ ਆ, ਚਾਹੇ ਵੀਡੀਓਜ਼ ਹੈ ਚਾਹੇ ਕੁਛ ਹੈ। ਸੋ ਇਸ ਕਰਕੇ ਜਿਹੜੀ ਹੈ ਸਖਤੀ ਥੋੜ੍ਹੀ ਜਿਹੀ ਦਿਖਾਈ ਜਾ ਰਹੀ ਹੈ। ਸਖਤੀ ਜਿਹੜੀ ਆ ਉਹ ਡੈਫੀਨੇਟਲੀ ਮੇਰੇ ਖਿਆਲ ਕਿਸੇ ਹੱਦ ਤੱਕ ਚਾਹੀਦੀ ਵੀ ਹੈ ਜੀ, ਕਿਉਂਕਿ ਜਦੋਂ ਤੁਸੀਂ ਟਰੱਕ ਦੇ ਵਿੱਚ ਹੁੰਦੇ ਆ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ।
ਸੋ ਸੈੱਲ ਫੋਨ ਜਿਹੜੇ ਹੈਗੇ ਆ ਉਹ ਡੈਫੀਨੇਟਲੀ ਨਹੀਂ ਚਾਹੀਦੇ। ਮਤਲਬ ਕਿ ਇਸੇ ਕਰਕੇ ਆਪਣੀ ਜਿਹੜੀ ELD ਵੀ ਹੈਗੀ ਸੈੱਲ ਫੋਨ ਦੇ ਵਿੱਚ, ਉਹਦੇ ਉੱਤੇ ਵੀ ਇਤਰਾਜ਼ ਜਿਹੜਾ ਹੋਣਾ ਸ਼ੁਰੂ ਹੋ ਗਿਆ ਕਿ ਉਹ ਆਪਣੀ ਡੈਸ਼ ਮਾਊਂਟਡ ਹੋਣੀ ਚਾਹੀਦੀ ਆ ਡਿਵਾਈਸ, ਤਾਂ ਕਿ ਉਹਨੂੰ ਹੱਥ 'ਚ ਫੜ ਕੇ ਤੁਸੀਂ ਆਪਣਾ ਟੱਚ ਨਾ ਕਰ ਸਕੋ। ਅਤੇ ਇਹਦੇ ਨਾਲ ਹੀ ਆਪਣਾ ਰਾਜਕਿਰਨ ਅਤੇ ਹਰਜੋਤ ਭਾਜੀ, ਆਪਣਾ ਆਉਣ ਵਾਲਾ ਜਿਹੜਾ 2 ਹਫ਼ਤੇ ਜਿਹੜੇ ਰਹਿ ਗਏ ਆ ਹੁਣ, ਆਪਣੇ ਮਈ 4, 5, 6 ਨੂੰ ਜਿਹੜੀ ਇੰਸਪੈਕਸ਼ਨ 72 ਘੰਟੇ ਲੱਗਣੀ ਆ, ਉਹ ਵੀ ਨੇੜੇ ਆ ਗਈ ਹੈ ਬਿਲਕੁਲ। ਅਤੇ ਉਹਦੇ ਲਈ ਵੀ ਜਿਹੜੇ ਵੀ ਟਰੱਕਾਂ ਵਾਲੇ ਵੀਰ ਇਸ ਵੇਲੇ ਰੈਡੀ ਨਹੀਂ ਹੈਗੇ, ਆਪਣੇ ਟਰੱਕ ਦੀ ਇੰਸਪੈਕਸ਼ਨ ਨਹੀਂ ਕਰਵਾਈ ਹੈਗੀ, ਆਪਣੇ ਟਰੱਕ ਨੂੰ ਚੰਗੀ ਤਰ੍ਹਾਂ, ਟ੍ਰੇਲਰ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਹੈਗਾ, ਸੋ ਪਲੀਜ਼ ਆਪਣੇ ਟਰੱਕ ਟ੍ਰੇਲਰ ਦੀ ਇੰਸਪੈਕਸ਼ਨ, ਫੁੱਲੀ ਇੰਸਪੈਕਸ਼ਨ ਜਿਹੜੀ ਆ ਉਹ ਕਰਵਾ ਲਓ। ਔਰ ਖਾਸ ਕਰਕੇ ਜਿਹੜੀਆਂ ਤੁਹਾਡੀਆਂ ਡਰਾਈਵਰ ਫਾਈਲਸ ਹੈਗੀਆਂ, ਜਿਹੜੇ ਤੁਹਾਡਾ ਡਰਾਈਵਰ ਰੈਕਰਡਸ ਹੈਗੇ ਆ, ਮੈਡੀਕਲ ਕਾਰਡ ਹੈਗੇ ਆ, ਕੁਛ ਵੀ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਉਹ ਡੈਫੀਨੇਟਲੀ ਤੁਸੀਂ ਇਸ ਵੇਲੇ ਉਹਨਾਂ ਨੂੰ ਜਿਹੜਾ ਆ ਉਹ ਰੈਡੀ ਕਰ ਲਓ, ਕਿਉਂਕਿ ਉਹ ਜਿਹੜਾ ਕੰਮ ਹੈਗਾ, ਮਸਲਾ ਹੈਗਾ, ਨੇੜੇ ਆਉਂਦਾ ਜਾ ਰਿਹਾ। ਮੁੜ ਕੇ ਆਪਾਂ 72 ਘੰਟੇ ਜੋ ਲੱਗਦੀ ਹੈ, ਫਿਰ ਆਪਾਂ ਕਹਿੰਦੇ ਵੀ ਚਲੋ 3 ਦਿਨ ਦੀ ਵਕੇਸ਼ਨ ਹੀ ਸਹੀ, ਛੁੱਟੀ ਕਰ ਲੈਣੀ, ਨਹੀਂ ਜਾਂਦੇ, ਪਰ ਉਹ ਇੱਕ ਤਰੀਕਾ ਨਹੀਂ ਹੈਗਾ। ਸੋ ਆਪਣੇ ਟਰੱਕ ਟ੍ਰੇਲਰ ਦੀ ਅਤੇ ਆਪਣੇ ਡਰਾਈਵਰ ਦੀ, ਆਪਣੇ ਡਰਾਈਵਰ ਫਾਈਲਸ ਦੀ, ਆਪਣੇ ਸਾਰੇ ਇਨਫੋਰਮੇਸ਼ਨ ਜਿਹੜੀ ਆ ਉਹ ਅਪਡੇਟ ਕਰੋ ਜਿੰਨੀ ਜਲਦੀ ਹੋ ਸਕਦਾ। ਬਿਲਕੁਲ ਬਿਲਕੁਲ। ਅਤੇ ਸਰੋਤੇ, ਤੁਹਾਡਾ ਵੀ ਕੋਈ ਸਵਾਲ ਆ, ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਕਾਲ ਕਰ ਸਕਦੇ ਹੋ। ਨੰਬਰ 408 272 5200, 4082725200। ਅਤੇ ਆਪਣੇ ਨਾਲ ਰਮਨਜੀਤ ਅਤੇ ਹਰਜੋਤ ਜੀ ਇਸ ਟਾਈਮ ਜੁੜ ਚੁੱਕੇ ਨੇ। ਪ੍ਰਭਜੋਤ, ਸਤਿ ਸ਼੍ਰੀ ਅਕਾਲ ਪ੍ਰਭਜੋਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਆਪਣੇ ਜਿਹੜਾ ਆਨਗੋਇੰਗ ਪ੍ਰੋਟੈਸਟ ਹੈਗਾ ਜੀ USA ਦੇ ਵਿੱਚ, ਕੈਨੇਡਾ ਦੇ ਵਿੱਚ ਢਾਬਿਆਂ ਦੇ ਅਗੇਂਸਟ, ਉਹਦੇ ਬਾਰੇ ਗੱਲ ਕਰਨੀ ਸੀਗੀ ਜੀ। ਅੱਜ ਜਿੱਦਾਂ ਕੱਲ੍ਹ ਵੀ ਆਪਣਾ ਡੇਟਸ ਜਿਹੜੀਆਂ ਫਾਈਨਲਾਈਜ਼ ਕੀਤੀਆਂ ਗਈਆਂ ਸੀ 15 ਤੋਂ 30, ਅੱਜ 15 ਜਿਹੜਾ ਪਹਿਲਾ ਦਿਨ ਹੈਗਾ ਜੀ ਉਹਨਾਂ ਦਾ। ਸੋ ਮੈਂ ਆਹੀ ਕਹਿਣਾ ਸੀਗਾ ਜੀ ਵੀ ਆਲਰੇਡੀ ਡਰਾਈਵਰ ਬਹੁਤ ਘੱਟ ਰੁਕ ਰਹੇ ਸੀਗੇ, ਅਤੇ ਆਪਣੇ ਢਾਬੇ ਵਾਲੇ ਵੀਰ ਵੱਲੋਂ ਟਰਾਈ ਨਹੀਂ ਕੀਤੀ ਗਈ ਕਿ ਪਬਲਿਕਲੀ ਕਿਸੇ ਨੂੰ ਆ ਕੇ ਆਪਣਾ ਪੱਖ ਰੱਖਣ। ਪਰ ਸਾਨੂੰ ਕੁਝ ਕੁ ਮੁੰਡਿਆਂ ਨੂੰ ਜੀ ਆਪਣੇ ਪ੍ਰਾਈਵੇਟ ਕਾਲਸ ਆਈਆਂ ਹੈਗੀਆਂ ਜੀ, ਤਾਂ ਉਹਨਾਂ ਨੇ ਜਿੱਦਾਂ ਥੋੜ੍ਹਾ ਜਿਹਾ ਭਾਵੁਕ ਜਿਹੇ ਹੋ ਕੇ ਜਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਮਿਸਗਾਈਡ ਜਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਪਰ ਖੁਦ ਅੱਗੇ ਆ ਕੇ ਨਹੀਂ ਗੱਲ ਕੀਤੀ ਜੀ ਕਿਤੇ ਵੀ। ਅਤੇ ਇਸ ਕਰਕੇ ਮੈਂ ਆਪਣੇ ਸਾਰੇ ਟਰੱਕਰਸ ਵੀਰਾਂ ਨੂੰ ਬਸ ਆਹੀ ਕਹਿਣਾ ਚਾਹੁੰਦਾ ਜੀ, ਮੈਸੇਜ ਇੱਕ ਬਈ ਆਪਣੇ 15 ਦਿਨ ਨੇ ਜੀ, ਵੱਧ ਤੋਂ ਵੱਧ ਸਾਡਾ ਸਾਥ ਦਿਓ ਆਪਣਾ, ਤਾਂ ਕਿ ਆਪਾਂ ਇਨ ਫਿਊਚਰ ਵਧੀਆ ਰੋਟੀ ਪਾਣੀ ਖਾ ਸਕੀਏ ਜੀ। ਧੰਨਵਾਦ ਜੀ। ਸੋ ਬਿਲਕੁਲ, ਜਿਹੜੇ ਰੈਸਟੋਰੈਂਟਾਂ ਵਾਲੇ ਵੀਰ ਵੀ ਆ, ਢਾਬੇ ਵਾਲੇ, ਉਹ ਵੀ ਬਿਲਕੁਲ ਤੁਸੀਂ ਕਾਲ ਕਰ ਸਕਦੇ ਹੋ, ਆਪਣਾ ਪੱਖ ਵੀ ਪੇਸ਼ ਕਰ ਸਕਦੇ ਹੋ ਜੇ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਵਿਚਾਰ ਦੇਣੇ ਆ। ਸਾਡਾ ਟੈਲੀਫੋਨ ਨੰਬਰ 408 272 5200, 408 272 5200। ਇਹ ਜਿਹੜਾ ਪ੍ਰੋਗਰਾਮ ਆ ਇਸ ਟਾਈਮ ਲਾਈਵ ਜਿਹੜਾ ਚੱਲ ਰਿਹਾ ਹੈਗਾ, ਇਹ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਸ ਟਾਈਮ ਚੱਲ ਰਿਹਾ। ਜੇ ਤੁਸੀਂ ਬਾਅਦ ਦੇ ਵਿੱਚ ਫੇਸਬੁੱਕ ਜਾਂ YouTube ਦੇ ਉੱਤੇ ਦੇਖੋਗੇ ਤਾਂ ਉਹ ਡਿਫਰੈਂਟ ਗੱਲ ਆ, ਉਸ ਟਾਈਮ ਦੇ ਉੱਤੇ ਨਹੀਂ। ਰਾਈਟ ਨਾਓ ਜਿਹੜਾ ਆਪਾਂ ਕਾਲਸ ਜਿਹੜੀਆਂ ਉਹ ਇਸ ਦੇ ਵਿੱਚ ਲੈ ਰਹੇ ਹੈਗੇ ਆ। ਅਤੇ ਥੈਂਕ ਯੂ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਅਤੇ ਅਗਲੇ ਆਪਣੇ ਨਾਲ ਕਾਲਰ ਹੈਗੇ ਨੇ ਹਰਕਮਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰੇ, ਮੈਂ 2 ਮਿੰਟ ਲਊਂਗਾ ਤੁਹਾਡੇ। ਆਪਣੇ ਨਾ ਜਿਵੇਂ ਅੱਜ ਤੋਂ ਆਪਾਂ, ਜਿਵੇਂ ਪ੍ਰਭ ਵੀਰਾ ਦੱਸ ਕੇ ਗਿਆ ਵਾ, ਆਪਣੇ ਅਸੀਂ ਪ੍ਰੋਟੈਸਟ ਜਿਹੜਾ ਅਫੀਸ਼ੀਅਲੀ ਡੇਟਸ ਡਿਸਾਈਡ ਕੀਤੀਆਂ ਸੀਗੀਆਂ, ਤਾਂ ਅੱਜ ਉਹਦਾ ਪਹਿਲਾ ਦਿਨ ਆ। ਅਤੇ ਆਪਣੇ ਮੈਂ ਵੀਰਾਂ ਨੂੰ ਕਹੂੰਗਾ ਉਹਦੇ ਪੀਸਫੁਲੀ ਹੋ ਕੇ ਪ੍ਰੋਟੈਸਟ ਕਰੋ, ਕਿਸੇ ਢਾਬੇ ਵਾਲੇ ਨੌਲੇਜ ਨਾਲ ਨਹੀਂ, ਕਿਉਂਕਿ ਆਪਣੇ ਆਖਰਕਾਰ ਹੈ ਤਾਂ ਆਪਣੇ ਬੰਦੇ ਨੇ, ਹੈ ਨਾ। ਆਪਾਂ ਜਸਟ ਇੱਕ ਉਹਨਾਂ ਨੂੰ ਦੱਸਣਾ, ਕਿਉਂਕਿ ਵਿੱਚ ਨਾ 1-2 ਢਾਬਿਆਂ ਵਾਲੇ ਬੰਦੇ ਆ ਪ੍ਰਵੋਕ ਕਰ ਰਹੇ ਟਰੱਕਾਂ ਵਾਲਿਆਂ ਨੂੰ ਵੀ ਉਹ ਭਟਕਣ ਅਤੇ ਕੁਛ ਗਲਤ ਮਲਤ ਬੋਲਣ, ਹੈ ਨਾ। ਜੇ ਕਿਸੇ ਨੂੰ ਕੋਈ ਬੈਡ ਸਰਵਿਸ ਬੰਦੀ ਦੀ ਵੀਡੀਓ ਬਣਾ ਲਓ ਜਾਂ ਸੱਭਿਅਕ ਭਾਸ਼ਾ ਵਿੱਚ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ, ਹੈ ਨਾ, ਪਾ ਦਿਓ। ਅਤੇ ਬਾਕੀ ਜਿਵੇਂ ਹੁਣ ਆਪਣਾ 15 ਦਿਨਾਂ ਦੀ ਗੱਲ ਆ, ਅਤੇ ਆਪਦਾ ਸਾਨੂੰ ਜਿਵੇਂ ਅਸੀਂ ਚਾਹੁੰਦੇ ਵੀ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇੱਕ ਤਰ੍ਹਾਂ ਦਾ ਸੁਚੱਜੇ ਢੰਗ ਨਾਲ ਪੀਸਫੁਲੀ, ਹੈ ਨਾ, ਆਪਦਾ ਪ੍ਰੋਟੈਸਟ ਦਿਖਾਉਣ 15 ਦਿਨ ਲਈ। ਅਤੇ ਬਾਕੀ ਆਪਣੀ ਗੱਲ ਹੈਗੀ ਆ ਜਿਹੜੀ ਆਹ ਸਾਨੂੰ ਵੀ 2-3 ਬੰਦਿਆਂ ਦੀ ਅਪਰੋਚ ਹੋਈ ਸੀ ਨਾ, ਵੀ ਅਸੀਂ ਉਹਨੂੰ ਕਹਿੰਦੇ ਸੀ ਵੀ ਆਪਣੀ ਤੁਸੀਂ ਆਪਣੀ ਜਿਹੜੀ ਗਲਤੀ, ਜੇ ਥੋੜ੍ਹੀ ਜਿਹੀ ਹੋਈ ਗਲਤੀ ਤਾਂ ਵੀ ਠੀਕ ਹੈ, ਨਹੀਂ ਹੋਈ ਤਾਂ ਵੀ ਠੀਕ, ਤੁਸੀਂ ਪਬਲਿਕਲੀ ਆ ਕੇ ਆਪਦੀ ਦੱਸ ਦਿਓ ਗੱਲ ਕੀ, ਆਪਦਾ ਪੱਖ ਵੀ ਦੱਸੋ ਤੁਸੀਂ, ਹੈ ਨਾ। ਅਸੀਂ ਉਹਨਾਂ ਨੂੰ ਤੁਹਾਡਾ ਨੰਬਰ ਵੀ ਦੱਸਿਆ ਸੀਗਾ, ਤੁਹਾਡਾ ਪਲੇਟਫਾਰਮ ਵੀ ਦੱਸਿਆ ਸੀ, ਅਸੀਂ ਇਸ ਦਿਨ ਜਾਣਾ ਹੈਗਾ ਉੱਥੇ, ਤੁਸੀਂ ਵੀ ਆ ਜਿਓ ਅਤੇ ਯੂ ਆਰ ਮੋਸਟ ਵੈਲਕਮ, ਹੈ ਨਾ। ਅਤੇ ਉਹ ਕਹਿੰਦੇ ਕੋਈ ਨਹੀਂ ਦੇਖਾਂਗੇ ਜੀ, ਅਸੀਂ ਆਉਣਾ ਹੋਊ ਜਾਂ ਨਾ ਆਉਣਾ ਹੋਊਗਾ, ਹੈ ਨਾ। ਮਤਲਬ ਥੋੜ੍ਹੇ ਹਜੇ ਮਤਲਬ ਆਈ ਡੋਂਟ ਨੋ ਉਹਨਾਂ ਨੂੰ ਗੱਲ ਤਾਂ ਸਾਡੇ ਨਾਲ ਕਰਨੀ ਚਾਹੁੰਦੇ ਸੀ, ਪਰ ਨਾਲ ਦੀ ਨਾਲ ਐਟੀਟਿਊਡ ਵੀ ਰੱਖ ਰਹੇ ਸੀ। ਸੋ ਮੈਂ ਪਲੀਜ਼ ਉਹਨਾਂ ਨੂੰ ਬੇਨਤੀ ਕਰਦਾ, ਇਹ ਪਲੇਟਫਾਰਮ ਖੁੱਲ੍ਹਾ ਸਾਰਿਆਂ ਵਾਸਤੇ। ਅਸੀਂ ਚਾਹੁੰਦੇ ਹਾਂ ਵੀ ਗੱਲ ਵੀ ਇੱਕ ਨਿਊਟਰਲ ਗੱਲਬਾਤ ਹੋਵੇ, ਅਤੇ ਤੁਸੀਂ ਆਓ ਇੱਥੇ ਅਤੇ ਆਪਦਾ ਵੀ ਪੱਖ ਦੱਸੋ, ਅਤੇ ਆਪਾਂ ਇਹ ਸੋਲਿਊਸ਼ਨ ਵੱਲ ਨੂੰ ਵਧੀਏ। ਅਤੇ ਇਹ ਆਪਾਂ ਜਿਹੜਾ ਸਾਫ਼ ਅਤੇ ਮਿਆਰੀ ਭੋਜਨ ਜਿਹੜਾ ਆਪਾਂ ਖਾਣਾ ਸਭ ਨੂੰ ਮਿਲਣਾ ਚਾਹੀਦਾ,
ਉਹ ਮਿਲੇ ਹਨਾ। ਬਸ ਹੋਰ ਸਾਡੀ ਕੋਈ ਵੱਧ ਡਿਮਾਂਡ ਨਹੀਂ ਹੈਗੀ, ਜਸਟ ਇੱਕ ਬੇਸਿਕ ਜਿਹੜੀਆਂ ਹਰੇਕ ਬੰਦੇ ਨੂੰ ਚਾਹੀਦੀਆਂ ਹੁੰਦੀਆਂ ਹਨਾ, ਉਹ ਅਸੀਂ ਸਾਡੀਆਂ ਮੰਗਾਂ ਨੇ ਤੇ ਕੋਈ ਜ਼ਿਆਦਾ ਮੰਗਾਂ ਨਹੀਂ ਹੈਗੇ। ਬਾਕੀ ਤੁਸੀਂ ਜਿਹੜਾ ਲਾਅ ਆਫ ਲੈਂਡ ਹੈਗਾ ਤੁਹਾਨੂੰ ਉਹਦੇ ਮੁਤਾਬਕ ਹੀ ਚੱਲਣਾ ਪੈਣਾ। ਤੁਸੀਂ ਇੱਦਾਂ ਤਾਂ ਹੈ ਨਹੀਂ ਵੀ ਤੁਸੀਂ ਬਿਜ਼ਨਸ ਅਮਰੀਕਾ ਵਿੱਚ ਕਰਨਾ ਤੇ ਤੁਸੀਂ ਉਹਨੂੰ ਆਪਰੇਟ ਤੁਸੀਂ ਹੋਰ ਕਿਸੇ ਮੁਲਕ ਵਾਂਗੂ ਕਰੋਗੇ ਹਨਾ। ਤੇ ਇਹੀ ਮੈਂ ਗੱਲਾਂ ਕਹਿਣੀ ਸੀ। ਬਾਕੀ ਸਾਰੇ ਵੀਰਾਂ ਨੂੰ ਵੀਰੋ ਦਿਓ ਸਾਥ ਸਾਡਾ ਹਨਾ 15 ਕੁ ਦਿਨ। ਧੰਨਵਾਦ ਤੇ ਥੈਂਕ ਯੂ ਜੀ। ਸੋ ਬਿਲਕੁਲ ਸਾਨੂੰ ਆਫ ਪ੍ਰੋਗਰਾਮ ਤਾਂ ਕਾਲਸ ਆਈਆਂ ਸੀਗੀਆਂ ਇੱਕ ਦੋ ਰੈਸਟੋਰੈਂਟਸ ਵਾਲਿਆਂ ਦੀਆਂ। ਸੋ ਆਪਾਂ ਉਹ ਸ਼ੇਅਰ ਨਹੀਂ ਕਰਨਾ ਚਾਹੁੰਦੇ, ਪਰ ਆਪਾਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ, ਜਿਹੜਾ ਗੱਲ ਤੁਸੀਂ ਆਫਲਾਈਨ ਕਰਨਾ ਚਾਹੁੰਦੇ ਸੀ ਉਹ ਬਿਲਕੁਲ ਆ ਕੇ ਤੁਸੀਂ ਕਰ ਸਕਦੇ ਆ। ਸਾਰੇ ਆਪਣੇ ਭੈਣ ਭਰਾ ਪੁੱਤ ਹੈਗੇ ਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਅਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਜੀ। ਅਤੇ ਆਪਣੇ ਨਾਲ ਅਗਲੇ ਜਿਹੜੇ ਕਾਲਰ ਆ ਉਹ ਜੁੜੇ ਹੋਏ ਨੇ ਜੀ। ਰਮਨ ਜੀ ਆਪਣੇ ਨਾਲ ਜੁੜੇ ਹੋਏ ਨੇ ਅਗਲੇ ਕਾਲਰ ਹਰਜੋਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜੋਤ ਜੀ। ਹੈਲੋ ਹਰਜੋਤ ਜੀ, ਮੈਨੂੰ ਲੱਗਦਾ ਜੀ ਕਾਲ 'ਤੇ ਲਾ ਕੇ ਭੁੱਲ ਗਏ ਨੇ। ਚਲੋ ਕੋਈ ਗੱਲ ਨਹੀਂ, ਆਪਾਂ ਉਹਨਾਂ ਤੋਂ ਅਗਲੇ ਕਾਲਰ ਉਹਨਾਂ ਵੱਲ ਜਿਹੜੇ ਜੀ ਉਹ ਵੱਧਦੇ ਹਾਂ। ਕਰਨੈਲ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਲਾਸਟ ਵੀਕ ਜਿਸ ਤਰ੍ਹਾਂ ਰਮਨ ਢਿੱਲੋਂ ਨੇ ਦੱਸਿਆ ਉਹ ਤਰੀਕਾ ਠੀਕ ਵਾ। ਜਿਹੜਾ ਆਪਾਂ ਇਕੱਠੇ ਹੋਣਾ, ਡਰਾਈਵਰਾਂ ਨੂੰ ਰੋਕਣਾ, ਉਹ ਗਲਤ ਵਾ। ਜੇ ਕਿਸੇ ਨੂੰ ਵੀ ਰੈਸਟੋਰੈਂਟ ਦੀ ਪ੍ਰੋਬਲਮ ਆਉਂਦੀ ਆ ਉਸ ਕਾਉਂਟੀ ਨੂੰ ਫੋਨ ਕਰੋ, ਉਹ ਕਾਉਂਟੀ ਸਭ ਕੁਝ ਕਰ ਸਕਦੀ ਆ। ਕਿਸੇ ਦਾ ਇੱਕ ਦਾ ਰੇਕ ਨਾ ਮਾਰੋ। ਪਹਿਲਾਂ ਆਪਣੇ ਡਰਾਈਵਰਾਂ ਦੀਆਂ ਕਿੰਨੀਆਂ ਗਲਤੀਆਂ ਆ। ਬਾਥਰੂਮ ਜਾਂਦੇ ਆ ਅਸੀਂ, ਬੋਤਲਾਂ ਉੱਥੇ ਸਿੱਟ ਕੇ ਆਉਂਦੇ ਆ। ਜਿਹੜੇ ਸ਼ੀਸ਼ੇ ਸਾਫ਼ ਕਰਨੇ ਨੂੰ ਨਹੀਂ ਪੇਪਰ ਰੱਖੇ, ਉਹ ਅਸੀਂ ਪਾੜ ਕੇ ਟਰੱਕਾਂ 'ਚ ਰੱਖਦੇ ਹਾਂ। ਜੇ ਉਹਨੇ ਹੋਜਾਂ ਲਾਈਆਂ ਆ ਪੰਪਾਂ 'ਤੇ, ਅਸੀਂ ਟਰੱਕ ਉੱਥੇ ਧੋਣੇ ਆ ਨਾ। ਪਲੀਜ਼ ਇਹ ਜਿਹੜਾ ਰੁਕਣਾ ਆ, ਇਹ ਕਰਨਾ ਆ ਸਭ ਕੁਛ, ਇਹ ਇੰਡੀਆ ਨਹੀਂ ਹੈ, ਇਹ ਅਮਰੀਕਾ ਆ। ਤੁਸੀਂ ਕਾਉਂਟੀ ਨੂੰ ਦੱਸੋ, ਕਾਉਂਟੀ ਸਾਰੇ ਫੈਸਲਾ ਲੈਂਦੇ ਆ। ਦੋ ਵਾਰਨਿੰਗਾਂ ਦਿੰਦੇ ਆ ਉਹ, ਤੀਜੀ ਵਾਰ ਉਹਨਾਂ ਦਾ ਰੈਸਟੋਰੈਂਟ ਪੰਪ ਬੰਦ ਕਰ ਦਿੰਦੇ ਆ। ਅੱਜ ਤੋਂ 20 ਸਾਲ ਪਹਿਲੇ ਵਾਸ਼ਿੰਗਟਨ ਦੇ ਵਿੱਚ 99 'ਤੇ ਸੀਗਾ ਇਸ ਤਰ੍ਹਾਂ ਗੰਦ ਪਿਆ ਸੀ। ਅੱਜ ਤੇ ਉਹ ਖੁੱਲਿਆ ਨਹੀਂ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਧੰਨਵਾਦ ਜੀ। ਸੋ ਬਿਲਕੁਲ, ਸੋ ਇਹ ਐਕਚੁਅਲੀ ਮੈਂ ਭਾਈ ਸਾਹਿਬ ਉਹਨਾਂ ਨੂੰ ਦੱਸਦਾ, ਕਿਉਂਕਿ ਆਪਣੇ ਜਿੰਨੇ ਵੀ ਟਰੱਕਰ ਸੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਹੀਂ ਚਾਹੁੰਦੇ ਹੈਗੇ ਵੀ ਆਪਾਂ ਕੰਪਲੇਨ ਕਰੀਏ, ਵੀ ਚਲੋ ਫਿਰ ਵੀ ਉਹ ਆਪਣੇ ਭੈਣ ਭਰਾ ਹੈਗੇ ਆ। ਬਸ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਮੈਸੇਜ ਇਹ ਦੇਣਾ ਆ ਵੀ ਹਾਂ ਸਾਰੇ ਆਪਾਂ ਰਲ ਮਿਲ ਕੇ ਚੱਲੀਏ। ਕੰਪਲੇਨ ਤਾਂ ਤੁਹਾਨੂੰ ਪਤਾ ਜਦ ਮਰਜ਼ੀ ਬੰਦਾ ਕਰ ਸਕਦਾ। ਆਪਾਂ ਬਹੁਤ ਦੇਖਦੇ ਹਾਂ ਵੀ ਸ਼ਹਿਰਾਂ ਦੇ ਵਿੱਚ ਤਾਂ ਰੈਸਟੋਰੈਂਟ ਸੀਲ ਹੋ ਜਾਂਦੇ ਆ। ਉਹ ਨਾਲੇ ਤੀਜੀ ਨਹੀਂ, ਪਹਿਲੀ ਵਾਰਨਿੰਗ 'ਤੇ ਉਹਨੇ ਕੋਈ ਚੂਹਾ ਮੱਖੀ ਫੜ ਲਿਆ ਉਦਣ ਹੀ ਉਹ ਸੀਲ ਕਰ ਜਾਂਦੇ ਆ। ਸੋ ਇਹ ਆਪਾਂ ਬਹੁਤ ਨਿਊਜ਼ ਪੜ੍ਹਦੇ ਰਹਿੰਦੇ, ਆਪਾਂ ਲੋਕਲ ਸ਼ਹਿਰਾਂ ਦੇ ਵਿੱਚ ਦੇਖਦੇ ਰਹਿੰਦੇ ਜੀ। ਜੀ ਬਿਲਕੁਲ ਆਪਣੇ ਰਾਜਕਿਰਨ ਹਰਜੋਤ ਭਾਜੀ, ਬਿਲਕੁਲ ਜਿਹੜੀ ਗੱਲ ਹੈਗੀ ਹੈ ਬਿਲਕੁਲ ਤੁਹਾਡੀ ਵੀ ਮੰਨਦੇ ਆ, ਸਹੀ ਗੱਲ ਹੈਗੀ ਆ। ਪਰ ਜਿਹੜਾ ਇੱਕ ਤਰੀਕਾ ਹੈਗਾ, ਇੱਕ ਦੇਖੋ ਇੱਕ ਸਿਸਟਮ ਬਣਿਆ ਹੈਗਾ ਇਸ ਕੰਟਰੀ ਦਾ, ਜਿੱਥੇ ਆਪਾਂ ਰਹਿੰਦੇ ਹਾਂ ਇੱਥੋਂ ਦਾ ਸਿਸਟਮ ਹੈ ਇੱਕ। ਜੇ ਆਪਾਂ ਇੱਥੇ ਲੋਕਲ ਕੋਈ ਰੈਸਟੋਰੈਂਟ ਆਪਣਾ ਹੈਗਾ, ਚਾਹੇ ਉਹ ਕੋਈ ਵੀ ਰੈਸਟੋਰੈਂਟ ਆ, ਟਾਪ ਆਫ ਦਾ ਲਾਈਨ ਹੈਗਾ, ਚਾਹੇ ਡੈਨੀਜ਼ ਆ, ਚਾਹੇ ਚਿਲੀਜ਼ ਆ, ਕੋਈ ਵੀ ਆ, ਸਾਨੂੰ ਉੱਥੇ ਜੇ ਕੋਈ ਇੱਦਾਂ ਦੀ ਹਰਕਤ ਹੁੰਦੀ ਆ, ਅਸੀਂ ਕਦੀ ਉਹਨਾਂ ਦੀ ਵੀਡੀਓ ਨਹੀਂ ਪਾਉਂਦੇ, ਕਦੀ ਉਹਨਾਂ ਦੀ ਉਹ ਕੁਛ ਨਹੀਂ ਕਰਦੇ। ਅਸੀਂ ਚੁੱਪ-ਚਾਪ ਘਰ ਜਾ ਕੇ ਉਹਨਾਂ ਦੇ ਰਿਵਿਊਜ਼ ਪਾ ਦਿੰਦੇ ਹਾਂ। ਜੇ ਸਾਨੂੰ ਉੱਥੋਂ ਵੀ ਗਾਂਹ ਤੱਕ ਹੁੰਦਾ ਆ, ਅਸੀਂ ਜਾ ਕੇ ਉਹਨਾਂ ਦੇ ਹੈਲਥ ਡਿਪਾਰਟਮੈਂਟ ਨੂੰ ਕਾਲ ਕਰ ਦਿੰਦੇ ਹਾਂ, ਜੇ ਸਾਨੂੰ ਉੱਥੇ ਸੈਟਿਸਫੈਕਸ਼ਨ ਨਹੀਂ ਹੁੰਦੀ। ਸੋ ਗੱਲ ਇੱਦਾਂ ਆ ਕਿ ਮੈਂ ਕੋਈ ਮਤਲਬ ਕਿ ਮੈਂ ਕਿਸੇ ਦੇ ਵੱਲ ਦੀ ਗੱਲ ਨਹੀਂ ਗਾ, ਕਿਸੇ ਦੇ ਖਿਲਾਫ ਗੱਲ ਨਹੀਂ ਗਾ। ਮੈਂ ਇੱਕ ਕਾਨੂੰਨ ਦੇ ਤਰੀਕੇ ਦੇ ਨਾਲ, ਇੱਕ ਜਿਹੜਾ ਸਿਸਟਮ ਬਣਿਆ ਉਹਦੇ ਢੰਗ ਦੇ ਨਾਲ ਚੱਲਣ ਦੀ ਗੱਲ ਕੀਤੀ ਸੀਗੀ। ਔਰ ਅੱਜ ਵੀ ਉਹੀ ਆ ਕਿ ਸਾਰਿਆਂ ਨੂੰ ਇੱਕ ਰੱਸੇ ਨਾਲ ਬੰਨ੍ਹਣ ਦੀ ਲੋੜ ਨਹੀਂ ਹੁੰਦੀ। ਸਾਰੇ ਹੀ ਢਾਬੇ ਵਾਲੇ ਖਰਾਬ ਨਹੀਂ ਹੋ ਸਕਦੇ, ਸਾਰੇ ਟਰੱਕਰ ਖਰਾਬ ਨਹੀਂ ਹੋ ਸਕਦੇ। ਕੁਛ ਇੱਕ ਟਰੱਕਰ ਵਿੱਚ ਮਿਸਬਿਹੇਵ ਕਰਦੇ ਆ, ਕੁਛ ਇੱਕ ਢਾਬੇ ਵਾਲੇ ਜਿਹੜੇ ਗਲਤ ਹੈਗੇ ਆ। ਸੋ ਇਹਦਾ ਮਤਲਬ ਇਹ ਨਹੀਂ ਗਾ ਕਿ ਜੇ ਅੱਜ ਆਪਾਂ ਗਲਤ ਕਹੀਏ, ਸਾਰੇ ਟਰੱਕਰਸ ਨੂੰ ਗਲਤ ਕਹੀਏ ਤੇ ਸਾਰੇ ਟਰੱਕਰਸ ਹੀ ਗਲਤ ਹੋ ਜਾਂਦੇ ਆ, ਜਾਂ ਜੇ ਆਪਾਂ ਢਾਬੇ ਵਾਲਿਆਂ ਨੂੰ ਗਲਤ ਕਹੀਏ ਢਾਬੇ ਵਾਲੇ ਗਲਤ ਹੋ ਜਾਂਦੇ ਆ। ਜਿਹੜਾ ਕੋਈ ਬੈਡ ਐਪਲ ਹੈਗਾ, ਜਿਹੜਾ ਕੋਈ ਗਲਤ ਹੈਗਾ, ਉਹਨੂੰ ਗਲਤ ਨੂੰ ਇਸ ਸਿਸਟਮ ਦੇ ਮੁਤਾਬਕ ਤੁਸੀਂ ਚਲੋ। ਤੁਸੀਂ ਇਹ ਕਹਿੰਦੇ ਵੀ ਆਪਣੇ ਭਰਾਵਾਂ ਦੇ ਬਿਜ਼ਨਸ ਆ, ਆਪਾਂ ਨਹੀਂ ਚਾਹੁੰਦੇ ਵੀ ਉਹ ਬੰਦ ਹੋ ਜਾਣ, ਪਰ ਜੇ ਉਹ ਬਿਜ਼ਨਸ ਤੁਹਾਡੀ ਫੈਮਿਲੀ ਨੂੰ ਤੁਹਾਨੂੰ ਗਲਤ ਫੂਡ ਸਰਵ ਕਰ ਰਿਹਾ ਤੇ ਉਹਦੇ ਖੁੱਲ੍ਹੇ ਰਹਿਣ ਦਾ ਮਤਲਬ ਨਹੀਂ ਹੈਗਾ। ਸੋ ਬਾਟਮ ਲਾਈਨ ਇਹ ਹੈਗੀ ਆ ਕਿ ਮੇਰਾ ਇਹ ਕਹਿਣਾ, ਮੇਰਾ ਇਹ ਮੰਨਣਾ ਆ ਕਿ ਇਸ ਕੰਟਰੀ ਨੇ ਇੱਕ ਸਿਸਟਮ ਬਣਾਇਆ ਹਰ ਚੀਜ਼ ਦਾ, ਇੱਥੇ ਸਿਸਟਮ ਬਣਿਆ ਹੋਇਆ। ਸੋ ਅਸੀਂ ਕਿਉਂ ਸਿਸਟਮ ਤੋਂ ਬਾਹਰ ਜਾ ਕੇ ਕੋਈ ਚੀਜ਼ ਕਰਨ ਦੀ ਗੱਲ ਕਰਦੇ ਹਾਂ? ਹਾਂ ਠੀਕ ਹੈ, ਰੋਜ਼ ਕਰਨਾ ਸਾਡਾ ਹੱਕ ਆ। ਮੈਂ ਕਿਸੇ ਇਸ ਚੀਜ਼ ਦੇ ਖਿਲਾਫ ਨਹੀਂ ਕਿ ਆਪਾਂ ਰੋਜ਼ ਨਾ ਕਰੀਏ, ਰੋਜ਼ ਕਰੋ, ਰੋਜ਼ ਕਰਨਾ ਬਣਦਾ ਆ।
ਪਰ ਆਪਾਂ ਉਸ ਢੰਗ ਨਾਲ ਕਰੀਏ ਕਿ ਜਿਸ ਢੰਗ ਨਾਲ ਆਪਾਂ ਇੱਕੋ ਰੱਸੇ ਦੇ ਨਾਲ ਸਾਰਿਆਂ ਨੂੰ ਨਾ ਬੰਨੀਏ। ਸੋ ਮੇਰਾ ਇਹ ਕਹਿਣਾ ਸੀਗਾ। ਸੋ ਜਿਹੜੀ ਭਾਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਇੱਥੇ ਸਿਸਟਮ ਆ, ਸਿਸਟਮ ਦੇ ਵਿੱਚ ਰਹਿ ਕੇ ਸਾਰਾ ਕੁਝ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ। ਜੀ ਜੀ ਜੀ। ਤੇ ਆਪਾਂ ਅਗਲੇ ਕਾਲਰਸ ਉਹਨਾਂ ਦੇ ਨਾਲ ਜਿਹੜੇ ਜੀ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਰਾਜੇਸ਼। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਜੀ 2-3 ਸਾਲ ਇੱਥੇ USA ਦੇ ਵਿੱਚ ਆਪਣਾ ਕੰਮ ਕੀਤਾ, ਗੈਸ ਸਟੇਸ਼ਨਾਂ ਦੇ ਉੱਤੇ ਤੇ ਢਾਬੇ ਤੇ ਵੀ ਕੀਤਾ ਮੈਂ ਆਪਣਾ ਟਰੱਕ ਸਟਾਪ ਤੇ ਇਹ ਪ੍ਰੋਬਲਮ ਹੈਗੀ ਹੈ ਜੀ ਮੈਨੂੰ ਸਾਰੇ ਪਾਸੇ। ਮੈਂ ਕੰਮ ਨਿਊਯਾਰਕ ਤੋਂ ਲੈ ਕੇ LA ਤੋਂ ਲੈ ਕੇ ਮੈਂ ਕਾਫੀ ਕੰਮ ਜਗ੍ਹਾ ਵੱਖਰੀ ਜਗ੍ਹਾ ਤੇ ਮੂਵ ਕੀਤਾ। ਆਪਣੇ ਬੰਦੇ ਜੀ ਜਦੋਂ ਫੂਡ ਐਕਸਪਾਇਰ ਹੁੰਦਾ ਨੋਰਮਲੀ ਸਾਰੇ ਹੀ ਕਰਦੇ, ਡੇਟਾ ਬਦਲ ਦਿੰਦੇ ਉਹਦੀ। ਜਿੱਦਾਂ ਉਹ ਮੰਨ ਲਓ 2 ਤਰੀਕ ਨੂੰ ਐਕਸਪਾਇਰ ਹੁੰਦਾ, ਉਹਦੀ ਵਧਾ ਕੇ 6 ਲਾ ਦਿੰਦੀ, ਉੱਤੇ ਗਨ ਹੁੰਦੀ ਉਹ ਡੇਟ ਲਾਉਣ ਵਾਲੀ। ਫੂਡ ਦੀ ਜਿਹੜੀ ਮੈਂ ਢਾਬੇ ਦੇ ਵਿੱਚ ਵੀ ਦੇਖਿਆ ਸਾਲ ਕੰਮ ਕਰਕੇ, ਉੱਥੇ ਵੀ ਗੜਬੜ ਹੈਗੀ ਜੀ। ਪੁਰਾਣਾ ਫੂਡ ਯੂਜ਼ ਕਰ ਲੈਂਦੇ, ਰੀਸਾਈਕਲ ਕਰਦੇ। ਇੱਦਾਂ ਦੀਆਂ ਚੀਜ਼ਾਂ ਕਾਊਂਟੀ ਵਾਲੇ ਨਹੀਂ ਫੜ ਸਕਦੇ। ਇਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਆਉਣਾ ਹੈ ਸਾਰਾ ਕੁਝ ਚੇਂਜ ਕਰ ਦਿੰਦੇ ਸਿਨੈਰੀਓ। ਦੂਜੀ ਗੱਲ ਜਿਹੜੀ ਬਾਥਰੂਮ ਦੀ ਹੈਗੀ ਹੈ ਜੀ, ਬਾਥਰੂਮ ਦੇ ਵਿੱਚ ਆਪਣੇ ਬੰਦਿਆਂ ਦੀ, ਡਰਾਈਵਰਾਂ ਦੀ ਵੀ ਗਲਤੀ ਹੈ। ਇੱਕ ਤਾਂ ਬੋਟਲ ਲੈ ਕੇ ਜਾਣਾ ਤਾਂ ਵੈਸੇ ਹੀ ਅਨਹਾਈਜੈਨਿਕ ਹੈ, ਤੇ ਉੱਥੇ ਤੁਸੀਂ ਵਾਈਪਸ ਲਿਜਾ ਸਕਦੇ ਹੋ। ਅੱਜ ਕੱਲ੍ਹ ਬੜੇ ਵਧੀਆ ਵਾਈਪਸ ਮਿਲਦੇ। ਸੋ ਦੋਨੋਂ ਪਾਸੇ ਦੀ ਗਲਤੀ। ਪਰ ਫੂਡ ਦੇ ਵਿੱਚ ਜਿਹੜੀਆਂ ਡੇਟਾਂ ਚੇਂਜ ਕਰਨੀਆਂ ਤੇ ਫੂਡ ਨੂੰ ਰੀਸਾਈਕਲ ਕਰਕੇ ਕਈ ਵਾਰੀ ਯੂਜ਼ ਕਰਨਾ, ਗਰਮ ਕਰਕੇ ਤੁਹਾਨੂੰ ਸਮੋਸੇ ਦੇ ਦੇਣੇ ਹਰ ਜਗ੍ਹਾ ਤੇ, ਤਾਂ ਉਹ ਗਲਤ ਹੈ। ਉਹ ਆਪਣੇ ਬੰਦਿਆਂ ਨੂੰ ਥੋੜ੍ਹਾ ਜਿਹਾ ਕਰਨਾ ਚਾਹੀਦਾ ਜੀ। ਮੈਨੂੰ ਇਹ ਨਹੀਂ ਸਮਝ ਆਉਂਦੀ, ਆਪਣੇ ਬੰਦੇ ਲੌਸ 'ਚ ਹੀ ਚੱਲਦੇ ਹਰ ਪਾਸੇ। ਸਵੇਰੇ ਮਤਲਬ ਕਿ ਵਾਈਫ ਖੜੀ ਹੋ ਗਈ, ਸ਼ਾਮ ਨੂੰ ਹਸਬੈਂਡ ਜਾਂ ਮੁੰਡਾ ਰੱਖ ਲੈਂਦੇ ਆ। W2 ਵੀ ਗਲਤ ਬਣ ਰਿਹਾ, ਸਾਰਾ ਕੁਝ ਗੋਰੇ ਪ੍ਰੋਫਿਟ ਤੇ ਆਪਣੇ ਬੰਦੇ ਇੰਨਾ ਕੁਝ ਕਰਕੇ ਵੀ ਲੌਸ 'ਚ ਜਾਂਦੇ ਆ। ਇਹ ਮੈਨੂੰ ਸਮਝ ਨਹੀਂ ਆਈ। ਥੈਂਕ ਯੂ ਜੀ। ਥੈਂਕ ਯੂ, ਮਿਹਰਬਾਨੀ ਜੀ। ਅਗਲੇ ਕਾਲਰ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਪਤਾ ਕਰਨਾ, ਜਿੱਦਾਂ ਹੁਣ ਅਸੀਂ ਕੋਈ ਨਵਾਂ ਟਰੱਕ ਡਰਾਈਵਰ ਜੁਆਇਨ ਕਰਦਾ ਫਸਟ ਟਾਈਮ, ਉਹਨੂੰ ਕੀ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ? ਜੀ ਮਿਹਰਬਾਨੀ ਜੀ, ਥੈਂਕ ਯੂ ਜੀ। ਜੀ ਰਮਨ ਜੀ। ਬਿਲਕੁਲ ਜੀ, ਜੇ ਤੁਸੀਂ ਪਹਿਲੀ ਗੱਲ ਤੇ ਨਵੇਂ ਡਰਾਈਵਰ ਦੇ ਤੌਰ ਤੇ ਜੁਆਇਨ ਕਰਦੇ ਹੈਗੇ ਆ ਤੇ ਮੇਕ ਸ਼ੋਰ ਕਰੋ ਕਿ ਜੇ ਤੁਸੀਂ ਟੀਮ ਦੇ ਵਿੱਚ ਜ਼ਰੂਰੀ ਹੈਗਾ ਤੁਹਾਨੂੰ, ਕਿਉਂਕਿ ਕੋਈ ਵੀ ਜਿਹੜੀ ਕੰਪਨੀ ਹੈਗੀ ਹੈ ਸੋਲੋ ਦੇ ਵਿੱਚ ਨਹੀਂ ਦੇਗੀ ਤੁਹਾਨੂੰ, ਟੀਮ ਦੇ ਵਿੱਚ ਜਾਣਾ ਜ਼ਰੂਰੀ ਹੈਗਾ। ਸੋ ਟੀਮ ਦੇ ਨਾਲ ਤੁਸੀਂ ਕੰਮ ਕਰੋ ਔਰ ਬੇਸ਼ਰਤੇ ਤੁਸੀਂ ਜਿਹੜਾ ਐਟਲੀਸਟ ਘੱਟੋ ਘੱਟ ਸਾਲ ਟੀਮ ਦੇ ਵਿੱਚ ਜ਼ਰੂਰ ਕੰਮ ਕਰੋ। ਉਸ ਤੋਂ ਬਾਅਦ ਘੱਟੋ ਘੱਟ 1 ਸਾਲ ਜਿਹੜਾ ਸੋਲੋ ਦਾ ਕੰਮ ਕਰੋ। ਧਿਆਨ ਰੱਖਣ ਵਾਲੀਆਂ ਗੱਲਾਂ ਇਹ ਹੈ ਕਿ ਜਿੱਥੇ ਤੁਸੀਂ ਕੰਮ ਕਰਨ ਲੱਗੇ ਆ ਪ੍ਰੋਪਰ ਢੰਗ ਦੇ ਨਾਲ ਆਪਣਾ ਪੇਪਰ ਵਰਕ ਦੇਖੋ, ਆਪਣੀ ਜਿਹੜੀ ਆ ਇੰਸ਼ੋਰੈਂਸ ਦੇ ਵਿੱਚ ਆਪਣਾ ਜਿਹੜਾ ਪ੍ਰੋਪਰ ਦੇਖੋ ਵੀ ਤੁਸੀਂ ਇੰਸ਼ੋਰੈਂਸ ਕਵਰਡ ਹੈਗੇ ਨਹੀਂ ਹੈਗੇ। ਕੋਸ਼ਿਸ਼ ਕਰੋ ਵੀ ਜਿਹੜਾ ਵੀ ਪੈਕੇਜ ਕਿਸੇ ਵੀ ਕੰਪਨੀ ਕੋਲੋਂ ਲੈਂਦੇ ਆ ਰਿਟਰਨ ਦੇ ਵਿੱਚ ਹੋਵੇ ਤੁਹਾਡੇ ਨਾਲ, ਤੁਹਾਨੂੰ ਕੀ ਮਿਲਣਾ ਹੈ ਕੀ ਨਹੀਂ ਮਿਲਣਾ। ਸੋ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਹੈਗੀ ਹੈ। ਬਾਕੀ ਹੈ ਕਿ ਜਿਹੜੀ ਕੰਪਨੀ ਨਾਲ ਤੁਸੀਂ ਕੰਮ ਕਰਨ ਲੱਗੇ ਆ ਮੇਕ ਸ਼ੋਰ ਉਹਦੀ ਰੈਪੂਟੇਸ਼ਨ ਦੇਖੋ ਕਿ ਰੈਪੂਟੇਸ਼ਨ ਕੀ ਆ, ਕਿਸ ਤਰ੍ਹਾਂ ਆ, ਤਾਂ ਜਿਹੜੀ ਆ ਤੁਹਾਨੂੰ ਜਿਹੜੀਆਂ ਵੱਡੀਆਂ ਕੰਪਨੀਆਂ ਥੋੜ੍ਹੀਆਂ ਹੈਗੀਆਂ, ਜਿਹੜੀਆਂ ਨਾਮਵਰ ਕੰਪਨੀਆਂ ਹੈਗੀਆਂ, ਉਹ ਕਾਫੀ ਤੁਹਾਨੂੰ ਸਹੂਲਤਾਂ ਵੀ ਦਿੰਦੀਆਂ ਨਵੇਂ ਡਰਾਈਵਰਸ ਨੂੰ ਔਰ ਹੈਲਪ ਵੀ ਕਰਦੀਆਂ ਕਿ ਅੱਗੇ ਵਧਣ ਦੇ ਵਿੱਚ। ਸੋ ਕੋਸ਼ਿਸ਼ ਕਰੋ ਵੀ ਜਿਹੜੀ ਨਾਮਵਰ ਕੰਪਨੀ ਹੈਗੀ ਉਹਦੇ ਜੁਆਇਨ ਕਰੋ। ਪੂਰ ਮੇਕ ਸ਼ੋਰ ਕਰੋ ਵੀ W2 ਤੇ ਕੰਮ ਕਰੋ। ਪਿਛਲੇ ਹਫਤੇ ਵੀ ਸਾਨੂੰ ਇੱਥੇ ਕਾਲ ਆਈ ਸੀ, ਉਹ ਕਹਿੰਦਾ ਵੀ ਭਾਜੀ ਮੇਰਾ ਟਰੱਕ ਟੋਟਲ ਹੋ ਗਿਆ, ਮੇਰੇ ਸੱਟਾਂ ਵੀ ਲੱਗ ਗਈਆਂ, ਅਨਫੋਰਚੂਨੇਟਲੀ ਮੇਰੀ ਹੈਲਥ ਇੰਸ਼ੋਰੈਂਸ ਕਹਿੰਦਾ ਕੈਂਸਲ ਹੋ ਗਈ ਸੀ, ਮੈਨੂੰ ਹਸਪਤਾਲ ਜਾਣਾ ਪਿਆ, ਹੁਣ ਕੀ ਹੋ ਸਕਦਾ? ਮੈਂ ਕਿਹਾ ਹੁਣ ਤਾਂ ਤੇਰੇ ਸਿਰੇ ਬਿੱਲ ਆਣੇ, ਹੁਣ ਕੀ ਹੋਣਾ ਹੈ ਨਾ। ਕਿ ਤੇਰੀ ਵਰਕਰਸ ਕੌਂਪ ਹੁੰਦੀ ਤੇ ਜੇ ਆਫ ਟਾਈਮ ਤੈਨੂੰ ਰਹਿਣਾ ਵੀ ਪੈਂਦਾ ਕੰਮ ਤੋਂ, ਤੈਨੂੰ ਕੰਮ ਦੇ ਪੈਸੇ ਵੀ ਮਿਲਦੇ, ਠੀਕ ਹੈ ਕਿ ਨਹੀਂ? ਅਨਪਲੋਇਮੈਂਟ ਇੰਸ਼ੋਰੈਂਸ ਵੀ ਮਿਲ ਜਾਣੀ ਸੀ। ਨਹੀਂ, ਉਹ ਕਹਿੰਦਾ ਸੀ ਅਨਪਲੋਇਮੈਂਟ। ਮੈਂ ਅਨਪਲੋਇਮੈਂਟ ਕਿੱਦਾਂ ਲੈ ਲੂੰਗੇ ਤੁਸੀਂ? ਤੈਨੂੰ ਕਿਹੜਾ ਲੇ ਆਫ ਕੀਤਾ ਹੈ ਨਾ ਉਹਨਾਂ ਨੇ। ਸੋ ਇਹ ਮੇਕ ਸ਼ੋਰ ਜ਼ਰੂਰ ਕਰੋ ਪਹਿਲਾਂ ਤੋਂ ਹੀ, ਲਾਲਚ ਨਾ ਕਰੋ, ਕਿਉਂਕਿ ਜੇ ਤੁਸੀਂ ਜਿਹੜੇ ਵੀ ਬਿਜ਼ਨਸ ਲੌਂਗ ਟਰਮ ਪੂਰੀ ਲਾਈਫ ਕੰਮ ਕਰਨਾ, ਐਵੇਂ ਸ਼ਾਰਟ ਟਰਮ ਕੁਛ ਨਹੀਂ ਹੋਣਾ। ਜਿਹੜੇ ਬਹੁਤ ਪੁਰਾਣੇ ਬੰਦੇ, ਆਪਾਂ ਅਮਰੀਕਾ 'ਚ ਬਣਨਾ ਉਹੀ ਰਹਿਣਾ, ਇੱਥੇ ਰਹਿਣਾ, ਕੋਈ ਐਡੀ ਗੱਲ ਨਹੀਂ ਹੈਗੀ। ਪੁਰਾਣੇ ਹਾਲ ਵੀ ਦੇਖ ਲਓ, ਨਵੇਂ ਹਾਲ ਵੀ ਦੇਖ ਲਓ, ਇੰਨੀ ਛੇਤੀ ਜਿਹੜਾ ਆ ਉਹ ਜੰਪ ਹੋ ਕੇ ਕੁਛ ਨਹੀਂ ਬਣਦਾ ਹੈਗਾ ਜੀ। ਮੈਂ ਤਾਂ ਤੁਹਾਨੂੰ ਦੱਸਿਆ ਵੀ 30 ਸਾਲ ਹੋ ਗਿਆ ਇੱਥੇ ਅਮਰੀਕਾ ਦੇ ਵਿੱਚ ਆਪਾਂ ਨੂੰ ਹੁਣ ਰਹਿੰਦਿਆਂ ਨੂੰ, ਤੇ ਜਿਹੜਾ ਮਾਹੌਲ ਆ, ਮਿਹਨਤ ਆ, ਜਿਹੜੀ ਕੰਮ ਆ, ਉਹ 30 ਸਾਲ ਪਹਿਲਾਂ ਵੀ ਇੱਦਾਂ ਹੀ ਚੱਲਦਾ ਸੀਗਾ, 30 ਸਾਲ ਬਾਅਦ ਵੀ ਉੱਦਾਂ ਹੀ ਚੱਲਦਾ ਆ, ਤੇ ਸ਼ਾਇਦ ਆਉਣ ਵਾਲੇ 20-25-30 ਸਾਲ ਵੀ ਤਾਂ ਇਹ ਇੱਦਾਂ ਹੀ ਚੱਲਦਾ ਰਹਿਣਾ ਹੈ। ਬਿਲਕੁਲ ਜੀ। ਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਇੰਨੀ ਗੱਲ ਹੀ ਕਰਨੀ ਚਾਹੁੰਦਾ ਵੀ ਜੋ ਆਪਣਾ ਚੱਲ ਰਿਹਾ ਇਹ ਢਾਬਿਆਂ ਪ੍ਰਤੀ, ਅੱਜ ਸਾਡਾ ਪਹਿਲਾ ਦਿਨ ਆ ਵੀ ਪ੍ਰੋਟੈਸਟ ਦਾ। ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਸਾਡਾ ਕੋਈ ਉਹਨਾਂ ਨਾਲ ਨਿੱਜੀ ਵੈਰ ਨਹੀਂ, ਕੋਈ ਦੁਸ਼ਮਣੀ ਨਹੀਂ, ਸਾਡੇ ਭਾਈਵਾਲ ਨੇ। ਪਰ ਸ਼ਰਮ ਇਸ ਗੱਲ ਦੀ ਆ ਰਹੀ ਹੈ ਵੀ ਕਿਸੇ ਵੀ ਢਾਬੇ ਵਾਲੇ ਵੱਲੋਂ ਕੋਈ ਸਟੇਟਮੈਂਟ, ਕੋਈ ਪੱਖ ਨਹੀਂ ਰੱਖਿਆ ਜਾ ਰਿਹਾ ਵੀ ਇਸ ਚੀਜ਼ ਨੂੰ ਸਲਿਊਸ਼ਨ ਇਹਦਾ ਕੱਢਿਆ ਜਾ ਸਕੇ। ਪੂਰੀ ਕਮਿਊਨਿਟੀ ਦੀ, ਪੂਰੇ ਅਮਰੀਕਾ ਦੇ ਵਿੱਚ ਕੀ ਇੰਡੀਆ ਤੱਕ ਹੁਣ ਥੂ ਹੋਣ ਲੱਗ ਗਈ ਆ। ਸੋ ਆਪ ਨੂੰ ਇਸ ਚੀਜ਼ ਦਾ ਸ਼ਰਮ ਮਹਿਸੂਸ ਹੁੰਦੀ ਹੈ ਵੀ ਆਪਦੇ ਬੰਦੇ ਹੋ ਕੇ ਵੀ ਆਪਾਂ ਇਸ ਚੀਜ਼ ਨੂੰ ਸੁਲਝਾ ਨਹੀਂ ਸਕੇ ਹਜੇ ਤੱਕ,
ਤੇ ਬਾਕੀ ਸਿਰਫ 2 ਰੈਸਟੋਰੈਂਟ ਵਾਲਿਆਂ ਦੀ ਸਟੇਟਮੈਂਟ ਆਈ ਹੈ। ਇੱਕ ਮੇਰਾ ਵੀਰ ਯੁੱਧਵੀਰ, ਸ਼ਾਇਦ ਉਹ ਨਾਮ ਹੈ, ਸੈਕਰਾਮੈਂਟੋ ਤੋਂ, ਉਹਨਾਂ ਨੇ ਬਹੁਤ ਵਧੀਆ ਬਿਆਨ ਦਿੱਤੇ ਆ, ਬਹੁਤ ਵਧੀਆ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਆ ਵੀ ਬਹੁਤ ਫੂਡ ਉਹਨਾਂ ਦਾ ਹੈ ਵੀ ਬਹੁਤ ਵਧੀਆ, ਗੁੱਡ ਰਿਜ਼ਲਟ ਬਹੁਤ ਵਧੀਆ ਉਹਨਾਂ ਦਾ। ਤੇ ਦੂਜਿਆਂ ਨੂੰ ਵੀ ਉਹਨਾਂ ਨੇ ਸਲਾਹ ਦਿੱਤੀ ਹੈ ਵੀ ਸਾਰੇ ਆਪਣੀਆਂ ਗਲਤੀਆਂ ਨੂੰ ਸੁਧਾਰੋ ਰੈਸਟੋਰੈਂਟ ਵਾਲਿਆਂ ਨੂੰ। ਉਲਟ ਕੀ ਰੈਸਟੋਰੈਂਟ ਵਾਲਿਆਂ ਦੀ ਕਾਲ ਉਹਦੇ ਕੋਲ ਗਈ ਕਿਸੇ ਬੰਦੇ ਦੀ ਵੀ ਤੂੰ ਟੱਕਰਾਂ ਦਾ ਕਿਉਂ ਪੱਖ ਲੈ ਰਿਹਾ, ਆਪਣੀਆਂ ਗਲਤੀਆਂ ਸੁਧਾਰਨ ਦੀ ਬਜਾਏ ਉਹਨੂੰ ਵੀ ਰੋਕ ਰਹੇ ਆ। ਕਿਸੇ ਵੀ ਹੋਰ ਢਾਬੇ ਵਾਲੀ ਦੀ ਸਟੇਟਮੈਂਟ ਨਹੀਂ ਆਈ। ਸੋ ਮੈਂ ਇਹੀ ਬੇਨਤੀ ਕਰਦਾ ਵੀ ਇਸ ਚੀਜ਼ ਨੂੰ ਛੇਤੀ ਤੋਂ ਛੇਤੀ ਸੁਲਝਾਓ, ਅੱਗੇ ਨਾ ਵਧਾਓ। ਇਹ 'ਚ ਆਪਣੀ ਪੂਰੀ ਕਮਿਊਨਿਟੀ ਦੀ ਬੇਇੱਜ਼ਤੀ ਹੈ ਤੇ ਦੂਰ ਦੂਰ ਤੱਕ ਥੂ ਹੋ ਰਹੀ ਆ ਵੀ ਕਿਸੇ ਨੂੰ ਮੌਕਾ ਹੋਰ ਨਾ ਦਿਓ। ਤੇ ਅਸੀਂ ਨਹੀਂ ਚਾਹੁੰਦੇ ਵੀ ਇਹ ਢਾਬੇ ਬੰਦ ਹੋਣ ਜਾਂ ਕੋਈ ਨੁਕਸਾਨ ਹੋਵੇ ਇਹਨਾਂ ਵੀਰਾਂ ਦਾ। ਅਸੀਂ ਉਸੇ ਤਰ੍ਹਾਂ ਹੀ ਚੱਲਣਾ ਚਾਹੁੰਦੇ ਹਾਂ, ਪਰ ਇਹਨਾਂ ਦਾ ਐਟੀਟਿਊਡ ਨਹੀਂ ਘਟ ਰਿਹਾ। ਧੰਨਵਾਦ ਜੀ। ਜੀ ਧੰਨਵਾਦ ਜੀ। ਅਗਲੇ ਕਾਲਰ ਰਾਜਾ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜਾ ਅੱਜ ਹੁਣ ਟੌਪਿਕ ਚੱਲ ਰਿਹਾ ਇਹਦੇ 'ਤੇ ਦੇਖੋ, ਢਾਬੇ ਵਾਲੇ ਥੋੜ੍ਹੀ ਜਿਹੀ ਆਪਣੇ ਡਰਾਈਵਰ ਵੀਰਾਂ ਦੀ ਵੀ ਗਲਤੀ ਆ। ਮੇਨ ਢਾਬੇ, ਸਾਰੇ ਢਾਬੇ ਵਾਲੇ ਮਾੜੇ ਨਹੀਂ, ਜਿਨ੍ਹਾਂ ਦੇ ਕੁਝ ਪੁਰਾਣੇ ਹੋ ਜਾਂਦੇ ਆ ਨਾ, ਪੈਰ ਲੱਗ ਜਾਂਦੇ ਆ, ਉਹ ਮਗਰੋਂ ਟੇਕ ਕੇਅਰ ਕਰਨ ਨੂੰ ਹਟ ਜਾਂਦੇ ਆ। ਹੁਣ ਨਵੇਂ ਜਿਹੜੇ ਢਾਬੇ ਖੁੱਲ੍ਹੇ ਆ ਉਹ ਬਹੁਤ ਵਧੀਆ ਫੂਡ ਦੇ ਰਹੇ ਆ, ਕਿਉਂਕਿ ਉਹਨਾਂ ਨੇ ਆਪਦੀ ਮਾਰਕੀਟ ਬਣਾਉਣੀ ਆ ਤੇ ਉਹਨਾਂ ਦੀ ਕੋਈ ਕੰਪਲੇਨ ਨਹੀਂ, ਜਾਂ ਬਾਥਰੂਮ ਵੀ ਵਧੀਆ ਸਾਫ਼ ਰੱਖਦੇ ਆ। ਆਪਣੇ ਜਿਹੜੇ ਪੁਰਾਣੇ ਹੁਣ ਜਾਂ ਟੀਏ ਪੈਟਰੋ ਤੇ ਉਹਨਾਂ ਨੇ ਆਪਦਾ ਪੱਕਾ ਵਰਕ ਰੱਖਿਆ ਹੋਇਆ, ਜਿਹਨੇ 2-2 ਘੰਟਿਆਂ ਬਾਅਦ ਬਾਥਰੂਮ ਕਲੀਨ ਕਰਨਾ। ਆਪਣੇ ਵਾਲੇ ਸਵੇਰੇ ਜਾਂ ਅੱਧੀ ਰਾਤ ਨੂੰ ਸਾਫ਼ ਕਰਦੇ ਆ ਇੱਕ ਵਾਰ, ਕਿਉਂਕਿ ਤੁਹਾਨੂੰ ਪਤਾ ਬੰਦਾ ਰੱਖਣ ਤੋਂ ਥੋੜ੍ਹਾ ਜਿਹਾ ਹਟਦੇ ਆ ਪੈਸੇ ਖਰਚਣ ਤੋਂ। ਤੇ ਆਪਣੇ ਪੰਜਾਬੀਆਂ ਦੀ ਗਲਤੀ ਇਹ ਆ, ਪਿਛਲੀ ਵਾਰ ਪੈਲਸਵੀਨੀਆਈਟੀ ਤੇ ਪੰਜਾਬੀ ਮੁੰਡੇ, ਉਹਨਾਂ ਦੇ ਵਧੀਆ ਜਾਣੀ ਕਿ ਕੱਪੜੇ, ਪਰਸਨੈਲਿਟੀ ਦੇਖਣ ਨੂੰ ਲੱਗਦੀ ਸੀਗੀ, ਹਾਂ ਬਈ ਪੜ੍ਹੇ ਲਿਖੇ ਲੱਗਦੇ ਸੀ, ਪਰ ਉਹਨਾਂ ਦੇ ਕੰਮ ਦੇਖੋ, ਉਹਨਾਂ ਦੀ ਫਲਾਈਂਗ ਜੇ ਤੇ ਜਿੱਥੇ ਕੋਕ ਵਾਲੀਆਂ ਮਸ਼ੀਨ ਆ, ਕੋਕ ਵਾਲੇ ਕੱਪ ਲਿਜਾ ਕੇ ਬਾਥਰੂਮ ਦੇ ਵਿੱਚ 3 ਜਾਣੇ ਉਹਨਾਂ ਦੇ ਕੱਪ ਚੱਕ ਕੇ ਉੱਥੇ ਉਹਨਾਂ ਨੂੰ ਯੂਜ਼ ਕਰ ਰਹੇ ਆ। ਕੁਛ ਡਰਾਈਵਰਾਂ ਦੀ ਵੀ ਗਲਤੀ ਆ ਤੇ ਢਾਬੇ ਵਾਲੇ ਮੈਂ ਕਹਿੰਦਾ ਵੀ ਨਵੇਂ ਦੇ ਕੋਈ ਕੰਪਲੇਨ ਨਹੀਂ। ਕੁਛ ਪੁਰਾਣੇ ਢਾਬੇ ਤਾਂ ਇੰਨੇ ਬਾਥਰੂਮ ਗੰਦੇ ਆ, ਮੱਖੀਆਂ ਭਣਕਦੀਆਂ ਵੀ ਤੁਸੀਂ ਬਾਥਰੂਮ ਜਾ ਕੇ ਆਪਾਂ ਨੂੰ ਇੰਡੀਆ ਵਾਲਾ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਯਾਦ ਆ ਜਾਂਦਾ। ਤੇ ਇੰਨਾ ਮੈਂ ਕਹਿੰਦਾ ਵੀ ਡਰਾਈਵਰਾਂ ਨੂੰ ਵੀ ਆਪਾਂ ਨੂੰ ਸਫਾਈ ਰੱਖਣੀ ਆਪਣਾ ਵੀ ਫਰਜ਼ ਆ ਤੇ ਢਾਬੇ ਵਾਲਿਆਂ ਦਾ ਵੀ ਦੋਨੇ ਜਾਣੇ ਆਪਣਾ ਫਰਜ਼ ਸਮਝੋ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਾਜ। ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਭਰਾਵਾਂ ਨੂੰ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਨਾ ਰਮਨ ਵੀਰ ਜੀ ਨੇ ਵੀ ਵੀਰ ਜੀ ਡਿਸਕ੍ਰਾਈਬ ਕੀਤਾ ਸੀਗਾ ਵੀ ਸਾਰੇ ਇੱਕੋ ਜਿਹੇ ਨਹੀਂ ਹੈਗੇ। ਸੋ ਵੀਰ ਜੀ ਮੈਨੂੰ 3 ਸਾਲ ਹੋ ਗਏ, ਮੈਂ 5 ਦੇ ਉੱਤੇ ਚੱਲਦਾ ਹਾਂ, ਹੈ ਨਾ ਜੀ। ਤੇ ਮੈਂ ਪੋਲੀਟੀਕਲੀ ਨਾਮ ਵੀ ਲਵਾਂਗਾ 257 ਦੇ ਉੱਤੇ। ਜਦੋਂ ਆਪਾਂ ਸੈਕਰਾਮੈਂਟੋ ਟੂ LA ਜਾਂਦੇ ਹਾਂ ਨਾ ਵੀਰ ਜੀ, 257 ਦਾ ਐਗਜ਼ਿਟ ਕੱਢੋ ਤੇ ਟੀਏ ਦਾ ਗੈਸ ਸਟੇਸ਼ਨ ਆ, ਉਹਦੇ ਸਾਹਮਣੇ ਹੈਗਾ ਟੇਸਟ ਆਫ ਇੰਡੀਆ ਢਾਬਾ ਜੀ। ਵੀਰ ਜੀ ਮੈਨੂੰ 3 ਸਾਲ ਦੇ ਵਿੱਚ ਕਦੀ ਵੀ ਅੱਜ ਤੱਕ ਹੁਣ ਤੱਕ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਈ। ਉਹਨਾਂ ਦਾ ਢਾਬਾ ਬਹੁਤ ਕਲੀਨ ਹੁੰਦਾ ਆ, ਖਾਣਾ ਭਾਜੀ ਐਵਰੀ ਟਾਈਮ ਫਰੈਸ਼ ਹੁੰਦਾ ਆ। ਮੇਰੇ ਨਾਲ ਇੱਕ ਵਾਰੀ ਮਿਸਅਪ ਹੋਇਆ ਸੀਗਾ ਕਿ ਆਰਡਰ ਮੇਰਾ ਗਲਤ ਹੋ ਗਿਆ ਸੀ, ਉਹਨੇ ਮੇਰੇ ਨਾਲ ਇੰਨਾ ਕੋਆਪਰੇਟ ਕੀਤਾ, ਮੈਨੂੰ ਉਹਨੇ ਨਵਾਂ ਬਣਾ ਕੇ ਦੇ ਦਿੱਤਾ। ਤੇ ਮੈਂ ਇਹ ਚਾਹੁੰਦਾ ਹਾਂ ਕਿ ਜਿਹੜੇ ਢਾਬੇ ਗੰਦੇ ਨੇ ਉਹਨਾਂ ਦਾ ਵਿਰੋਧ ਕਰੋ, ਪਰ ਜਿਹੜੇ ਸਹੀ ਨੇ ਉਹਨਾਂ ਨੂੰ ਸਹੀ ਵੀ ਕਹਿਣਾ ਚਾਹੀਦਾ ਹੈ ਵੀਰ ਜੀ। ਬਿਲਕੁਲ ਮੈਂ ਇੰਨੀ ਹੀ ਬੇਨਤੀ ਕਰਾਂਗਾ ਵੀਰ ਜੀ। ਧੰਨਵਾਦ, ਥੈਂਕ ਯੂ ਜੀ। ਮਿਹਰਬਾਨੀ, ਥੈਂਕ ਯੂ ਜੀ। ਜੀ ਬਿਲਕੁਲ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਆ ਵੀ ਸਾਰੇ ਮਾੜੇ ਨਹੀਂ ਹੁੰਦੇ, ਦੋਨੋਂ ਪਾਸੋਂ ਹੀ ਜੇ ਕੋਈ ਕਹਿ ਦੇਵੇ ਵੀ ਉਹ ਵੀ ਸਾਰੇ ਮਾੜੇ ਆ ਤੇ ਉਹ ਵੀ ਸਾਰੇ ਮਾੜੇ, ਉਹ ਜਰਨਲਾਈਜ਼ ਜਿਹੜੀ ਗੱਲ ਆ ਉਹ ਫਿਰ ਕਰਨੀ ਹੁੰਦੀ ਆ, ਉਹ ਠੀਕ ਨਹੀਂ ਹੁੰਦੀ। ਪਰ ਇਹ ਆ ਵੀ ਹਾਂ, ਜਿੱਦਾਂ ਪਹਿਲਾਂ ਵੀ ਬਹੁਤ ਸਾਰੇ ਲੋਕ ਕਹਿ ਕੇ ਗਏ ਆ, ਜਿੱਦਾਂ ਕਹਿ ਰਹੇ ਆ ਵੀ ਐਟਲੀਸਟ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਅਪਰੋਚ ਜਾਂ ਪਬਲਿਕ ਤੌਰ ਦੇ ਉੱਤੇ ਆ ਕੇ ਜ਼ਰੂਰ ਕਹਿਣਾ ਚਾਹੀਦਾ ਵੀ ਹਾਂ ਅਸੀਂ ਅੱਗੇ ਤੋਂ ਸੁਧਾਰ ਕਰਾਂਗੇ, ਵੀ ਬਾਈਕਾਟ ਜਿਹੜਾ ਉਹ ਨਾ ਕਰੋ, ਕਿਉਂਕਿ ਉਹਦੇ ਨਾਲ ਫਾਇਦਾ ਕੀ, ਨੁਕਸਾਨ ਹੀ ਆ ਆਪਣੀ ਕਮਿਊਨਿਟੀ ਨੂੰ ਜਿਹੜਾ ਉਹ ਨੁਕਸਾਨ ਆ। ਆਪਾਂ ਬਾਰ-ਬਾਰ ਇਹ ਚੀਜ਼ ਨੂੰ ਕਹਿ ਰਹੇ ਹਾਂ, ਆਪਾਂ ਮਾਈਨੋਰਟੀਜ਼ ਦੇ ਵਿੱਚੋਂ ਮਾਈਨੋਰਟੀ ਦੇ ਵਿੱਚ ਆ ਇੱਥੇ ਜਿਹੜੇ ਉਹ ਰਹਿ ਰਹੇ ਆ, ਅਤੇ ਆਪਾਂ ਆਪਣੇ ਹੀ ਜਿਹੜੇ ਭੈਣਾਂ ਭਰਾਵਾਂ ਦੀ ਰੋਜੀ ਰੋਟੀ ਆ, ਉਹਨਾਂ ਦਾ ਬਿਜ਼ਨਸ ਆ, ਹੈਲਥ ਆ, ਉਹ ਸਾਰੀਆਂ ਚੀਜ਼ਾਂ ਦੇ ਇੱਕ ਦੂਜੇ ਦੀ ਟੇਕ ਕੇਅਰ ਕਰਨੀ ਆ, ਨਾ ਕਿ ਜਿਹੜਾ ਜੀ ਆਪਾਂ ਉਹਨਾਂ ਨੂੰ ਪਿੱਛੇ ਜਿਹੜਾ ਉਹ ਪਛਾੜਨ ਦਾ ਜਿਹੜਾ ਉਹ ਕੰਮ ਕਰਨਾ ਆ। ਸੋ ਜਿਹੜੇ ਮਸਲੇ ਉਹਨਾਂ ਦੇ ਆ ਉਹ ਇੱਕ ਦੂਜੇ ਦੇ ਨਾਲ ਬੈਠ ਕੇ ਸੁਲਝਾਓ, ਤਾਂ ਜੋ ਦੋਨਾਂ ਦੇ ਲਈ ਜਿਹੜਾ ਆ ਇਹ ਓਪਰਚੁਨਿਟੀ ਬੈਟਰ ਹੋਵੇ, ਵਧੀਆ ਹੋਵੇ, ਡਰਾਈਵਰ ਵੀ ਖੁਸ਼ ਹੋਣ, ਢਾਬੇ ਵਾਲੇ ਵੀ ਖੁਸ਼ ਹੋਣ। ਇਨ ਦੀ ਐਂਡ ਜਿੱਦਾਂ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ, ਸਬਵੇ ਖਾ ਕੇ, ਬਰਗਰ ਖਾ ਕੇ ਉਹ ਦਿਲ ਨਹੀਂ ਭਰਦਾ, ਢਿੱਡ ਤਾਂ ਰੱਜ ਜਾਂਦਾ, ਪਰ ਜਿਹੜੀ ਉਹ ਦਿਲ ਨਹੀਂ ਜਿਹੜਾ ਉਹ ਭਰਦਾ, ਉਹ ਰੋਟੀ ਖਾ ਕੇ ਜਿਹੜਾ ਉਹ ਨਜ਼ਾਰਾ ਆਉਂਦਾ ਆ। ਸੋ ਇਹ ਸਾਰਿਆਂ ਨੂੰ ਹੀ ਇੱਕ ਦੂਜੇ ਨੂੰ ਜਿਹੜਾ ਹੈ ਇਸ ਦੇ ਵੱਲ ਨੂੰ ਹੰਬਲਾ ਮਾਰਨ ਦੀ ਜ਼ਰੂਰਤ ਆ, ਕਿਉਂਕਿ ਬਾਅਦ ਦੇ ਵਿੱਚ ਇਹ ਅੱਜ 15 ਦਿਨਾਂ ਦਾ ਹੋਇਆ ਆ, ਕੱਲ੍ਹ ਨੂੰ ਉੱਧਰੋਂ ਕੁਛ ਕਰ ਦੇਣਗੇ, ਫਿਰ ਇੱਧਰੋਂ ਕੁਛ ਹੋਊਗਾ, ਉਹ ਅੱਗੇ ਤੋਂ ਅੱਗੇ ਗੱਲ ਜਿਹੜੀ ਉਹ ਵੱਧਦੀ ਜਾਣੀ ਆ।
ਫਿਰ ਇਹ ਆ ਵੀ ਬੈਠ ਕੇ ਪਹਿਲੋਂ ਹੀ ਜਿਹੜਾ ਇਸ ਨੂੰ ਸੁਲਝਾਉਣ ਦੀ ਜਿਹੜੀ ਉਹ ਜ਼ਰੂਰ ਕੋਸ਼ਿਸ਼ ਕਰੋ, ਕਿਉਂਕਿ ਸੇਕ ਤਾਂ ਲੱਗਣਾ ਹੀ ਲੱਗਣਾ। ਜੇ ਤੁਸੀਂ ਕਹੂਗਾ ਵੀ ਕੋਈ ਢਾਬੇ ਵਾਲਾ ਕਹੂਗਾ ਵੀ ਨਹੀਂ ਜੀ ਸਾਨੂੰ ਫਰਕ ਨਹੀਂ ਪੈਣਾ, ਇਹ ਇੱਦਾਂ ਦੀ ਗੱਲ ਨਹੀਂ ਆ। ਫਰਕ ਤਾਂ ਜਿਹੜਾ ਉਹ ਜ਼ਰੂਰ ਪਊਗਾ। ਜੇ ਮੰਨ ਲਓ ਜਿੰਨੇ ਵੀ ਆ, ਜੇ ਸਾਰੇ ਵੀ ਨਹੀਂ ਆ, 50% ਵੀ ਉਹਨਾਂ ਦੇ ਵਿੱਚੋਂ ਜੇ ਨਾ ਜਾਣਾ ਬੰਦ ਕਰ ਦੇਣ ਤਾਂ ਓਬਵੀਅਸਲੀ ਬਿਜ਼ਨਸ ਦੇ ਉੱਤੇ ਜਿਹੜਾ ਫਰਕ ਪੈਣਾ। ਸੋ ਇਹ ਦੋਨੋਂ ਪਾਸਿਆਂ ਨੂੰ ਹੀ ਜਿਹੜਾ ਆ ਹੁਣ ਬੈਠ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਜ਼ਰੂਰਤ ਦੇ ਵੱਲ ਨੂੰ ਹੈਗਾ, ਕਿਉਂਕਿ ਬਾਅਦ ਦੇ ਵਿੱਚ ਜਿੱਦਾਂ ਰਮਨ ਹੋਣੀ ਵੀ ਕਹਿੰਦੇ ਵੀ ਸ਼ਿਕਾਇਤ ਕਰੋਗੇ ਉਹ ਫਿਰ ਉਹਨਾਂ ਦੇ ਵੀ ਬਿਜ਼ਨਸ ਬੰਦ ਹੋਣਗੇ, ਉਹਦਾ ਵੀ ਕੋਈ ਉਹਨਾਂ ਨੂੰ ਫਾਇਦਾ ਨਹੀਂ ਆ। ਇਹ ਚਾਹੁੰਦੇ ਨੇ ਵੀ ਬਿਜ਼ਨਸ ਵੀ ਚੱਲਦੇ ਨੇ, ਰੋਟੀ ਵੀ ਆਪਾਂ ਨੂੰ ਠੀਕ ਜਿਹੜੀ ਉਹ ਮਿਲਦੀ ਰਹੇ। ਸੋ ਵਿੱਚ ਵਿਚਾਲੇ ਜਿਹੜਾ ਆ ਹੁਣ ਵਿਚਾਲੇ ਵਾਲਾ ਰਾਹ ਜਿਹੜਾ ਉਹ ਲੱਭੋ, ਜਿੰਨੇ ਦੇ ਰਹੇ ਆ ਉਸ ਹਿਸਾਬ ਦੇ ਨਾਲ ਵਧੀਆ ਸਰਵਿਸ ਜਿਹੜੀ ਉਹਨਾਂ ਨੂੰ ਉਹ ਮਿਲੇ, ਉਹ ਵੀ ਖੁਸ਼ ਤੇ ਤੁਸੀਂ ਵੀ ਜਿਹੜੇ ਉਹ ਖੁਸ਼ ਦੇ ਖੁਸ਼। ਅਗਲੇ ਜਿਹੜੇ ਕਾਲਰ ਨੇ ਗੁਰਨਾਮ ਜੀ। ਹਾਂਜੀ ਵੀਰ ਜੀ, ਮੈਂ ਇੱਥੋਂ ਵਿਆਮਿਕ ਤੋਂ ਬੋਲਦਾ ਹਾਂ ਜੀ। ਜੋ ਵੀ ਗਲਤੀ ਹੁਣ ਜਿਹੜੇ ਰੈਸਟੋਰੈਂਟ ਸਹੀ ਆ ਮੈਂ ਉਹ ਵੀ ਗੱਲ ਕਰਦਾ, ਉਹ ਵੀ ਸਫਾਈ ਰੱਖਦੇ, ਇਹਨਾਂ ਦਾ ਫਰਜ਼ ਆ। ਜਿਹੜੇ ਗੰਦੇ ਰੈਸਟੋਰੈਂਟ ਆ ਉਹਨਾਂ ਨੂੰ ਮੈਂ ਕਹਿੰਦਾ ਤੁਸੀਂ ਆਪਣੀਆਂ ਸਫਾਈਆਂ ਸਾਰੀਆਂ ਹਾਈਜੀਨ ਰੱਖੋ। ਜਿਹੜੇ ਸਾਡੇ ਭਰਾ ਆਉਂਦੇ ਆ ਉਹਨਾਂ ਦਾ ਵੀ ਫਰਜ਼ ਬਣਦਾ, ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਰਹਿਣ ਦਿਓ, ਖਲਾਰਾ ਨਾ ਪਾਵੋ। ਸਾਡੇ ਭਰਾ ਆ, ਅਸੀਂ ਉਹਨਾਂ ਨਾਲ ਵੱਡੇ ਬਣਨਾ, ਉਹਨਾਂ ਨੇ ਸਾਡੇ ਨਾਲ ਵੱਡੇ ਬਣਨਾ। ਸਾਡੀ ਦੋਨਾਂ ਹੱਥਾਂ ਨਾਲ ਵੱਜਦੀ ਆ। ਮੇਰੀ ਸਾਰੇ ਟਰੱਕ ਭਰਾਵਾਂ ਨੂੰ ਇਹ ਬੇਨਤੀ ਆ, ਜਦੋਂ ਤੁਸੀਂ ਵੀ ਗੈਸ ਸਟੇਸ਼ਨ ਤੇ ਕਿਸੇ ਟਰੱਕ ਸਟਾਪ ਤੇ ਜਾਂਦੇ ਆ, ਪਲੀਜ਼ ਜਿੱਥੇ ਕੋਈ ਗੈਸ ਵਾਲਾ ਤੇਲ ਪਾਉਂਦਾ, ਜਿੱਥੇ ਕੋਈ ਤੁਸੀਂ ਤੇਲ ਨਹੀਂ ਪਾਉਣਾ, ਉੱਥੇ ਤੁਸੀਂ ਆਪਣਾ ਟਰੱਕ ਪਾਰਕ ਨਾ ਕਰੋ। ਗੋਰਿਆਂ ਨੂੰ ਪ੍ਰੋਬਲਮ ਆਉਂਦੀ ਆ, ਬਹੁਤ ਵੱਡੀ ਪ੍ਰੋਬਲਮ ਆਉਂਦੀ। ਜਦੋਂ ਅਸੀਂ ਪਿਆਰ ਨਾਲ ਗੱਲ ਕਰਦੇ, ਭਰਾ ਜੀ ਇੱਥੇ ਟਰੱਕ ਨਾ ਲਾਓ, ਕਹਿੰਦਾ ਮੈਂ 2 ਮਿੰਟ ਅਟਕਣਾ। ਉਹ ਗੋਰਾ ਕਹਿੰਦਾ ਤੁਹਾਡੇ ਬੰਦੇ ਕਿਉਂ ਕਰਦੇ ਆ? ਮੈਂ ਕਿਹਾ ਵੀਰੇ ਗੋਰੇ ਵੀਰੇ ਇੱਥੇ ਰਿਕੁਐਸਟ ਕਰ ਸਕਦੇ ਆ, ਜੇ ਸਾਡੇ ਕੋਲ ਗਲਤੀ ਹੁੰਦੀ ਉਹਦੇ ਲਈ ਅਸੀਂ ਵੀ ਮਾਫੀ ਮੰਗਦੇ, ਮੈਂ ਰੈਸਟੋਰੈਂਟ ਵੱਲੋਂ ਸਾਰੇ ਵੱਲੋਂ ਅਸੀਂ ਮੰਗਦੇ ਹਾਂ। ਪਰ ਕਈ ਚੀਜ਼ਾਂ ਹੁੰਦੀਆਂ, ਮੈਂ ਭਰਾਵਾਂ ਨੂੰ ਇਹ ਕਹਿੰਦਾ ਸਾਨੂੰ ਪਹਿਲਾਂ ਚੀਜ਼ ਦੱਸੋ, ਤੁਹਾਨੂੰ ਚੀਜ਼ ਸਹੀ ਜਾਵੇ। ਤੁਸੀਂ ਚੀਜ਼ ਚੱਕਣ ਤੋਂ ਪਹਿਲਾਂ ਦੇਖ ਲਵੋ, ਤੁਹਾਨੂੰ ਚੀਜ਼ ਗਲਤ ਨਾ ਜਾਵੇ, ਤੁਸੀਂ ਹੁਣ ਚੈੱਕ ਕਰ ਸਕਦੇ ਆ। ਬਾਅਦ ਜਦੋਂ ਤੁਸੀਂ ਸੜਕ ਤੇ ਚੱਲ ਗਏ ਮੁੜ ਕੇ ਚੀਜ਼ ਵੀ ਗਲਤ ਹੋ ਗਈ, ਅਸੀਂ ਸਹੀ ਨਹੀਂ ਕਰ ਸਕਦੇ। ਹਾਂ ਅਸੀਂ ਕੰਪਰੋਮਾਈਜ਼ ਜ਼ਰੂਰ ਕਰਾਂਗੇ, ਜੇ ਉਹਦੇ ਵਿੱਚ ਵੀ ਗਲਤੀ ਆ ਫੇਰ ਸਾਨੂੰ ਦੱਸੋ। ਅਸੀਂ ਹਰੇਕ ਗੱਲ ਦੇ ਉੱਤੇ ਆਪਣੇ ਟੱਕਾ ਭਰਾਵਾਂ ਨਾਲ ਹੀ ਖੜੇ ਆ, ਇਹ ਸਾਡੇ ਨਾਲ ਖੜਿਆ, ਇੱਕ ਦੂਜੇ ਨਾਲ ਹੀ ਆਪਾਂ ਕੰਮ ਚੱਲਣਾ। ਜੇ ਕਹੀਏ ਸਾਡੇ 'ਚ ਨਹੀਂ ਗਲਤੀਆਂ, ਸਾਡੇ 'ਚ ਵੀ ਗਲਤੀਆਂ ਹੋ ਸਕਦੀਆਂ। ਅਸੀਂ ਇੱਕ ਇਨਸਾਨ ਆ, ਗਲਤੀਆਂ ਦਾ ਪੁਤਲਾ ਆ ਸਾਰੇ ਬੰਦੇ। ਜੇ ਕਹੇ ਮੈਂ ਪਰਫੈਕਟ ਹਾਂ, ਅਸੀਂ ਪਰਫੈਕਟ ਨਹੀਂ ਹੈਗੇ। ਇਹ ਗੱਲ ਮੈਂ ਸਾਰਿਆਂ ਉਹ ਭਰਾਵਾਂ ਨੂੰ ਗੱਲ ਕਰਦਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਦੋਂ ਤੁਸੀਂ ਜਾਣਦੇ ਵੀ ਆ ਤੁਸੀਂ ਵੀ ਇੱਜ਼ਤ ਦਿਓ, ਉਹ ਵੀ ਇੱਜ਼ਤ ਦਈਏ, ਅਸੀਂ ਵੀ ਇੱਜ਼ਤ ਦਈਏ ਤੁਹਾਨੂੰ ਬਰਾਬਰ। ਜੀ ਧੰਨਵਾਦ ਜੀ, ਥੈਂਕ ਯੂ ਗੁਰਨਾਮ ਸਿੰਘ ਜੀ। ਬਿਲਕੁਲ, ਨਾਲੇ ਆਪਾਂ ਪੰਜਾਬੀ ਰੇਡੀਓ USA ਵੱਲੋਂ ਤਾਂ ਹਮੇਸ਼ਾ ਕਹਿੰਦੇ ਆ ਵੀ ਜਿਹੜੇ ਆਪਣੀ ਲੋਕਲ ਕਮਿਊਨਿਟੀ ਆ, ਆਪਣੇ ਬਿਜ਼ਨੈਸਸ ਆ, ਉਹਨਾਂ ਨੂੰ ਜ਼ਰੂਰ ਸਪੋਰਟ ਕਰੋ। ਜੀ ਆਪਾਂ ਦੇਖਿਆ ਹੀ ਆ ਕਰੋਨਾ ਵਾਇਰਸ ਦੇ ਦੌਰਾਨ ਗੋਰੇ ਜਿਹੜੇ ਆ ਕਿੱਦਾਂ ਫਾਰਮਰਸ ਮਾਰਕੀਟ ਆ, ਲੋਕਲ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਕਿੱਦਾਂ ਸਪੋਰਟ ਕਰਦੇ ਆ, ਕਿਉਂਕਿ ਵੱਡੀਆਂ ਕੰਪਨੀਆਂ ਨੇ ਆਲਰੇਡੀ ਟੇਕ ਓਵਰ ਕਰਨਾ ਸ਼ੁਰੂ ਕਰਤਾ। ਹੁਣ ਦੇਖੋ ਵੀ ਗੈਸ ਸਟੇਸ਼ਨਾਂ ਦੇ ਕਿੱਦਾਂ ਕਾਸਕੋ ਨੇ ਆ ਗਏ, ਉਹਦੇ ਆਲੇ ਦੁਆਲੇ 4-4 ਬਲਾਕ ਤੇ ਬੰਦ ਹੋ ਗਏ। ਹੁਣ ਵਾਲਮਾਰਟ ਨੇ ਵੀ ਗੈਸ ਸਟੇਸ਼ਨ ਲਿਆਣੇ ਸ਼ੁਰੂ ਕਰਤੇ। ਸੋ ਅਲਟੀਮੇਟਲੀ ਇਹ ਕਿਉਂਕਿ ਆਪਣੇ ਬੰਦਿਆਂ ਦੀ ਬਿਜ਼ਨਸ ਦਾ ਅਸਰ ਤਾਂ ਪੈਣਾ ਹੀ ਆ ਜੀ। ਜੀ ਤੇ ਬਿਲਕੁਲ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ, ਜਿੱਦਾਂ ਟੀਕੇ ਵਾਲੇ ਫਲਾਈਂਗ ਜੇ ਵਾਲੇ ਆ, ਉਹਨਾਂ ਕੋਲ ਤਾਂ ਥਾਂ ਵਾਧੂ ਆ। ਉਹਨਾਂ ਨੇ ਵਿੱਚ ਆਪਣੇ ਜਿਹੜਾ ਬਣਾਇਆ ਆ ਉਹਦੇ ਵਿੱਚ ਬਾਅਦ ਦੇ ਵਿੱਚ ਇੰਡੀਅਨ ਫੂਡ ਜਿਹੜਾ ਉਹ ਸਰਵ ਕਰਨਾ ਸ਼ੁਰੂ ਕਰ ਦਿੱਤਾ। ਫਿਰ ਜਿਹੜੇ ਬਾਕੀ ਢਾਬੇ ਵਾਲੇ ਆ ਉਹਨਾਂ ਦੇ ਲਈ ਵੀ ਨੁਕਸਾਨ ਹੈਗਾ, ਕਿਉਂਕਿ ਜਿੰਨੀ ਲੋਕੇਸ਼ਨਸ ਉਹਨਾਂ ਦੀਆਂ ਉਹਦੇ ਬਰਾਬਰ ਦੇ ਢਾਬੇ ਤਾਂ ਨਹੀਂ ਹੈਗੇ ਅਜੇ, ਉਨੇ ਹੈਗੇ ਹੈ ਨਾ। ਸੋ ਜਿੱਥੇ ਕਿਤੇ ਜਿਹੜਾ ਹੁੰਦਾ ਆ, ਸੋ ਦੋਨੋਂ ਪਾਸਿਓਂ ਜਿੱਦਾਂ ਇਹਨਾਂ ਨੇ ਕਿਹਾ ਵੀ ਗਲਤੀ ਨੂੰ ਸਵੀਕਾਰ ਕਰਕੇ ਉਸ ਨੂੰ ਸੁਧਾਰਨਾ ਦੋਨੋਂ ਹੀ ਪਾਸਿਓਂ ਜਿਹੜਾ ਉਹ ਜ਼ਰੂਰੀ ਹੈਗਾ ਆ। ਚਮਕੌਰ ਸਿੰਘ ਜੀ। ਹਾਂਜੀ ਚਮਕੌਰ ਸਿੰਘ ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ। ਵੀਰ ਜੀ ਮੈਂ 15-16 ਸਾਲ ਟਰੱਕ ਚਲਾਇਆ ਜੀ, ਮੇਰਾ ਇੱਕ ਤਜਰਬਾ ਕਾਫੀ ਲੰਬਾ ਹੈਗਾ। ਹੁਣ ਤਾਂ ਮੈਂ ਛੱਡ ਦਿੱਤਾ, ਅਸਲ ਵਿੱਚ ਦੋਨੇ ਧਿਰਾਂ ਹੀ ਥੋੜੀ ਗਲਤੀ ਹੈਗੀ ਆ ਜੀ। ਢਾਬਿਆਂ ਵਾਲਿਆਂ ਵਾਸਤੇ ਮੈਂ ਕਹਿੰਦਾ ਵੀਰੋ, ਜੇ ਤੁਹਾਨੂੰ ਕੋਈ ਗੰਦਾ ਫੂਡ ਮਿਲਦਾ ਚੁੱਪ ਕਰਕੇ ਹੈਲਥ ਡਿਪਾਰਟਮੈਂਟ ਨੂੰ ਕਾਲ ਕਰੋ, ਲੜਨ ਦੀ ਲੋੜ ਨਹੀਂ, ਕਿਸੇ ਝਗੜਨ ਦੀ ਲੋੜ ਨਹੀਂ ਹੈਗੀ। ਤੇ ਦੂਸਰਾ ਜਿਹੜੀ ਗੱਲ ਸਫਾਈ ਦੀ, ਉਹ ਕਈ ਵਾਰੀ ਸਾਡੇ ਟਰੱਕ ਡਰਾਈਵਰ ਵੀਰ ਵੀ ਗਲਤੀਆਂ ਕਾਫੀ ਕਰ ਜਾਂਦੇ ਨੇ। ਔਰ ਜਿਹੜੀ ਪ੍ਰਾਈਸ ਦੀ ਗੱਲ ਆ, ਉਹ ਮੈਂ ਤਿੰਨਾਂ ਚੌਂ ਦੀ ਗੱਲ ਕਰਾਂਗਾ। ਮੈਂ ਉੱਥੇ ਜਾਣਾ ਛੱਡ ਦਿੱਤਾ ਸੀ ਜਿੱਥੋਂ ਤੁਹਾਨੂੰ ਪ੍ਰਾਈਸ ਮਹਿੰਗੀ ਲੱਗਦੀ ਆ, ਫੂਡ ਗੰਦਾ ਲਾ, ਉੱਥੇ ਜਾਣਾ ਛੱਡ ਦਿਓ। ਬਸ ਚੁੱਪ ਕਰਕੇ ਲੜਨ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਨਹੀਂ ਹੈਗੀ। ਤੇ ਜੇ ਤੁਹਾਡੇ ਫੂਡ ਵਿੱਚ ਕੁਝ ਆਉਂਦਾ ਤੇ ਹੈਲਥ ਡਿਪਾਰਟਮੈਂਟ ਨੂੰ ਕਾਲ ਕਰੋ, ਤੁਹਾਨੂੰ ਸਾਰਾ ਕੁਝ ਇਨਸਾਫ ਮਿਲੇਗਾ। ਸੋ ਇਹ ਦੋਨਾਂ ਪਾਸੇ ਸੁਧਾਰ ਕਰਨ ਦੀ ਲੋੜ ਆ। ਵੀ ਜੀ ਧੰਨਵਾਦ ਸਮਾਂ ਦੇਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਵਰਿੰਦਰ ਸਿੰਘ ਜੀ। ਹਾਂਜੀ, ਤਿੰਨੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
ਇੱਕ ਭਾਈ ਸਾਹਿਬ ਨੇ ਪਹਿਲਾਂ ਥੋੜ੍ਹਾ ਚਿਰ ਪਹਿਲਾਂ ਕਾਲ ਕਰੀ ਸੀ ਵੀ ਉਹ ਜਦੋਂ ਫੂਡ ਤੇ ਡੇਟ ਚੇਂਜ ਕਰ ਦਿੰਦੇ ਆ ਜਾਂ ਗਰਮ ਫੂਡ ਤੇ ਡੇਟ ਚੇਂਜ ਕਰ ਦਿੰਦੇ, ਇਹ ਆਪਣੇ ਲੋਕ ਆਪਣੇ ਬਹੁਤ ਜ਼ਿਆਦਾ ਕਰਦੇ ਆ। ਪਰ ਮੈਂ ਦੱਸਣਾ ਚਾਹੁੰਦਾ ਵੀ ਜਦੋਂ ਤੁਸੀਂ ਫੂਡ ਡਿਪਾਰਟਮੈਂਟ ਨੂੰ ਕੋਈ ਕੰਪਲੇਨ ਕਰਦੇ ਹੋ, ਜੋ ਵੀ ਕਰਦੇ ਹੋ, ਜੋ ਚੈੱਕ ਕਰਨਾ ਹੁੰਦੇ ਨਾ, ਉਹਨਾਂ ਕੋਲ ਇੱਕ ਮੀਟਰ ਹੁੰਦਾ। ਜਦੋਂ ਹੌਟ ਫੂਡ ਦੇ ਅੰਦਰ ਉਹ ਸੂਈ ਵਾਂਗੂ ਹੁੰਦਾ, ਉਹਦੇ ਅੰਦਰ ਪਾਉਂਦੇ ਆ, ਅੰਦਰ ਦਾ ਟੈਂਪਰੇਚਰ ਜਦੋਂ ਚੈੱਕ ਕਰਦੇ ਆ, ਜਿਹੜਾ ਐਕਸਪਾਇਰ ਫੂਡ ਹੈ ਨਾ, ਉਹਨੂੰ ਚਾਹੇ ਤੁਸੀਂ ਕਿੰਨੇ ਗਰਮ ਰੱਖੀ ਰੱਖੋ, ਉਹਦੇ ਐਕਸਪਾਇਰ ਫੂਡ ਦਾ ਅੰਦਰ ਦਾ ਟੈਂਪਰੇਚਰ ਮੈਚ ਨਹੀਂ ਕਰਦਾ ਜਿਹੜਾ ਉਹਦਾ ਐਕਚੁਅਲੀ ਟੈਂਪਰੇਚਰ ਹੋਣਾ ਚਾਹੀਦਾ। ਉਹ ਪਤਾ ਹੈਲਥ ਡਿਪਾਰਟਮੈਂਟ ਵਾਲੇ, ਫੂਡ ਡਿਪਾਰਟਮੈਂਟ ਵਾਲੇ ਉਸ ਨੂੰ ਚੈੱਕ ਕਰ ਸਕਦੇ ਆ ਵੀ ਇਹਨਾਂ ਨੇ ਇਹਦੀ ਡੇਟ ਚੇਂਜ ਕਰੀ ਹੈ ਜਾਂ ਪਿਛਲੇ 5 ਘੰਟਿਆਂ ਜਾਂ 10 ਘੰਟਿਆਂ ਤੋਂ ਐਕਸਪਾਇਰ ਹੋ ਚੁੱਕਿਆ ਹੈ। ਤੇ ਸਭ ਤੋਂ ਵਧੀਆ ਤਰੀਕਾ ਇਹੀ ਹੈ ਵੀ ਸਿੱਧੀ ਤੁਸੀਂ ਹੈਲਥ ਡਿਪਾਰਟਮੈਂਟ ਨੂੰ ਕਾਲ ਕਰੋ ਵੀ ਆਹ ਫੂਡ ਗੰਦਾ ਐਂ ਕਰਕੇ ਆ, ਉਹ ਆਪਣੇ ਆਪ ਐਕਸ਼ਨ ਲੈਣਗੇ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਹੈਲਥ ਡਿਪਾਰਟਮੈਂਟ ਕਿਵੇਂ ਕੰਮ ਕਰਦਾ। ਮੇਰਾ ਇੱਕ ਦੋਸਤ ਸੀ, ਇੱਕ ਅਪਾਰਟਮੈਂਟ 'ਚ ਰਹਿੰਦਾ ਸੀ ਜੀ। ਉਹਨੇ ਅਪਾਰਟਮੈਂਟ ਵਾਲੇ ਨੂੰ ਆਖਿਆ ਵੀ ਤੁਹਾਡੀ ਛੱਤ ਲੀਕ ਕਰੀ ਜਾਂਦੀ ਹੈ ਤੇ ਮੇਰੇ ਕਿਚਨ ਦੇ ਵਿੱਚ ਰੇਨ ਦਾ, ਮੀਂਹ ਦਾ ਪਾਣੀ ਡਿੱਗਦਾ। ਉਹਨਾਂ ਨੇ ਪਹਿਲੇ ਦਿਨ ਕੁਛ ਨਹੀਂ ਕਰਿਆ, ਉਹਨਾਂ ਨੇ ਉਹ ਬਕਟ ਰੱਖਤੀ, ਚਲੋ ਉਹ ਭਰ ਗਈ। ਦੂਜੇ ਦਿਨ ਵੀ ਉਹਨਾਂ ਨੇ ਕੁਛ ਨਹੀਂ ਕਰਿਆ। 4-5 ਦਿਨ ਐਵੇਂ ਟੱਪ ਗਏ। ਕੈਲੀਫੋਰਨੀਆ 'ਚ ਸੀਗਾ, ਮੀਂਹ ਪਈ ਗਿਆ। ਫਿਰ ਉਹਨੇ ਆਪਦੇ ਇੱਕ ਦੋਸਤ ਨੂੰ ਫੋਨ ਕਰਿਆ ਵੀ ਅਪਾਰਟਮੈਂਟ ਵਾਲੇ ਸਾਡੀ ਗੱਲ ਨਹੀਂ ਸੁਣ ਰਹੇ। ਉਹ ਹੈਲਥ ਡਿਪਾਰਟਮੈਂਟ 'ਚ ਕੰਮ ਕਰਦੀ ਸੀ, ਲੇਡੀ ਜੀ ਨੂੰ ਕਾਲ ਕਰੀ। ਉਹ ਕਹਿੰਦੀ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਸਿਰਫ ਹੈਲਥ ਡਿਪਾਰਟਮੈਂਟ ਨੂੰ ਕਾਲ ਕਰਕੇ ਕੰਪਲੇਨ ਕਰ ਦਿਓ ਵੀ ਸਾਡੇ ਮੀਂਹ ਦਾ ਪਾਣੀ ਲੀਕ ਹੋਈ ਜਾਂਦਾ, ਅਪਾਰਟਮੈਂਟ ਵਾਲੇ ਕੁਛ ਕਰਦੇ ਨਹੀਂ ਤੇ ਹੈਲਥ ਇਸ਼ੂ ਹੈ ਜੀ। ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਉਹਨਾਂ ਨੇ ਮੇਰੇ ਖਿਆਲ 10-11 ਵਜੇ ਕਾਲ ਕਰੀ ਸੀ ਤੇ 2-2:30 ਵਜੇ ਨੂੰ ਅਪਾਰਟਮੈਂਟ ਵਾਲਿਆਂ ਦੇ ਮੇਨਟੇਨੈਂਸ ਵਾਲਾ ਆ ਕੇ ਫਿਕਸ ਕਰ ਗਏ। ਇਹ ਹੈਲਥ ਡਿਪਾਰਟਮੈਂਟ ਇੱਥੇ ਬਹੁਤ ਇਹੀਆਂ ਕੰਮਾਂ ਨੂੰ ਬਹੁਤ ਸੀਰੀਅਸ ਲੈਂਦਾ। ਕੋਈ ਵੀ ਹੈਲਥ ਦਾ ਇਸ਼ੂ ਹੈ, ਕੋਈ ਫੂਡ ਦਾ ਇਸ਼ੂ ਹੈ, ਸਿੱਧੀ ਕੰਪਲੇਨ ਕਰੋ। ਚੰਗੇ ਢਾਬੇ ਖੁੱਲੇ ਰਹਿਣਗੇ, ਮਾੜੇ ਢਾਬੇ ਬੰਦ ਹੋ ਜਾਣਗੇ, ਨਾਲੇ ਆਪਣੀ ਸਿਹਤ ਠੀਕ ਰਹੂਗੀ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਬਹੁਤ ਬਹੁਤ। ਬਿਲਕੁਲ, ਇਹ ਗੱਲ ਤਾਂ ਤੁਹਾਡੀ ਡੈਫੀਨੇਟਲੀ ਠੀਕ ਆ, ਪਰ ਆਪਣੇ ਬੰਦੇ ਇਸ ਗੱਲੋਂ ਵੀ ਸੋਚਦੇ ਆ ਵੀ ਚੱਲ ਬਿਜ਼ਨਸ ਕਿਉਂ ਕਿਸੇ ਦਾ ਬੰਦ ਕਰਾਉਣਾ, ਵੀ ਜੇ ਬੰਦਾ ਸ਼ਿਕਾਇਤ ਕੀਤੇ ਬਗੈਰ ਉੱਦਾਂ ਹੀ ਜੇ ਉਹਨਾਂ ਨੂੰ ਕਹਿ ਕੇ ਜਿਹੜਾ ਉਹ ਕਰ ਲੈਣ, ਉਹ ਠੀਕ ਕਰ ਲੈਣ, ਤਾਂ ਆਈ ਥਿੰਕ ਉਹਦੇ ਵਿੱਚ ਉਹਨਾਂ ਨੂੰ ਵੀ ਲੱਗਦਾ ਹੈ ਵੀ ਉਹ ਬੈਟਰ ਹੋ ਜਾਊਗਾ। ਕਿਉਂਕਿ ਇਨ ਦੀ ਐਂਡ ਉਹਨਾਂ ਨੂੰ ਵੀ ਇਹ ਤਾਂਘ ਤਾਂ ਰਹਿੰਦੀ ਹੈ ਨਾ ਵੀ ਉਹ ਵੀ ਆਪਣਾ ਜਿਹੜਾ ਪੰਜਾਬੀ ਫੂਡ ਜਿਹੜਾ ਉਹ ਖਾਣਾ ਚਾਹੁੰਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਵੀ ਹੁੰਦਾ ਹੈ ਵੀ ਵਧੀਆ ਜਿਹੜਾ ਫੂਡ ਆ ਉਹ ਨਾਲ ਦੇ ਨਾਲ ਜਿਹੜਾ ਉਹ ਮਿਲਦਾ ਰਹੇ। ਸੋ ਮਸਲਾ ਜਿਹੜਾ ਨਾਲ ਦੇ ਨਾਲ ਫੂਡ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਇਸ ਟਾਈਮ ਉਲਝਿਆ ਜਿਹੜਾ ਹੋਇਆ ਆ। ਸੋ ਕਰਮਜੀਤ ਸਿੰਘ ਜੀ ਆਪਣੇ ਨਾਲ ਅਗਲੇ ਕਾਲਰ ਜਿਹੜੇ ਉਹ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਰਮਜੀਤ ਸਿੰਘ ਨੂੰ ਬੁਲਾਇਆ ਜੀ 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 ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ ਸਾਰਿਆਂ ਨੂੰ। ਭਾਜੀ ਆਪਣਾ ਨਾ ਜੀ ਸੌਰੀ, ਆਪਾਂ ਦੋਏ ਐਕਸਪੀਰੀਅੰਸ ਹੈਗੇ। ਮੈਂ ਰੈਸਟੋਰੈਂਟ ਤੇ ਵੀ ਕੰਮ ਕੀਤਾ ਪਹਿਲੇ ਦਿਨਾਂ ਦੇ ਵਿੱਚ 2-2.5 ਸਾਲ ਗੋਲਡਨ ਗ੍ਰੇਡ ਦੇ ਰਾਜ ਲਾਗੇ ਜੀ ਸੈਨ ਫਰਾਂਸਿਸਕੋ, ਤੇ ਦੂਸਰਾ ਹੈਗਾ ਆਪਾਂ 10-15 ਸਾਲ ਹੋ ਗਏ ਟਰੱਕ ਚਲਾਉਂਦਿਆਂ ਨੂੰ ਜੀ। ਗੱਲ ਇਹ ਨਹੀਂ ਹੁੰਦੀ ਹੈਗੀ ਕਿ ਗਲਤੀ ਕਿਸੇ ਕੋਲੋਂ ਨਹੀਂ ਹੋ ਸਕਦੀ ਹੈਗੀ, ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ ਹਾਂਜੀ। ਤਾਂ ਦੂਸਰੀ ਗੱਲ ਇਹ ਹੈ ਜੀ ਇਹਦੇ ਵਿੱਚ ਕਿ ਵੀ ਜਦੋਂ ਬੰਦਾ ਕਿਸੇ ਤੋਂ ਕੋਈ ਗਲਤੀ ਹੋ ਗਈ, ਘੱਟੋ ਘੱਟ ਜੇ ਉਹ ਅਪੋਲੋਜਾਈਜ਼ ਵੀ ਕਰ ਲਵੇ ਨਾ, ਤਾਂ ਬੰਦੇ ਦਾ ਜਿਹੜਾ ਗੁੱਸਾ ਅੱਧਾ ਰਹਿ ਜਾਂਦਾ ਜੀ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿੰਨੇ ਲੋਕ ਆ, ਚਲੋ ਹੁਣ ਸਾਡੇ ਵਰਗਿਆਂ ਨੇ ਵੀ ਕਈ ਸਾਲਾਂ ਤੋਂ ਹੀ ਅੰਮ੍ਰਿਤ ਛਕਿਆ ਹੋਇਆ, ਕਈ ਬੰਦੇ ਨਹੀਂ ਵੀ ਅੰਮ੍ਰਿਤ ਛਕਿਆ, ਜਿਹੜਾ ਟੋਟਲੀ ਵੈਜੀਟੇਰੀਅਨ ਇੰਡੀਆ ਤੋਂ ਲੋਕ। ਆਪਾਂ ਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਮੀਟ ਪਾਰਟ ਅਲੱਗ ਰੱਖਣਾ ਤੇ ਜਿਹੜਾ ਵੈਜੀਟੇਰੀਅਨ ਬੰਦਿਆਂ ਦਾ ਖਿਆਲ ਕਿਵੇਂ ਰੱਖਣਾ। ਭਾਜੀ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਲੋਕ, ਮੈਂ ਇੱਕ ਗੱਲ ਥੋੜ੍ਹੀ ਜਿਹੀ ਗੱਲ ਡਿਫਰੈਂਟ ਜੀ ਕਰਨੀ ਚਾਹੁੰਦਾ, ਜਿਹੜੇ ਲੋਕ ਰੈਸਟੋਰੈਂਟਸ ਦੇ ਵਿੱਚ ਕੰਮ ਕਰਦੇ ਆ ਨਾ ਜੀ, ਅੱਜ ਦੁਨੀਆ ਦੇ ਵਿੱਚ ਤੁਸੀਂ ਸਿਰਫ ਇੱਥੇ ਵਾਲੇ ਨੂੰ ਸਿਰਫ 4 ਦਿਨਾਂ ਦਾ ਮੇਲਾ ਨਾ ਸਮਝੋ, ਇਹਨੂੰ ਤੁਹਾਡੇ ਅੱਗੇ ਵੀ ਬਹੁਤ ਕੁਛ ਹੈਗਾ। ਥੋੜ੍ਹਾ ਜਿਹਾ ਅੱਗਾ ਵੀ ਸਵਾਰ ਲੈਣਾ ਚਾਹੀਦਾ ਸਾਨੂੰ। ਕਈ ਲੋਕ ਸਾਡੇ ਵੀਰ ਹੈ, ਸਾਡੀਆਂ ਭੈਣਾਂ ਰੈਸਟੋਰੈਂਟ ਦੇ ਡਿਫਰੈਂਟ ਸਟੇਟਸ ਦੇ ਵਿੱਚ ਬੈਠੇ ਆ, ਉਹ ਮਹੀਨਾ ਗੁਰਦੁਆਰੇ ਨਹੀਂ ਜਾ ਸਕਦੇ। ਤਾਂ ਇੱਕ ਗੱਲ ਯਾਦ ਰੱਖਿਓ, ਜਿਹੜਾ ਬੰਦਾ ਇੱਕ ਹਮੇਸ਼ਾ ਯਾਦ ਰੱਖਾ ਵੀ ਮੈਨੂੰ ਰੱਬ ਆਲ ਦਾ ਟਾਈਮ ਵਾਚ ਕਰ ਰਿਹਾ, ਉਹਦਾ ਉੱਥੇ ਹੀ ਗੁਰਦੁਆਰਾ ਹੈ, ਉਹਦਾ ਉੱਥੇ ਹੀ ਮੰਦਿਰ ਹੈ। ਇਹ ਜਿਹੜਾ ਹੈਗਾ ਟਰਸਟ ਬਿਜ਼ਨਸ ਆ। ਅਸੀਂ ਤੁਹਾਡੇ ਤੇ ਟਰਸਟ ਕਰਕੇ ਤੁਹਾਡੇ ਰੈਸਟੋਰੈਂਟ 'ਤੇ ਜਾਂਦੇ ਹਾਂ, ਤੁਸੀਂ ਗੱਲ ਕਰਦੇ ਹੋ ਜੀ ਉਹਦੇ ਵਿੱਚ ਚੰਕ ਆ ਗਿਆ ਹੋਊਗਾ ਚਿਕਨ ਦਾ, ਬਿਗ ਡੀਲ ਨਹੀਂ ਹੈਗੀ, ਅਸੀਂ ਸੌਰੀ ਹੈ, ਉਹ ਮੰਨ ਲਈ ਗੱਲ। ਸਾਡੇ ਵੱਲੋਂ ਤਾਂ ਚਾਹੇ ਤੁਸੀਂ ਸਾਨੂੰ ਪਲੇਟ ਥੁੱਕ ਕੇ ਲਿਆ ਦਿਓ, ਸਾਨੂੰ ਥੋੜ੍ਹੀ ਪਤਾ ਲੱਗਿਆ, ਪਰ ਤੁਸੀਂ ਕਿਸੇ ਦੇ ਜਵਾਬਦੇਹ ਹੈਗੇ ਆ ਜੇ ਤੁਸੀਂ ਰੱਬ ਨੂੰ ਮੰਨਦੇ ਆ। ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ, ਤੁਸੀਂ ਇੱਕ ਬੰਦੇ ਨੇ ਤਾਂ ਹੱਦ ਹੀ ਮੁਕਾਤੀ। 7-8 ਮੈਂ ਕਹਿੰਦਾ ਸਾਨੂੰ ਘੰਟਾ ਲੱਗਿਆ ਹੋਣਾ ਉਹਨੂੰ ਸੁਣਨ ਵਾਸਤੇ। ਉਹਨੇ ਉਹ ਜੱਖੜ ਵੱਢਿਆ ਬੰਦੇ ਨੇ,
ਉਹਦੀ ਕੋਈ ਗੱਲ ਸੈਂਸ ਨਹੀਂ ਬਣਦੀ। ਮੈਂ ਉਹਦੀਆਂ ਸਾਰੀਆਂ ਵੀਡੀਓ ਰੈਸਟੋਰੈਂਟ ਵਾਲੇ ਦੀਆਂ ਸੁਣਨ ਤੋਂ ਬਾਅਦ ਇਹ ਸੋਚ ਕੇ ਹੈਰਾਨ ਹੋਇਆ ਵੀ ਉਹਦੇ ਨੂੰ ਘਰ ਦੇ ਕਿਵੇਂ ਟੈਕਲ ਕਰਦੇ ਹੋਣਗੇ ਜਿਹੜਾ ਬੰਦੇ ਦਾ ਇਹੋ ਜਿਹਾ ਗੰਦਾ ਐਟੀਟਿਊਡ ਹੈ। ਜੀ ਧੰਨਵਾਦ, ਥੈਂਕ ਯੂ ਜੀ। ਭਾਜੀ ਕਿਸੇ ਦਾ ਗੱਲ ਹੋ ਗਈ ਨਾ ਉਹਨੂੰ ਨਿਬੇੜਨੇ ਦੀ ਗੱਲ ਕਰੋ। ਜਿਹੜੀ ਹੈਲਥ ਇਸ਼ੂ ਤੇ ਦੇਖੋ ਕਿੰਨੇ ਬੰਦੇ ਕਹਿ ਰਹੇ ਅਸੀਂ ਹੈਲਥ ਡਿਪਾਰਟਮੈਂਟ ਨੂੰ ਕਾਲ ਨਹੀਂ ਕਰਨੀ ਚਾਹੁੰਦੇ ਹੈਗੇ, ਕਿਉਂਕਿ ਜੇ ਹੈਲਥ ਡਿਪਾਰਟਮੈਂਟ ਨੂੰ ਕਾਲ ਕਰਾਂਗੇ ਤੁਸੀਂ ਵੀ ਸਾਡੇ ਭਰਾ ਤੁਹਾਡੇ ਰੈਸਟੋਰੈਂਟ ਥੋੜੀ ਬੰਦ ਕਰਾਉਣੇ ਯਾਰ। ਇਹ ਤਾਂ ਇਹ ਗੱਲ ਆਈ ਹੈ ਕਿ ਤੁਸੀਂ ਭਾਜੀ ਸਾਨੂੰ ਫੂਡ ਪਸੰਦ ਨਹੀਂ ਆਈ, ਫੂਡ ਕੁਆਲਿਟੀ ਤੇ ਸਰਵਿਸ ਨੂੰ ਗੁੱਡ ਕਰ ਲਓ, ਦੈਟਸ ਆਲ। ਤੁਸੀਂ ਕਹਿ ਦਿਓ ਜੀ ਅਸੀਂ ਅਪੋਲੋਜਾਈਜ਼ ਹੈਗੇ ਇਸ ਕੰਮ ਲਈ ਤੇ ਅਸੀਂ ਅੱਗੇ ਨੂੰ ਹੋਰ ਇਹਨੂੰ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ ਜੀ। ਬਿਲਕੁਲ ਇਹ ਤਾਂ ਦੇਖੋ ਹੁਣ ਰਾਜਕਰਮਵੀਰ ਸਿੰਘ ਜੀ ਦੂਰ ਦੂਰ ਤੱਕ ਟਰੱਕਰਸ ਗਏ ਹੁੰਦੇ ਆ, ਕਈ ਵਾਰ ਰਿਮੋਟ ਏਰੀਏਜ਼ ਆ, ਉਹਨਾਂ ਨੂੰ ਇਹ ਵੀ ਨਹੀਂ ਪਤਾ ਰੱਬ ਨਾ ਕਰੇ ਕਿਤੇ ਬਿਮਾਰ ਹੋ ਜਾਏ ਬੰਦਾ, ਫੂਡ ਪੋਇਜ਼ਨਿੰਗ ਹੋ ਜਾਏ, ਕਿਹੜੇ ਡਾਕਟਰ ਕੋਲ ਜਾਣਾ, ਕਿੱਥੇ ਜਾਣਾ, ਪਰਿਵਾਰ ਦਾ ਬੰਦਾ ਤੁਹਾਡੇ ਕੋਲ ਨਹੀਂ ਹੈਗਾ। ਅਤੇ ਸੋ ਇਹ ਤਾਂ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਕੇ ਗਏ ਆ ਵੀ ਇੱਕ ਉੱਪਰ ਵੀ ਸਰਕਾਰ ਹੈਗੀ ਆ, ਇੱਥੇ ਵਾਲੀ ਤਾਂ ਜਿਹੜੀ ਹੈਲਥ ਡਿਪਾਰਟਮੈਂਟ ਆ ਉਹ ਤੋਂ ਉੱਪਰ ਵਾਲੀ ਸਰਕਾਰ ਵੀ ਆ, ਉਹ ਤੋਂ ਨਹੀਂ ਆਪਣਾ ਛੁਟਕਾਰਾ ਜਿਹੜਾ ਹੁੰਦਾ। ਅਗਲੇ ਕਾਲਰ ਨੇ ਆਪਣਾ ਜਿਹੜੇ ਗੁਰਦੀਪ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣਦੀ ਆ ਕਾਫੀ ਚਿਰਾਂ ਬਾਅਦ। ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦਾ ਜਦੋਂ ਅਸੀਂ ਵਿਚਾਰ ਕਰਦੇ ਹਾਂ ਗੱਲਾਂ ਕਰਦੇ ਤਾਂ ਅਸੀਂ ਦੋਗਲੀਆਂ ਗੱਲਾਂ ਕਿਉਂ ਕਰਦੇ ਹਾਂ, ਹਨਾ ਵੀ ਇਹ ਤਾਂ ਇੱਥੇ ਅਸੀਂ ਅਮਰੀਕਾ 'ਚ ਰਹਿੰਦੇ ਹਾਂ ਵੀ ਹੁਣ ਇੰਡੀਆ 'ਚ ਤਾਂ ਅਸੀਂ ਗੰਦ ਪਾ ਕੇ ਆ ਗਏ ਹਾਂ ਵੀ ਹੁਣ ਮਾੜੀ ਮੋਟੀ ਜਿਹੜੀ ਕਦਰ ਹੈਗੀ ਇੱਥੇ ਪੰਜਾਬੀਆਂ ਨੇ ਹੁਣ ਇੱਥੇ ਵੀ ਕੱਢਣੀ ਹੈ। ਬਾਕੀ ਫੀਲਡ ਦਾ ਤਾਂ ਬੇੜਾ ਬਹਾਲ ਤਾਂ ਹੁਣ ਰੈਸਟੋਰੈਂਟ ਦਾ ਵੀ। ਜਦੋਂ ਇਹ ਸਾਨੂੰ ਪਤਾ ਆ ਕਿ ਇਹ ਨਹੀਂ ਹੋ ਸਕਦਾ ਮੀਨਸ ਪੀਰੀਅਡ, ਤਾਂ ਗੱਲ ਖਤਮ ਕਰ ਦਿਓ, ਫਿਰ ਉਹਦੀ ਕੰਪਲੇਂਟ ਵੀ ਕਰਕੇ ਤਾਂ ਗੱਲ ਖਤਮ ਕਰੋ। ਜਿਹੜੇ ਇੱਦਾਂ ਦੇ ਬੰਦੇ ਹੈਗੇ ਉਹਨਾਂ ਨੂੰ ਹਾਈਲਾਈਟ ਕਰੋ ਤਾਂ ਕਿ ਅਸੀਂ ਉੱਥੋਂ ਅਵੋਇਡ ਕਰੀਏ ਜਾਣਾ, ਤੇ ਜਿਹੜੇ ਚੰਗਿਆਂ ਨੂੰ ਪ੍ਰਮੋਟ ਕਰਦੇ ਹੋ। ਤਾਂ ਮੈਨੂੰ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਜਦੋਂ ਡਿਵਾਈਡ ਕਰ ਲੈਂਦੇ ਹਾਂ ਜਾਂ ਅਸੀਂ ਝੂਠ ਬੋਲਦੇ ਹਾਂ ਜਾਂ ਲਾਰੇ ਲਾਉਂਦੇ ਹਾਂ ਜਾਂ ਅਸੀਂ ਲਾਰਿਆਂ 'ਚ ਰਹਿਣਾ ਪਸੰਦ ਕਰਦੇ ਹਾਂ, ਜੋ ਸਾਡੀ ਕਮਿਊਨਿਟੀ ਦੀ ਸਾਡੇ ਸਿੱਖ ਕੌਮ ਦੀ ਤਰ੍ਹਾਂ ਦੀ ਵੀ, ਇਹ ਸ਼ਾਇਦ ਇੱਥੇ ਸਾਨੂੰ ਹੁਣ ਸਟਾਪ ਕਰ ਦੇਣਾ ਚਾਹੀਦਾ ਹੈਗਾ। ਤੇ ਹਰੇਕ ਨੂੰ ਆਪਣੇ ਹੱਕ ਦਾ ਪਤਾ ਹੈ, ਹਰੇਕ ਨੂੰ ਆਪਣੀ ਡਿਊਟੀ ਦਾ ਪਤਾ ਹੈਗਾ। ਤਾਂ ਸੋ ਮੈਂ ਤਾਂ ਆਪ ਇੱਕ ਦਿਨ ਸਾਡੇ ਵੀ ਇੱਕ ਫੈਮਿਲੀ ਵਿੱਚ ਹੋਇਆ ਕਿ ਉਹਨਾਂ ਨੇ ਮੀਟ ਲਿਆ ਤੇ ਉਹ ਪੁਰਾਣਾ ਫੂਡ ਸੀ। ਅਫਸੋਸ ਹੈ ਇਸ ਗੱਲ ਦਾ ਕਿ ਜਦੋਂ ਪਤਾ ਹੈ ਕਿ ਨਹੀਂ ਸਰਵ ਕਰਨਾ ਤੇ ਉਹ ਫਿਰ ਕਿਉਂ ਕਰਦੇ, ਤੇ ਜਦੋਂ ਕਰਦੇ ਤਾਂ ਉਹਨਾਂ ਨੂੰ ਹਾਈਲਾਈਟ ਕਰਕੇ ਮੈਨੂੰ ਲੱਗਦਾ ਵੀ ਇਹ ਇੱਥੇ ਸਾਰਾ ਕੁਛ ਇਮੀਡੀਏਟ ਫਿਨਿਸ਼ ਹੋਣਾ ਚਾਹੀਦਾ ਹੈਗਾ, ਕਿਉਂਕਿ ਸਾਨੂੰ ਕੋਈ ਐਕਸ਼ਨ ਲੈਣੇ ਚਾਹੀਦੇ ਹੈਗੇ ਆ। ਬਾਕੀ ਠੀਕ ਆ, ਸ਼ਾਇਦ ਅਸੀਂ ਇਸ ਨਿਜ਼ਾਮ ਦਾ ਇਹਨੂੰ ਗੰਦਾ ਕਰ ਰਹੇ ਹਾਂ, ਇਸ ਗੱਲ ਲਈ ਬੜਾ ਅਫਸੋਸ ਹੋ ਰਿਹਾ ਹੈਗਾ, ਹਨਾ। ਤਾਂ ਮੈਂ ਹੋਰ ਤਾਂ ਕੁਛ ਥੈਂਕ ਯੂ ਜੀ। ਜੀ ਪਰ ਬਤੌਰ ਇਨਸਾਨ ਆਪਾਂ ਨੂੰ ਦੂਜੇ ਨੂੰ ਸੁਧਰਨ ਦਾ ਤੇ ਸੁਧਾਰ ਕਰਨ ਦਾ ਮੌਕਾ ਵੀ ਦੇਣਾ ਚਾਹੀਦਾ ਆ। ਕੱਟ ਥਰੋਟ ਕਰਕੇ ਕਿਸੇ ਦਾ ਸਰਦਾ ਨਹੀਂ ਆ, ਕਿਉਂਕਿ ਜੇ ਆਪਾਂ ਸੋਚੀਏ ਵੀ ਜੇ ਉਹਨਾਂ ਕੋਲ ਗਲਤੀ ਹੋਈ ਤੇ ਸਾਡੇ ਕੋਲ ਕਦੀ ਗਲਤੀ ਨਹੀਂ ਹੋਣੀ, ਇੱਦਾਂ ਨਹੀਂ ਹੁੰਦਾ। ਇਨਸਾਨ ਜਿੱਦਾਂ ਬਹੁਤ ਲੋਕ ਕਹਿ ਕੇ ਗਏ ਗਲਤੀਆਂ ਦਾ ਪੁਤਲਾ ਆ, ਤੁਸੀਂ ਇੱਦਾਂ ਨਹੀਂ ਇਹ ਮਨ ਦੇ ਵਿੱਚ ਵਿਚਾਰ ਨਹੀਂ ਲੈ ਕੇ ਜਾਣਾ ਵੀ ਨਹੀਂ ਵੀ ਮੈਂ ਉਹਨੂੰ ਡਾਊਨ ਕਰਕੇ ਹੀ ਛੱਡਣਾ। ਆਪਾਂ ਉਹਨਾਂ ਨੂੰ ਮੌਕਾ ਦੇਣਾ ਹੈ ਵੀ ਜੇ ਕਿਸੇ ਕੋਲ ਗਲਤੀ ਹੋਈ ਹੈ ਵੀ ਗਲਤੀ ਨੂੰ ਜਿਹੜਾ ਉਹ ਸੁਧਾਰ ਲਵੇ, ਨਹੀਂ ਤਾਂ ਅਦਰਵਾਈਜ਼ ਤਾਂ ਦੁਨੀਆ ਇੱਥੇ ਆਪਾਂ ਨੂੰ ਪਤਾ ਹੀ ਆ ਵੀ ਬਾਕੀਆਂ ਦੇ ਨਾਲ ਫਿਰ ਕੀ ਹੁੰਦਾ ਜੇ ਆਪਾਂ ਇੰਨਾ ਜ਼ਿਆਦਾ। ਨਾਲੇ ਇਹ ਆ ਵੀ ਚਲੋ ਇਹ ਪੰਜਾਬੀ ਭਰਾ ਕਰਕੇ ਕਰ ਰਹੇ। ਹੁਣ ਪਿੱਛੇ ਜਦੋਂ ਕਰੋਨਾ ਵਾਇਰਸ ਹੋਇਆ ਸੀ ਰਾਜਕਰਮਵੀਰ ਸੀ, ਕਿੰਨੀਆਂ ਕਾਲ ਸਾਨੂੰ ਆਉਂਦੀਆਂ ਸੀਆਂ ਵੀ ਜੀ ਅਸੀਂ ਡਿਲੀਵਰ ਕਰਨ ਗਏ ਆ, ਉੱਥੇ ਬਾਥਰੂਮ ਹੈ ਨਹੀਂ, ਫਿਰ ਵੀ ਤਾਂ ਡਿਲੀਵਰ ਕਰਦੇ ਹੀ ਰਹੇ ਆ ਨਾ, ਉਹ ਗੋਰਿਆਂ ਦੇ ਵੇਅਰ ਹਾਊਸ ਸੀ, ਠੀਕ ਹੈ ਕਿ ਨਹੀਂ। ਸੋ ਇਹ ਇੱਦਾਂ ਦੀ ਗੱਲ ਨਹੀਂ ਹੈ। ਬਾਕੀ ਜਦੋਂ ਕਮਿਊਨਿਟੀ ਦਾ ਕੋਈ ਵੀ ਕੰਮ ਹੁੰਦਾ, ਕੋਈ ਫੰਕਸ਼ਨ ਹੁੰਦਾ, ਕੋਈ ਮੇਲੇ ਹੁੰਦੇ, ਫਿਰ ਆਪਾਂ ਜਿਹੜੇ ਲੋਕਲ ਬਿਜ਼ਨੈਸਿਸ ਆ ਉਹਨਾਂ ਤੋਂ ਸਪੋਰਟ ਵੀ ਮੰਗਦੇ ਆ ਕਿ ਭਾਈ ਸਾਨੂੰ ਫਾਈਨੈਂਸ਼ੀਅਲੀ ਸਪੋਰਟ ਕਰੋ। ਸੋ ਇਸ ਕਰਕੇ ਕਿਉਂਕਿ ਉਹ ਆਪਣੇ ਭੈਣ ਭਰਾ ਆ, ਉਹਨਾਂ ਨੂੰ ਇਹੀ ਕਹਿੰਦੇ ਆ ਵੀ ਸਾਰੇ ਸੁਧਾਰ ਕਰ ਲਓ, ਚਾਹੇ ਰੈਸਟੋਰੈਂਟ ਵਾਲੇ ਹੈਗੇ ਆ, ਚਾਹੇ ਜੇ ਕੋਈ ਟਰੱਕਰ ਵਾਲਾ ਵੀ ਵੀਰ ਜਿਹੜਾ ਕੋਈ ਗਲਤੀ ਕਰਦਾ ਆ, ਤੇ ਤਾਂ ਕਿ ਆਫਟਰ ਆਲ ਤਾਂ ਆਪਾਂ ਇੱਕੋ ਪਰਿਵਾਰ ਆ, ਕਮਿਊਨਿਟੀ ਤਾਂ ਹੀ ਅੱਗੇ ਜਾਣੀ ਆ। ਠੀਕ ਹੈ ਜੀ। ਬਿਲਕੁਲ ਇਹ ਗੱਲ ਦੇਖੋ ਦੋਨੇ ਭਰਾਵਾਂ ਨੂੰ ਮੈਂ, ਬਾਕੀ ਹੁਣ ਸਾਰੇ ਵੀ ਸੁਣ ਰਹੇ ਆ, ਆਪਾਂ ਸਾਰਿਆਂ ਨੂੰ ਸੁਣ ਰਹੇ ਆ, ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਅਸੀਂ ਕਮਿਊਨਿਟੀ ਦੀ ਗੱਲ ਕਰਦੇ ਹਾਂ। ਹੁਣ ਜਿੱਦਾਂ ਸਨੀ ਗਰੇਵਾਲ ਨੇ ਵੀ ਪਿਛਲੀ ਵਾਰੀ ਆਪਣੀ ਜਿਹੜੀ ਮੰਡੇ ਨੂੰ ਜਾਂ ਟਿਊਜ਼ਡੇ ਨੂੰ ਗੱਲ ਹੋਈ ਸੀ, ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਰੈਸਟੋਰੈਂਟ ਦੇ ਉਹ 1.5 ਸਾਲ ਤੱਕ ਉਹਨਾਂ ਨੂੰ ਕਹਿੰਦੇ ਰਹੇ ਵੀ ਆਪਣੇ ਜਿਹੜੇ ਆ ਰੈਸਟੋਰੈਂਟ ਕਲੀਨ ਕਰ ਲਓ, ਆਪਣਾ ਸਾਰਾ ਠੀਕ ਕਰ ਲਓ। ਹੁਣ ਜੇ ਕੋਈ 1.5 ਸਾਲ ਤੱਕ ਦੱਸਿਆ ਵੀ ਨਾ ਕਲੀਨ ਕਰੇ ਤੇ ਫਿਰ ਆਪਾਂ ਫਿਰ ਵੀ ਸ਼ਰਮ ਕਰੀਏ ਵੀ ਆਪਾਂ ਫਿਰ ਵੀ ਰਿਪੋਰਟ ਨਹੀਂ ਕਰਨੀ, ਤੇ ਫਿਰ ਤਾਂ ਆਪਣੀ ਮਾੜੀ ਗੱਲ ਆ। ਫਿਰ ਤਾਂ ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਕਹੂੰਗਾ, ਕਿਸੇ ਨੂੰ ਨਹੀਂ ਕਹੂੰਗਾ। ਦੇਖੋ ਹਰਜੋਤ ਭਾਜੀ, ਰਾਜ ਐਨ ਸਾਰੀ ਸੁਣਨ ਵਾਲੇ, ਦੇਖੋ ਇਹ ਫਿਰ ਮੈਂ ਵਾਪਸ ਉਸੇ ਚੀਜ਼ ਤੇ ਆਉਣਾ। ਇੱਕ ਕੰਟਰੀ ਇੱਕ ਅਸੂਲਾਂ ਤੇ ਬਣਿਆ, ਇੱਥੇ ਜਿਹੜਾ ਬੰਦਾ ਸਿੱਧੀ ਉਂਗਲ ਨਾਲ ਸਿੱਧਾ ਨਹੀਂ ਹੁੰਦਾ ਉਹਨੂੰ ਸਿੱਧਾ ਕਰਨ ਵਾਸਤੇ ਇੱਥੇ ਕਾਨੂੰਨ ਆ, ਸਿਸਟਮ ਆ, ਤਰੀਕੇ ਆ, ਠੀਕ ਆ। ਨਹੀਂ ਅਸੀਂ ਉਸ ਤਰੀਕੇ ਨੂੰ ਲਾਉਣਾ, ਠੀਕ ਆ, ਮੈਂ ਤੁਹਾਡੀ ਗੱਲ ਨਾਲ 100% ਰਾਜ਼ੀ ਹਾਂ ਕਿ ਹਰ ਇੱਕ ਬੰਦੇ ਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ। ਪਰ ਜੇ ਆਪਾਂ ਗੱਲ ਕਰੀਏ ਰੈਸਟੋਰੈਂਟ ਦੀ, ਤੇ ਬਹੁਤ ਐਸੇ ਰੈਸਟੋਰੈਂਟ ਹੈਗੇ ਆ ਜਿਨ੍ਹਾਂ ਨੂੰ ਸਾਲਾਂ ਬੱਧੀ ਦੇਖਦਿਆਂ ਨੂੰ ਹੋ ਗਿਆ, ਉਹ ਉੱਥੇ ਦੇ ਉੱਥੇ ਹੀ ਆ, ਉੱਥੇ ਦੇ ਉੱਥੇ ਸਟੈਂਡ ਕੀਤੇ ਆ। ਕਿਉਂਕਿ ਹੁਣ ਜਿਹੜੇ
ਤੁਸੀਂ ਕਹੋ ਜਿਹੜੇ ਇਹਨਾਂ ਰੈਸਟੋਰੈਂਟ ਦੇ ਵਿੱਚ ਜਿਹੜੇ ਪਿਛਲੇ ਬੈਕ ਐਂਡ ਤੇ ਕੰਮ ਕਰਦੇ ਆ ਲੋਕੀ, ਜੇ ਤੁਸੀਂ ਕਦੀ ਉਹਨਾਂ ਦੇ ਪਿੱਛੇ ਜਾ ਕੇ ਉਹਨਾਂ ਦੀ ਬੈਕ ਐਂਡ ਤੇ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਆ ਵਰਕ ਪਲੇਸ ਦੇਖੋ ਤੁਸੀਂ, ਜਾਂ ਉਹਨਾਂ ਦਾ ਰਹਿਣ ਸਹਿਣ ਦੇਖੋ, ਉੱਥੇ ਜਾ ਕੇ ਤੁਹਾਨੂੰ ਕਿਤੇ ਮੌਕਾ ਮਿਲਿਆ ਹੋਵੇ ਕਿਸੇ ਨੂੰ ਉਹਨਾਂ ਦਾ ਬੈਕ ਐਂਡ ਦੇਖਣ ਨੂੰ, ਤਾਂ ਤੁਸੀਂ ਯਕੀਨ ਮੰਨੋ ਤੁਸੀਂ ਸ਼ਾਇਦ ਮੁੜ ਕੇ ਕਦੀ ਜ਼ਿੰਦਗੀ 'ਚ ਉਸ ਰੈਸਟੋਰੈਂਟ 'ਤੇ ਰੋਟੀ ਨਹੀਂ ਖਾ ਸਕੋਗੇ, ਕਿਉਂਕਿ ਉੱਥੇ ਉਹ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੇ ਕੋਲ ਪੇਪਰਸ ਨਹੀਂ ਹੈਗੇ, ਜਿਹੜੇ ਇੰਨੇ ਕੁ ਜ਼ਿਆਦਾ ਬੁਰੀ ਤਰ੍ਹਾਂ ਫਸੇ ਹੋਏ ਆ ਉੱਥੇ ਕੰਮ ਦੇ ਵਿੱਚ, ਔਰ ਉਹ ਇੰਡੀਆ ਤੋਂ ਆਏ ਆ, ਉਸ ਲੈਵਲ ਤੇ ਆਏ ਆ, ਔਰ ਉਸੇ ਲੈਵਲ ਤੇ ਵਿਚਾਰੇ ਖੜੇ ਆ ਉੱਥੇ ਦੁਨੀਆ। ਉਹਨਾਂ ਨੂੰ ਕੋਈ ਸਹੂਲਤ ਨਹੀਂ ਹੈਗੀ ਉਹਨਾਂ ਦੇ ਕੋਲ, ਉਹਨਾਂ ਨੂੰ ਕੋਈ ਉਹਨਾਂ ਦੇ ਮਤਲਬ ਕਿ ਉਹਨਾਂ ਦਾ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ। ਆਪਾਂ ਸਾਰੇ ਪੱਖ ਦੇਖੋ ਨਾ, ਜੇ ਹੁਣ ਉੱਥੇ ਕੁਆਲਿਟੀ ਦਾ ਵਰਕਰ ਕੰਮ ਕਰਦਾ ਹੋਵੇ, ਜਿਹਨੂੰ ਆਪਣੇ ਹੱਕਾਂ ਦਾ ਪਤਾ ਹੋਵੇ, ਜਿਹਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੋਵੇ, ਉਹ ਬੰਦਾ ਉਸ ਚੀਜ਼ ਦੇ ਉੱਤੇ ਉੱਥੇ ਠੋਕ ਕੇ ਕੰਮ ਕਰਦਾ। ਜਿਹੜੇ ਬੰਦੇ ਵਿਚਾਰੇ ਫਸੇ ਪਏ ਆ ਉਹਨਾਂ ਰੈਸਟੋਰੈਂਟਾਂ ਦੇ ਵਿੱਚ, ਇੰਨੀ ਦੂਰ ਦਰਾੜੇ ਇਲਾਕਿਆਂ 'ਚ ਬੈਠੇ ਆ, ਜਿੱਦਾਂ ਹੁਣ ਭਾਈ ਸਾਹਿਬ ਉਹਨਾਂ ਨੇ ਕਹਿ ਗਏ ਸੀਗੇ ਕਿ ਕਿੰਨਾ ਚਿਰ ਗੁਰਦੁਆਰੇ ਨਹੀਂ ਜਾ ਹੁੰਦਾ, ਕਿੰਨਾ ਚਿਰ ਬਾਹਰ ਸ਼ਹਿਰ ਨਹੀਂ ਜਾ ਹੁੰਦਾ। ਇਹ ਇੱਕ ਹਕੀਕਤ ਆ, ਸਾਰੀ ਹਕੀਕਤ ਦੇਖੋ, ਉਸ ਹਕੀਕਤ ਦੇ ਉੱਤੇ ਚੱਲੋ। ਔਰ ਰੈਸਟੋਰੈਂਟ ਵਾਲੇ ਜਿਹੜੇ ਆ ਡੈਫੀਨੇਟਲੀ ਇਹ ਹੱਕ ਬਣਦਾ ਸਾਡਾ ਇਹ ਕਰਨ ਦਾ, ਪਰ ਇਸ ਚੀਜ਼ ਨੂੰ ਵੀ ਮੱਦੇਨਜ਼ਰ ਰੱਖੋ ਕਿ ਇੱਥੇ ਕਾਨੂੰਨ ਬਣੇ ਆ, ਇੱਥੇ ਤਰੀਕੇ ਬਣੇ ਆ, ਬੜਾ ਵਧੀਆ ਸਿਸਟਮ ਹੈਗਾ, ਔਰ ਸੁਧਾਰ ਸਕਦੇ ਹਾਂ ਅਸੀਂ ਸਿਸਟਮ ਦੇ ਤੌਰ ਤੇ। ਜਿਹੜਾ ਰੈਸਟੋਰੈਂਟ ਨਹੀਂ ਸੁਧਰਦਾ ਸਾਲ ਤੱਕ, 1.5 ਸਾਲ ਤੱਕ, ਉਹਦਾ ਬੰਦ ਹੋ ਜਾਣਾ ਹੀ ਚੰਗਾ ਆ, ਕਿਉਂਕਿ ਉਹਦੇ ਹੋ ਸਕਦਾ ਬਹੁਤ ਦੁਨੀਆ ਜਿਹੜੀ ਬਿਮਾਰ ਹੁੰਦੀ ਹੋਵੇ। ਜੀ ਆਪਣਾ ਸਮਾਂ ਵੀ ਸਮਾਪਤੀ ਵੱਲ ਨੂੰ ਆ, ਤੇ ਜਿੰਨੇ ਕਾਲਰਸ ਆਪਾਂ ਬੇਨਤੀ ਕਰਾਂਗੇ ਵੀ ਟਰਾਈ ਕਰਿਓ ਵੀ ਆਪਣੇ ਵਿਚਾਰ ਜਿਹੜੇ ਜਲਦੀ ਤੁਸੀਂ ਰੱਖ ਸਕਿਓ। ਆਪਣੇ ਅਗਲੇ ਜਿਹੜੇ ਕਾਲਰ ਜੁੜੇ ਨੇ, ਟੋਨੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਭਾਈ ਮੈਂ ਸੁਣਦਾ ਸੀਗਾ ਕਈ ਆਣ ਕੇ ਵੀਰ ਕਹਿ ਕੇ ਗਏ ਆ ਵੀ ਟਰੱਕਰ ਵੀ ਗਲਤ ਆ ਆਪਣੇ ਨਾ। ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਜੇ ਟਰੱਕਰ ਗਲਤ ਆ ਉਹ ਵੱਧ ਤੋਂ ਵੱਧ ਟੋਇਲਟ ਪੇਪਰਾਂ 'ਚ ਪੇਪਰ ਹੀ ਸਿੱਟ ਦਿੰਦੇ ਹੋਊਗੇ, ਮਾੜਾ ਮੋਟਾ ਹਾ ਹੀ ਕਰ ਸਕਦੇ ਆ। ਤੁਸੀਂ ਇਹ ਥੋੜ੍ਹਾ ਵੀ ਜੇ ਟਰੱਕਰ ਗਲਤ ਆ ਤਾਂ ਉਹਨਾਂ ਨੂੰ ਫੂਡ ਜੰਕ ਖਿਲਾਈ ਜਾਣਾ। ਇੱਕ ਸਿੰਪਲ ਜੀ ਗੱਲ ਆ ਵੀ ਤੂੰ ਚਲੋ ਫੂਡ ਰੌਲਾ ਫੂਡ ਦਾ, ਨਾ ਕਿਸੇ ਨੇ ਅਜੇ ਤੱਕ ਟਰੱਕ ਵਾਲੇ ਨੇ ਪੈਸਿਆਂ ਦਾ ਕਿਹਾ, ਨਾ ਕਿਸੇ ਨੇ ਹੋਰ ਕੁਛ ਕਿਹਾ, ਸਿਰਫ ਰੌਲਾ ਇੱਕੋ ਹੀ ਆ ਵੀ ਸਾਨੂੰ ਫੂਡ ਵਧੀਆ ਦੇ ਦਿਓ, ਦੈਟਸ ਇਟ ਜੀ। ਸੋ ਇਹ ਇੰਨਾ ਕੁ ਰੌਲਾ ਆ, ਨਿੱਕੀ ਜਿਹੀ ਗੱਲ ਆ। ਮੈਨੂੰ ਲੱਗਦਾ ਕੋਈ ਢਾਬੇ ਵਾਲਾ ਵਿਚਾਰਾ ਕੋਈ ਸਮਝਣਾ ਹੀ ਨਹੀਂ ਚਾਹੁੰਦਾ ਇਹ ਗੱਲ, ਵੀ ਉਹਨੇ ਹੋਰ ਪਾਸੇ ਗੱਲਾਂ ਲਈ ਫਿਰ। ਤੇ ਕੱਲ੍ਹ ਇੱਕ ਵੀਡੀਓ ਗੇਮ ਹੁੰਦੀਆਂ ਨੇ ਇਹਨਾਂ ਦੇਗਾ, ਉਹ ਆਪਣੀਆਂ ਟਬਲੀਆਂ ਮਾਰੀ ਜਾਂਦਾ ਵੀਡੀਓ ਬਣਾ ਕੇ, ਪਤਾ ਨਹੀਂ ਕੀ ਆ। ਸੋ ਸਿਰਫ ਰੌਲਾ ਫੂਡ ਦਾ ਆ। ਫੂਡ ਵਧੀਆ ਤੁਸੀਂ ਕਰ ਲਓ, ਤੁਹਾਨੂੰ ਕੋਈ ਕੁਛ ਕਹਿੰਦਾ ਥੋੜ੍ਹਾ, ਪੈਸਿਆਂ ਤੋਂ ਤੁਹਾਨੂੰ ਨਹੀਂ ਕੋਈ ਕਹਿੰਦਾ, ਹੋਰ ਕਿਸੇ ਤੋਂ ਕੋਈ ਕਹਿੰਦਾ ਨਹੀਂ, ਸਿਰਫ ਇਹੀ ਕਹਿੰਦਾ ਮਾੜੀ ਸਫਾਈ ਕਰ ਲਓ ਤਾਂ ਫੂਡ ਵਧੀਆ ਦੇ ਦੋ, ਦੈਟਸ ਇਟ ਜੀ। ਧੰਨਵਾਦ, ਥੈਂਕ ਯੂ ਟੋਨੀ। ਇਹੀ ਗੱਲ ਆ ਭਾਜੀ, ਥੈਂਕ ਯੂ। ਪਿਛਲੀ ਵਾਰੀ ਵੀ ਜਦੋਂ ਰਾਜਕਰਮਵੀਰ ਸਿੰਘ ਸ਼ੋਅ ਕੀਤਾ ਸੀ, ਆਪਾਂ 4-5 ਦੱਸਿਆ ਸੀ ਵੀ ਸਰਵਿਸ ਕਲੀਨਨੈਸ ਜਿਹੜੀ ਆ, ਸਫਾਈ ਹੋਣੀ ਚਾਹੀਦੀ ਹੈਗੀ ਆ, ਹੈ ਨਾ। ਪ੍ਰਾਈਸ ਤਾਂ ਚਲੋ ਕਹਿ ਰਹੇ ਆ ਸਾਰੇ ਵੀ ਸਾਨੂੰ ਪ੍ਰਾਈਸ ਦਾ ਕੋਈ ਰੌਲਾ ਨਹੀਂ ਹੈਗਾ। ਸੋ ਇੰਨੇ ਕੁ ਇਸ਼ੂ ਹੈਗੇ ਆ ਜਿਹੜੇ। ਜੀ ਆਪਣੇ ਅਗਲੇ ਕਾਲਰ ਨੇ ਗਗਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਗੱਲ ਕਰਨੀ ਸੀਗੀ ਕਿ ਆਪਾਂ ਦੇਖ ਲਓ ਕਿਸੇ ਵੀ ਹੈ ਨਾ ਢਾਬੇ ਵਾਲੇ ਨੂੰ ਤੁਸੀਂ ਧਮਕੀ ਨਾ ਦਿਓ, ਨਾ ਕਿ ਅਗਲੇ ਨੂੰ ਗਾਲਾਂ ਕੱਢੋ, ਹੈ ਨਾ। ਜੇ ਕਈ ਤੁਹਾਨੂੰ ਫੂਡ ਉਹਨਾਂ ਦਾ ਨਹੀਂ ਵਧੀਆ ਲੱਗਦਾ, ਤੁਸੀਂ ਬਸ ਉੱਥੇ ਪੈਸੇ ਨਾ ਖਰਚੋ, ਸਿੰਪਲ ਗੱਲ ਆ। ਅਗਲੇ ਦੇ ਗਲ ਪੈਣ ਦੀ ਲੋੜ ਨਹੀਂ ਹੈਗੀ, ਹੈ ਨਾ। ਤੇ ਅਗਲੀ ਗੱਲ ਭਾਜੀ, ਹੁਣ ਜਿੰਨੀਆਂ ਵੀ ਤੁਸੀਂ ਵੀਡੀਓ ਦੇਖਦੇ ਆ, ਕਿਸੇ ਇੱਕ ਢਾਬੇ ਵਾਲੇ ਨੇ ਜਾਣੀ ਇੱਦਾਂ ਨਹੀਂ ਵੀਡੀਓ ਬਣਾ ਕੇ ਨਹੀਂ ਪਾਈ ਕਿ ਹਾਂ ਬਈ ਅਸੀਂ ਆਪਣਾ ਫੂਡ ਸੁਧਾਰਾਂਗੇ। ਅੱਗਿਓਂ ਟਿਕਟੋਕ ਤੇ ਗਾਲਾਂ ਬਹੁਤ ਕੱਢ ਰਹੇ ਆ, ਹੈ ਨਾ। ਮੈਨੂੰ ਹੁਣ ਕਿੱਦਾਂ ਫੇਕ ਆਈਡੀਆਂ ਤੋਂ ਵੀ ਗਾਲਾਂ ਵੀ ਬਹੁਤ ਆਉਂਦੀਆਂ ਆ, ਤੇ ਉਹ ਤਾਂ ਚਲੋ ਮੈਂ ਨਾਲੋਂ ਨਾਲ ਡਿਲੀਟ ਕਰੀ ਜਾਂਦਾ, ਠੀਕ ਹੈ ਜੀ। ਹਾਂਜੀ, ਤੇ ਉਸ ਹਿਸਾਬ ਨਾਲ ਆਪਣੀ ਇੱਕੋ ਹੀ ਰਿਕੁਐਸਟ ਆ ਭਾਜੀ, ਇੱਕ ਰੈਸਟ ਰੂਮ ਸਾਫ਼ ਕਰ ਲਓ ਤੇ ਇੱਕ ਆਪਣਾ ਫੂਡ ਸੁਧਾਰ ਲਓ। ਕਿਉਂਕਿ ਪ੍ਰੋਬਲਮ ਮੈਂ ਤੁਹਾਨੂੰ ਦੱਸਦਾ ਭਾਜੀ ਕਿੱਦਾਂ, ਜਿਹੜੇ ਉੱਥੇ ਕੰਮ ਕਰਦੇ ਆ, ਆਪਾਂ ਹੈਲਥ ਮਿਨਿਸਟਰ ਨੂੰ ਨਹੀਂ ਰਿਪੋਰਟ ਕਰ ਸਕਦੇ, ਕਿਉਂਕਿ ਭਾਜੀ ਉੱਥੇ ਬਹੁਤ ਸਾਰੇ ਬੰਦੇ ਬਿਨਾਂ ਪੇਪਰਾਂ ਤੋਂ ਕੰਮ ਕਰਦੇ ਆ। ਆਪਾਂ ਕਿਸੇ ਦੀ ਜੌਬ ਨਹੀਂ ਲੂਜ਼ ਕਰਾਉਣੀ, ਹੈ ਨਾ, ਠੀਕ ਹੈ ਜੀ। ਇਹ ਗੱਲ ਬਿਲਕੁਲ ਗਲਤ ਹੋ ਜੂਗੀ, ਨਾ ਕਿ ਆਪਾਂ ਕਿਸੇ ਦਾ ਬਿਜ਼ਨਸ ਵੀ ਬੰਦ ਕਰਾਉਣਾ, ਕਿਉਂਕਿ ਤੁਸੀਂ ਆਪ ਜੇ ਟਰੱਕ ਚਲਾਉਂਦੇ ਆ, ਤੁਹਾਨੂੰ ਪਤਾ ਬਿਜ਼ਨਸ ਚਲਾਉਣਾ ਕਿੰਨਾ ਹਾਰਡ ਆ, ਨਾ। ਤੇ ਕਿਸੇ ਦੇ ਲੱਤ ਜਾਣੀ ਮਨੀ ਤੇ ਨਾਲ, ਬਸ ਆਪਾਂ ਇਹੀ ਕਹਿੰਦੇ ਕਿ ਤੁਸੀਂ ਫੂਡ ਸੁਧਾਰ ਲਓ ਤੇ ਸਰਵਿਸ ਸੁਧਾਰ ਲਓ, ਪਰ ਮੋਹਰਿਓਂ ਕੋਈ ਮੰਨਣ ਨੂੰ ਤਿਆਰ ਨਹੀਂ, ਹੈ ਨਾ। ਉੱਤੋਂ ਬਹੁਤ ਸਾਰੀਆਂ ਕਿੱਦਾਂ ਗਲਤ ਗੱਲਾਂ ਕਰ ਰਹੇ ਆ, ਨਾ। ਤੇ ਚਲੋ ਉਹ ਉਹਨਾਂ ਦੀ ਮਰਜ਼ੀ ਆ, ਪਰ ਆਪਾਂ ਕਿਸੇ ਨੂੰ ਵੀ ਅੱਜ ਤੱਕ ਧਮਕੀ ਨਹੀਂ ਦਿੱਤੀ, ਹੈ ਨਾ ਜੀ। ਥੈਂਕ ਯੂ ਗਗਨਦੀਪ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਸਨੀ। ਸਤਿ ਸ਼੍ਰੀ ਅਕਾਲ ਸਨੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਿੰਪਲ ਸਿੱਧੀ ਗੱਲ ਆ, ਅਸੀਂ ਮੰਗਿਆ ਕੀ ਆ? ਇੱਕ ਅਸੀਂ ਸਫਾਈ ਮੰਗੀ ਆ, ਇੱਕ ਅਸੀਂ ਇਹ ਕਿਹਾ ਜੀ ਹੇਅਰ ਨੈਟ ਪਾ ਲਓ, ਸਾਡੀ ਰੋਟੀ 'ਚ ਵਾਲ ਆਉਂਦੇ ਆ। ਇੱਕ ਜਿੱਥੇ ਅਸੀਂ ਆ ਕੇ ਰੁਕਣਾ 4-5 ਘੰਟਿਆਂ ਬਾਅਦ ਟਰੱਕ ਡਰਾਈਵਰ ਬ੍ਰੇਕ ਮਾਰਦੇ ਆ, ਆਬਵੀਅਸ ਆ। ਬਾਥਰੂਮ ਜਾਣਾ ਹੁੰਦਾ ਬੰਦੇ ਨੇ ਤੇ ਰੋਟੀ ਖਾਣੀ ਆ, ਤੇ ਉਹ ਚੀਜ਼ਾਂ ਸਾਫ਼ ਰੱਖ ਲਓ।
ਤੇ ਸਾਨੂੰ ਫੂਡ ਫਰੈਸ਼ ਦੇ ਦਿਓ। ਅਸੀਂ ਕਿਸੇ ਤੋਂ ਜ਼ਮੀਨ ਤਾਂ ਮੰਗ ਲਈ ਨਹੀਂ ਹੈਗੀ ਜਾਂ ਉਹਨਾਂ ਦੀ ਅਸੀਂ ਪ੍ਰਾਪਰਟੀ ਮੰਗ ਲਈ ਹੋਵੇ। ਸੈਕਰਾਮੈਂਟੋ ਵਾਲਾ ਇੱਕ ਮੁੰਡਾ ਢਾਬੇ ਵਾਲਾ, ਉਹਨੇ ਸਾਡੀ ਸਪੋਰਟ ਕੀਤੀ ਆ। ਸਮਾਧੀ ਢਾਬੇ ਵਾਲੇ ਉਹਨੂੰ ਕਾਲਾਂ ਕਰਕੇ ਗਾਲਾਂ ਬੋਲਣ ਲਾ ਕੇ ਵੀ ਤੈਨੂੰ ਕੀ ਬਿਰਦਾ ਪਈ ਆ, ਹਨਾ। ਹੁਣ ਅਸੀਂ ਠੋਕ ਕੇ ਉਹਦੀ ਵੀ ਸਪੋਰਟ ਕਰਾਂਗੇ, ਕਿਉਂਕਿ ਅਸੀਂ ਲਾਸਟ ਵਾਰ ਦੱਸਿਆ ਸੀ ਜਿਹੜਾ ਕੋਈ ਨਵਾਂ ਢਾਬਾ ਖੋਲਦਾ ਤੇ ਵਧੀਆ ਢਾਬਾ ਖੋਲਦਾ, ਅਸੀਂ ਆਪ ਵੀਡੀਓਜ਼ ਪਾਉਂਦੇ ਆ ਵੀ ਬਾਈ ਇੱਥੇ ਜਾਓ ਤੇ ਢਾਬਾ ਕਰੋ। ਹੋਰ ਇਸ ਤੋਂ ਬਾਅਦ ਬਾਈ ਜੀ ਅਸੀਂ ਕੀ ਸਪੋਰਟ ਕਰ ਲਈਏ? ਜੇ ਕੋਈ ਢਾਬਾ ਖੋਲਦਾ ਅਸੀਂ ਉਹਦੀ ਫ੍ਰੀ ਦੀ ਐਡਵਰਟਾਈਜ਼ਮੈਂਟ ਕਰਦੇ, ਇੱਕ ਤਰ੍ਹਾਂ ਦੀ ਲਾ ਲਓ ਦੀ ਗਰੁੱਪਾਂ 'ਚ, ਪੇਜਾਂ ਤੇ ਦੂਜੀ ਜਾ ਕੇ ਅਸੀਂ ਉਹਨੂੰ ਬੰਦੇ ਨੂੰ ਸਪੋਰਟ ਕਰਦੇ ਆ। ਤੇ ਹੁਣ ਜੇ ਅਸੀਂ ਮੰਗ ਲਿਆ ਵੀ ਬਾਈ ਸਾਨੂੰ ਫਰੈਸ਼ ਫੂਡ ਤੇ ਸਾਫ਼ ਜਗ੍ਹਾ ਦੇ ਦਿਓ ਬੈਠਣ ਨੂੰ ਤੇ ਬਾਥਰੂਮ ਕਰਨ ਨੂੰ, ਅਸੀਂ ਏਡਾ ਵੱਡਾ ਪਤਾ ਨਹੀਂ ਕੀ ਗੁਨਾਹ ਕਰ ਲਿਆ। ਕਿਸੇ ਨੇ ਨਹੀਂ ਬਾਈ ਜੀ ਕਿਹਾ ਵੀ ਅਸੀਂ ਕਰਾਂਗੇ, ਉਲਟਾ ਬਹਿਸ ਦੇਣ ਦਾ ਮਤਲਬ ਇਹ ਹੋ ਗਿਆ ਖਾਣਾ ਖਾਓ ਤੁਰਦੇ ਲੱਗੋ। ਹੁਣ ਸਾਰੇ ਬੰਦੇ ਬਾਈ ਜੀ ਨਹੀਂ ਸਟੈਂਡ ਲੈਂਦੇ। ਹੁਣ ਅਸੀਂ ਵੀ ਕਿੰਨੇ ਸਾਲਾਂ ਬਾਅਦ ਜਾ ਕੇ ਬੰਦੇ ਇਕੱਠੇ ਹੋਏ ਨੇ। ਜੇ ਹੁਣ ਅਸੀਂ ਕਹਿੰਦੇ ਅਸੀਂ ਅਸੀਂ ਹਟ ਜਾਾਂਗੇ, ਜਿਹੜੇ ਵਿਚਾਰੇ ਬਾਕੀ ਜਾਂਦੇ ਆ, ਅਸੀਂ ਆਪਦੇ ਨਾਲ ਬਾਕੀਆਂ ਦਾ ਵੀ ਤਾਂ ਹੈਲਥ ਦਾ ਹੀ ਮੰਗਦੇ ਆ, ਅਸੀਂ ਹੋਰ ਕੁਝ ਤਾਂ ਮੰਗਿਆ ਹੀ ਨਹੀਂ। ਜੀ ਜੀ, ਥੈਂਕ ਯੂ ਸਨੀ, ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ ਜੀ। ਅਗਲੇ ਕਾਲਰ ਬਲਵੰਤ ਸਿੰਘ ਜੀ। ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਜੀ ਮੈਂ ਵੀ ਮੇਰਾ ਭਰਾ ਅੱਗੇ ਦੱਸ ਕੇ ਗਿਆ, ਮੈਂ ਵੀ ਇਹੀ ਕਹਿੰਦਾ ਵੀ ਜਿਹੜਾ ਫੂਡ ਬਣਾਉਂਦੇ ਵਰਕਰ ਆ ਨਾ, ਉਹ ਮਤਲਬ ਇੱਕ ਤਾਂ ਓਵਰ ਏਜ ਦੇ ਸਾਰੇ ਬਣਾਉਂਦੇ ਆ, ਉਹਨਾਂ ਨੂੰ ਕੋਈ ਫੂਡ ਬਾਰੇ ਪਤਾ ਨਹੀਂ ਹੁੰਦਾ, ਤੇ ਦੂਸਰਾ $4 ਉਹਨਾਂ ਨੂੰ ਘੰਟੇ ਦੇ ਦਿੰਦੇ ਆ ਇਹ, ਤੇ ਫਿਰ ਉਹ 70 ਸਾਲ ਦਾ, ਕੋਈ 75 ਦਾ, ਕੋਈ 65 ਦਾ, ਉਹਨਾਂ ਦੇ ਵਾਲ ਵੀ ਕਰਦੇ ਆ, ਸਾਰਾ ਕੁਝ ਜਿਸ ਹਿਸਾਬ ਨਾਲ ਉਹਨਾਂ ਦਾ ਹੈਗਾ ਸਰੀਰ, ਉਸ ਹਿਸਾਬ ਨਾਲ ਉਹ ਖਾਣਾ ਨਹੀਂ ਵਧੀਆ ਬਣਾ ਸਕਦੇ। ਇਹਨਾਂ ਨੂੰ ਕੋਈ $10-12 ਨੂੰ ਘੰਟੇ ਦੇ ਬੰਦਾ ਰੱਖਣਾ ਚਾਹੀਦਾ, ਕਾਰੀਗਰ ਰੱਖਣਾ ਚਾਹੀਦਾ, ਤਾਂ ਹੀ ਫੂਡ ਵਧੀਆ ਬਣੂਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਤਿੰਨਾਂ ਭਰਾਵਾਂ ਨੂੰ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤਾਂ ਜੀ ਇਹਦਾ ਇੱਕ ਸੋਲਿਊਸ਼ਨ ਲੱਭ ਲਿਆ ਜੀ। ਤੇ ਉਹ ਅੱਗੇ ਆਪਾਂ ਇੰਡੀਆ ਦੇ ਵਿੱਚ ਜਾਂਦੇ ਨਾ, ਕਿਸੇ ਦੀ ਟਰਾਲੀ ਪਾਉਣ ਤੇ ਮੰਗੀ ਹੁੰਦੀ ਸੀ, ਤੇ ਉੱਤੇ ਲਿਖਿਆ ਹੁੰਦਾ ਸੀ ਨਿੱਤ ਮੰਗ ਮੀਨੀ ਥਿਉਣੀ ਤੇ ਆਪਣੀ ਬਣਾ ਲਾ ਮਿੱਤਰਾ। ਤੇ ਇਹਦੇ ਚ ਹਾਂਜੀ ਜੀ ਜੀ, ਤੇ ਇਹਦੇ ਚ ਇਹ ਚੱਕਰਾ ਵੀ ਭਾਈ, ਮੈਂ ਤਾਂ ਇਹ ਗੱਲ ਕਰਦਾ ਵੀ ਆਪ ਦਾ ਫੂਡ ਬਣਾ ਕੇ ਘਰੋਂ ਲਿਜਾਓ ਤੇ ਤੱਤਾ ਕਰਨ ਵਾਲਾ, ਗਰਮ ਕਰਨ ਵਾਲਾ ਦਾ ਸਾਧਨ ਰੱਖੋ, ਖਾਓ, ਤੇ ਇਹਨਾਂ ਦੀਆਂ ਹੈਂਕੜੀਆਂ ਤੋਂ ਬਚੋ। ਇਹ ਜਿਹੜੇ 40 ਤੇ ਆ ਨਾ ਢਾਬੇ, 2-3 ਮੇਰੇ ਨਾਲ ਵੀ 7 ਸਾਲ ਦੀ ਗੱਲ ਆ, ਠੰਡਾ ਚੀਜ਼ ਦੇ ਕੇ ਪੈਸੇ ਠੋਕ ਕੇ ਲੈਣੇ, ਅਨੇ ਲਿਜਾਣਾ ਲੈ ਜਾਓ, ਨਹੀਂ ਲਿਜਾਣਾ ਨਾ ਜਾਓ। ਤੇ ਨਾਲੇ ਉੱਥੇ ਕੱਢਦੇ ਸੀ ਤੇਲ ਕੱਢਦੇ ਟਰੱਕਾਂ ਦਾ, 2-3 ਬੰਦੇ ਮੇਰੇ ਸਾਹਮਣੇ ਉੱਥੇ ਰੋਈ ਜਾਣ, ਅਸੀਂ ਇਹਦਾ ਸੌਂ ਗਏ ਬਾਈ, ਕਵੇਲੇ ਆਏ ਤੇ ਸਾਡਾ ਤੇਲ ਵੀ ਕੱਢ ਲਿਆ ਜੀ। ਆਹ ਕੁਛ ਹੁੰਦਾ। ਤੇ ਇਹ ਹੈ ਸਾਰੇ ਡੈਨੀ ਡੂਨੇ, ਜਿੱਥੇ ਨਾ ਮੇਰੀ ਵਾਈਫ ਵੀ ਕੰਮ ਕਰਦੀ ਸੀ, ਉਹਦੀ ਜਿਹੜਾ ਰਾਤ ਦਾ ਖਾਣਾ ਬਚ ਜਾਂਦਾ ਉਹਨੂੰ ਤੜਕੇ ਪਹਿਲਾਂ ਇਹਨੂੰ ਗਰਮ ਗੂਰ ਕਰਕੇ ਤੇ ਇਹਨੂੰ ਕੱਢੋ ਪਹਿਲਾਂ, ਇਉਂ ਕਰਦੇ ਹੈ, ਸਾਰੇ ਹੀ ਕਰਦੇ। ਭਲਾ ਮਾਨਸ ਕੋਈ ਨਹੀਂ, ਸਾਰੇ ਇੱਕੋ ਜਿਹੇ ਆ, ਪਰ ਇਹਨਾਂ ਨੂੰ ਇਹ ਚਾਹੀਦਾ ਵੀ ਭਾਈ ਰਲ ਮਿਲ ਕੇ ਆਪਦੀ ਹੈਂਕੜੀ ਛੱਡ ਕੇ, ਬਿਜ਼ਨਸ ਹੈਂਕੜੀ ਛੱਡ ਕੇ ਹੁੰਦਾ ਕਸਟਮਰ ਨੇ ਤਾਂ 100 ਨਗੋਚ ਕਰਨੀ ਹੁੰਦੀ ਹੈ। ਜੇ ਸਹੀ ਆ ਤਾਂ ਸਹੀ ਕਰ ਦਿਓ, ਫਿਰ ਉਹਨੂੰ ਠੀਕ ਕਰ ਲੈਣ, ਗਾਂ ਨੂੰ ਮੌਕਾ ਨਾ ਦੇਣਾ। ਮੇਰਾ ਤਾਂ ਇੰਨਾ ਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਅਮਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਮੈਂ ਬਹੁਤ ਸਾਰੇ ਵੀਰਾਂ ਨੂੰ ਸੁਣਿਆ ਇੱਥੇ, ਜਿੰਨੇ ਵੀ ਕਹਿੰਦੇ ਸੀ, ਮੈਨੂੰ ਲੱਗਦਾ ਜਿਹੜਾ ਇਹਦਾ ਹੈਗਾ ਆਪਾਂ ਨੂੰ ਦੋਨੇ ਪਾਸੇ ਆਪਾਂ ਨੂੰ ਸੋਚ ਬਦਲਣੀ ਪਏਗੀ, ਰੈਸਟੋਰੈਂਟ ਵਾਲਿਆਂ ਨੂੰ ਵੀ ਤੇ ਜਿਹੜੇ ਵੀਰ ਆਪਣੇ ਟਰੱਕ ਚਲਾਉਂਦੇ ਉਹਨਾਂ ਨੂੰ ਵੀ, ਕਿਉਂਕਿ ਕੰਮ ਚੱਲਣਾ ਜੀ ਇਹ ਮਾਈਂਡਫੁਲਨੈਸ ਨਾਲ ਤੇ ਪੇਸ਼ੈਂਸ ਨਾਲ, ਕਿਉਂਕਿ ਦੋਨੇ ਪਾਸੇ ਇੱਕ ਦੂਜੇ ਧਿਰ ਨੂੰ ਦੇਖਣਾ ਪਏਗਾ ਵੀ ਹਾਂ ਵੀ ਉਹਦੀ ਨੀਡ ਕੀ ਹੈ, ਤਾਂ ਦੂਜੇ ਨੂੰ ਸਮਝਣਾ ਪਊਗਾ ਵੀ ਮੇਰੀ ਨੀਡ ਇਹ ਹੈ ਤਾਂ ਮੈਂ ਵੀ ਅਗਲੇ ਨੂੰ ਕੁਛ ਨਾ ਕਰਾਂ। ਜਿੱਥੋਂ ਤੱਕ ਰਹੀ ਸੇਫਟੀ ਦੀ ਗੱਲ, ਰੈਸਟੋਰੈਂਟ ਜੇ ਗੋਰੇ ਉਸ ਸਟੈਂਡਰਡ ਨੂੰ ਮੇਨਟੇਨ ਕਰ ਸਕਦੇ ਆ, ਤਾਂ ਸਾਨੂੰ ਲੱਗਦਾ ਵੀ ਆਪਣੇ ਬੰਦਿਆਂ ਨੂੰ ਵੀ ਉਹ ਸਟੈਂਡਰਡ ਮੇਨਟੇਨ ਰੱਖਣਾ ਚਾਹੀਦਾ। ਜਿੱਥੇ ਆਪਣੀਆਂ ਵੀ ਹੁਣ ਟਰੱਕਾਂ ਨੂੰ ਅਸੀਂ ਵੀ ਚਲਾਉਂਦੇ ਟਰੱਕਾਂ, ਆਪਾਂ ਨੂੰ ਵੀ ਰੈਂਡਮਲੀ ਕੱਢ ਕੇ ਟਰੱਕਾਂ ਨੂੰ ਇੰਸਪੈਕਸ਼ਨਾਂ ਕਰ ਦਿੰਦੇ ਨੇ, ਵਾਇਲੇਸ਼ਨਾਂ ਦਿੰਦੇ ਨੇ, ਸਰਟੀਫਿਕੇਟ ਲਾ ਦਿੰਦੇ ਨੇ, ਠੀਕ ਹੈ ਯੂਰ ਗੁੱਡ ਟੂ ਗੋ। ਸੇਮ ਚੀਜ਼ ਮੈਨੂੰ ਲੱਗਦਾ ਰੈਸਟੋਰੈਂਟ 'ਤੇ ਵੀ ਹੋਣੀ ਚਾਹੀਦੀ, ਜਿਹੜੇ ਆਪਣੇ ਢਾਬੇ ਨੇ ਖਾਸ ਤੌਰ 'ਤੇ, ਕਿਉਂਕਿ ਆਊਟ ਆਫ ਦਾ ਬੁਨੀਜ਼ ਹੋਣ ਕਰਕੇ ਇਹਨਾਂ ਦੇ ਉੱਤੇ ਕੋਈ ਕੰਟਰੋਲ ਨਹੀਂ ਹੈਗਾ, ਜਿਹਦੇ ਕਰਕੇ ਇਹ ਜਿਹੜਾ ਵੀ ਹਿਸਾਬ ਹੁੰਦਾ ਫੂਡ ਦਾ, ਫੂਡ ਕੁਆਲਿਟੀ ਦਾ, ਫੂਡ ਕੰਟਰੋਲ ਦਾ ਜਿਹੜਾ ਹੈਗਾ ਕੁਆਲਿਟੀ ਦਾ, ਉਹ ਕਈ ਵਾਰ ਥੱਲੇ ਨੂੰ ਹੋ ਜਾਂਦੀ ਹੈ, ਡੀਗ੍ਰੇਡ ਹੋ ਜਾਂਦੀ ਹੈ। ਆਪਣੇ ਬੰਦੇ ਵੀ ਹੈਗੇ ਨੇ ਜਿਹੜੇ, ਜੇ ਤੁਹਾਨੂੰ ਲੱਗਦਾ ਸਹੀ ਤੁਹਾਨੂੰ ਹੋਇਆ, ਕੰਪਲੇਨ ਕਰਨ ਤੋਂ ਪਹਿਲਾਂ ਇੱਕ ਵਾਰ ਦੱਸ ਦਿਓ ਉਹਨਾਂ ਨੂੰ, ਨਹੀਂ ਜਾਂਦੇ ਇੱਕ ਵਾਰ ਦੁਬਾਰੇ ਟਰਾਈ ਕਰੋ ਜਾ ਕੇ ਉੱਥੇ, ਜੇ ਸੇਮ ਹੈ ਤਾਂ ਆਈ ਥਿੰਕ ਫਿਰ ਆਪਣਾ ਹੱਕ ਬਣਦਾ ਵੀ ਆਪਾਂ ਉਸ ਚੀਜ਼ ਨੂੰ ਅਗਲਾ ਨਹੀਂ ਸਮਝ ਰਿਹਾ ਤਾਂ ਫਿਰ ਪ੍ਰੋਪਰ ਅਥਾਰਟੀਜ਼ ਨੂੰ ਦੱਸ ਕੇ ਕਰ ਦੇਣਾ ਚਾਹੀਦਾ। ਕਿਉਂਕਿ ਦੂਸਰੀ ਗੱਲ ਰਹੀ ਆਪਣੇ ਵੀਰਾਂ ਦੀ ਟਰੱਕਾਂ ਵਾਲਿਆਂ ਦੀ, ਆਪਾਂ ਨੂੰ ਵੀ ਸਮਝਣਾ ਚਾਹੀਦਾ ਵੀ ਹਾਂ ਵੀ ਆਪਾਂ ਕਿਤੇ ਗੈਸ ਸਟੇਸ਼ਨ ਤੇ ਫਿਊਲ ਅਪ ਕਰ ਰਹੇ ਹਾਂ, ਆਇਲ ਛੱਡ ਕੇ ਪਾਰਕ ਕਰਕੇ ਜੋ ਵੀ ਕਰਨਾ ਕਰੋ,
ਜੇ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਹੋ, ਆਪਾਂ ਉਹਨਾਂ ਨੂੰ ਕਹਿੰਦੇ ਆ ਕੁਝ ਐਜ਼ ਦੇਸੀ ਬੰਦਾ, ਇੱਕ ਦੂਜੇ ਦੇਸੀ ਬੰਦੇ ਨੂੰ ਕਹਿੰਦਾ, ਪਰ ਸ਼ਬਦਾਵਲੀ ਨਹੀਂ ਵਰਤ ਸਕਦਾ ਅਗਲਾ, ਤੁਹਾਡੇ ਮੂੰਹ 'ਤੇ ਉਹ ਗੱਲ ਕਹਿ ਦਿੰਦਾ। ਉਹੀ ਗੱਲ ਜੇ ਕੋਈ ਗੋਰਾ ਕਹਿ ਦਿੰਦਾ ਜਾਂ ਕੋਈ ਹੋਰ ਟਰੱਕਰ ਕਹਿ ਦਿੰਦਾ ਮੂੰਹ ਕਰਨਾ, ਓਕੇ ਸਰ ਆਲ ਤੇ ਇਹ ਬੰਦੇ ਕੁਝ ਘੱਟ ਆਪਣੇ ਬੰਦਿਆਂ ਦੀ ਵੀ ਹੈਗੀਆਂ ਨਾ। ਤੇ ਮੈਨੂੰ ਲੱਗਦਾ ਦੋਨੇ ਪਾਸੇ ਆਪਾਂ ਨੂੰ ਮਾਈਂਡ ਸੈਟ ਕਰਨਾ ਚਾਹੀਦਾ, ਨਿਮਰਤਾ ਵਾਲਾ ਜਿਹੜਾ ਉਹ ਰੱਖਣਾ ਪੈਣਾ ਜੀ। ਥੈਂਕ ਯੂ। ਐਟੀਟਿਊਡ ਦੀ ਪ੍ਰੋਬਲਮ ਵੱਡੀ ਹੈਗੀ ਆ, ਜਦੋਂ ਕੋਈ ਕੰਪਲੇਨ ਕਰਦਾ ਫਿਰ ਉਹਦੇ ਗਲ ਪੈ ਜਾਂਦੇ ਆ, ਸੋ ਉਹ ਨਹੀਂ ਆਪਣੇ ਬੰਦੇ ਦੇ ਜ਼ਿਆਦਾ ਗੱਲ ਇੱਕ ਦੂਜੇ ਨੂੰ ਜਿਹੜਾ ਪੈ ਜਾਂਦਾ, ਦੋਨੋਂ ਪਾਸੋਂ ਹੀ ਜਿਹੜਾ ਇਦਾਂ ਹੋ ਜਾਂਦਾ। ਬਿਲਕੁਲ ਇਹ ਐਟੀਟਿਊਡ ਤਾਂ ਆਪਾਂ ਨੂੰ ਸਾਰੇ ਪਾਸੇ, ਗੱਲ ਹੈ ਇਸ ਬਿਜ਼ਨਸ 'ਚ ਨਹੀਂ, ਹਰ ਇੱਕ ਬਿਜ਼ਨਸ ਦੇ ਵਿੱਚ ਆਪਾਂ ਨੂੰ ਜਿਹੜਾ ਇਸ ਚੀਜ਼ ਦੀ ਜਿਹੜੀ ਉਹ ਜ਼ਰੂਰਤ ਆ, ਨਿਮਰਤਾ ਦੇ ਨਾਲ ਰਹੀਏ, ਸਬਰ ਪੇਸ਼ੈਂਸ ਜਿਹੜਾ ਉਹ ਨਾਲ ਦੇ ਨਾਲ ਸਾਰੀਆਂ ਚੀਜ਼ਾਂ ਰੱਖਣੀਆਂ। ਤੇ ਬਾਕੀ ਵਾਰ-ਵਾਰ ਕਹੇ ਦੇ ਉੱਤੇ ਵੀ ਜੇ ਨਹੀਂ ਕੋਈ ਸੁਧਰਿਆ ਫਿਰ ਤਾਂ ਜ਼ਰੂਰ ਕਰੋ, ਪਰ ਹੁਣ ਚਲੋ ਮੌਕਾ ਹੈਗਾ ਸਾਰੇ ਹੀ ਜਾਣਿਆਂ ਨੂੰ ਇੱਕ ਦੂਜੇ ਦੇ ਨਾਲ ਮਿਲ ਕੇ ਇੱਕ ਜਿਹੜਾ ਤੁਸੀਂ ਬੈਂਚਮਾਰਕ ਬਣਾ ਲਓ, ਹਾਂ ਜੀ ਆਹ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਹੀ ਹੋਣੀਆਂ ਚਾਹੀਦੀਆਂ, ਚੌਂਚ ਫੇਰੇ ਸਾਰੇ ਪਾਸੇ, ਤਾਂ ਉਹਦੇ ਨਾਲ ਕਾਫੀ ਮਸਲੇ ਜਿਹੜੇ ਉਹ ਆਪਾਂ ਹੱਲ ਕਰ ਬਹੁਤ ਵਾਰੀ ਇਹ ਵੀ ਕਈ ਸੋਚਦੇ ਵੀ ਜੀ ਕੰਪਲੇਨ ਕਰੋ, ਜਿਸ ਤਰ੍ਹਾਂ ਇੱਕ ਵੀਰ ਜੀ ਵੀ ਕਹਿ ਕੇ ਗਏ ਸੀ ਵੀ ਕਈ ਵਾਰੀ ਬੰਦੇ ਜਿਹੜੇ ਲੀਗਲ ਨਹੀਂ ਹੁੰਦੇ ਉਹ ਵੀ ਕੰਮ ਕਰਦੇ ਆ, ਸਟੂਡੈਂਟ ਵੀ ਕੰਮ ਕਰਦੇ, ਹੋਰ ਵੀ ਆ, ਤੇ ਆਪਾਂ ਕਿਸੇ ਦੇ ਇੱਦਾਂ ਲੱਤ ਨਹੀਂ ਮਾਰਨੀ, ਕਿਉਂਕਿ ਆਪਣੇ ਵੱਲ ਦੇਖੋ, ਜਦੋਂ ਆਪਾਂ ਆਏ ਸੀ ਅਸੀਂ ਵੀ ਸੋਚਦੇ ਸੀ ਵੀ ਹਾਂ ਸਾਨੂੰ ਕੋਈ ਇੱਦਾਂ ਰੱਖ ਲੈ ਕੰਮ ਤੇ, ਚਾਹੇ ਕੋਈ 2 ਨੰਬਰ 'ਚ ਆਇਆ ਅਸੀਂ ਇੱਦਾਂ ਕਰ ਲਈਏ। ਸੋ ਇਹ ਨਹੀਂ ਹੈ ਵੀ ਹੁਣ ਆਪਾਂ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਬਣ ਗਏ ਆ ਤਾਂ ਵੀ ਦੂਜੇ ਦੇ ਵੀ ਐਵੇਂ ਲੱਤ ਮਾਰ ਦਈਏ। ਸੋ ਇਹ ਵੀ ਧਿਆਨ ਰੱਖਣ ਯੋਗ ਗੱਲ ਆ। ਸੋ ਜਿੰਨੇ ਵੀ ਸਾਡਾ ਸਮਾਂ ਤਾਂ ਸਮਾਪਤ ਹੈ, ਜਿੰਨੇ ਵੀ ਸਾਡੇ ਸਰੋਤੇ ਆ, ਟਰੱਕਰ ਵੀਰ ਆ, ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਸਾਰਿਆਂ ਨਾਲ ਪਿਆਰ ਨਾਲ ਉਹਨਾਂ ਨੂੰ ਕਹੋ, ਗੱਲ ਨਾ ਪਾਓ। ਅਤੇ ਜਿੰਨੇ ਵੀ ਆਪਣੇ ਰੈਸਟੋਰੈਂਟ ਢਾਬਿਆਂ ਵਾਲੇ ਆ, ਇਹ 2-3 ਮੇਨ ਮੁੱਦੇ ਹੀ ਹੈਗੇ ਆ ਵੀ ਫੂਡ ਵਧੀਆ ਹੋਵੇ, ਰੈਸਟੋਰੈਂਟ ਸਾਫ਼ ਹੋਣ ਅਤੇ ਬੋਲਬਾਣੀ ਵਧੀਆ ਹੋਵੇ ਬਸ। ਅਤੇ ਇਹ ਰਲ ਮਿਲ ਕੇ, ਕਿਉਂਕਿ ਆਪਾਂ ਬਹੁਤ ਛੋਟੀ ਕਮਿਊਨਿਟੀ ਆ, ਜਿੱਥੋਂ ਅਸੀਂ ਆਏ ਹਾਂ ਉੱਥੇ ਸਾਨੂੰ ਬਹੁਤ ਮਾਰ ਪੈ ਰਹੀ ਆ। ਆਪਾਂ ਦੇਖ ਰਹੇ ਹਾਂ ਅੱਜ ਦੀ ਡੇਟ 'ਚ ਵੀ ਕਿਸਾਨਾਂ ਦਾ ਕੀ ਹਾਲ ਹੈਗਾ। ਸੋ ਬਾਹਰ ਆ ਕੇ ਆਪਾਂ ਤਰੱਕੀ ਕਰੀਏ। ਹੋਰ ਵੀ ਬਹੁਤ ਕਮਿਊਨਿਟੀਆਂ ਦੇ ਬਿਜ਼ਨਸ ਆ, ਤੁਸੀਂ ਦੇਖ ਲਓ ਗੁਜਰਾਤੀਆਂ ਦੇ ਹੋਟਲ ਆ, ਆਪਾਂ ਕਈ ਵਾਰੀ ਉਹਨਾਂ ਦੇ ਹੋਟਲਾਂ 'ਚ ਵੀ ਜਾ ਕੇ ਦੇਖਦੇ ਵੀ ਕੀ ਕੰਡੀਸ਼ਨ ਹੁੰਦੀ ਹੈਗੀ ਆ, ਪਰ ਤੁਸੀਂ ਕਦੇ ਉਹਨਾਂ ਨੂੰ ਇਹ ਨਹੀਂ ਦੇਖੋਗੇ ਇੱਕ ਦੂਜੇ ਦੀ ਉਹ ਮਿੱਟੀ ਪੱਟਦੇ ਹੋਣ, ਹੈ ਨਾ। ਸੋ ਇਹ ਬਿਲਕੁਲ ਰਲ ਮਿਲ ਕੇ ਆਪਾਂ ਜਿਹੜੇ ਉਹ ਵੀ ਪੰਜਾਬੀ ਭਰਾ ਆ, ਟਰੱਕਰ ਵੀ ਪੰਜਾਬੀ ਆ, ਦੋਨੋਂ ਜਾਣੇ ਰਲ ਮਿਲ ਕੇ ਸੁਧਰੀਏ ਅਤੇ ਆਪਾਂ ਸਾਰੇ ਤਰੱਕੀਆਂ ਕਰੀਏ। ਆਪਾਂ ਤਾਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਆਓ ਇੱਕ ਜਿਹੜਾ ਹੁਣ ਉਹਨਾਂ ਨੇ ਪ੍ਰੋਟੈਸਟ ਤਾਂ ਆਪਣਾ ਜਿਹੜਾ 15 ਦਿਨਾਂ ਦਾ ਬਾਈਕਾਟ ਅੱਜ ਤੋਂ ਜਿਹੜਾ ਉਹ ਸ਼ੁਰੂ ਕੀਤਾ ਆ। ਉਮੀਦ ਕਰਦੇ ਹਾਂ ਵੀ ਇਹ ਜ਼ਿਆਦਾ ਦਿਨ ਨਾ ਚੱਲੇ, ਆਪਸ ਦੇ ਵਿੱਚ ਸੁਲਹ ਸਫਾਈ ਜਿਹੜੀ ਆ ਉਹ ਇਹ ਹੋਵੇ ਅਤੇ ਬਿਜ਼ਨਸ ਵੀ ਚੱਲਦੇ ਰਹਿਣ ਅਤੇ ਟਰੱਕਰ ਜਿਹੜੇ ਹੈਗੇ ਆ ਉਹ ਵੀ ਜਿਹੜੇ ਉਹ ਖੁਸ਼ ਜਿਹੜਾ ਉਹ ਹੋਣ। ਸੋ ਦੋਨੋਂ ਹੀ ਇੱਕ ਦੂਜੇ ਤੋਂ ਖੁਸ਼ ਹੋ ਕੇ ਅੱਗੇ ਨੂੰ ਵਧੀਏ ਅਤੇ ਹੋਰ ਜਿਹੜੇ ਬਹੁਤ ਮਸਲੇ ਜਿਹੜੇ ਟਰੱਕਿੰਗ ਦੇ ਨਾਲ ਜੁੜੇ ਹੋਏ ਆ ਉਹਨਾਂ ਵੱਲ ਨੂੰ ਆਪਣਾ ਐਨਰਜੀ ਆਪਾਂ ਜਿਹੜੀ ਉਸ ਪਾਸੇ ਵੱਲ ਨੂੰ ਫੋਕਸ ਕਰ ਸਕੀਏ। ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਹੋਰ ਸਾਂਝੇ ਹੈਗੇ ਆ, ਚਾਹੇ ਉਹ ਰੈਸਟੋਰੈਂਟਾਂ ਦੇ ਵੀ ਉਹਨਾਂ ਦੇ ਕਈਆਂ ਦੇ ਸੇਮ ਆ ਅਤੇ ਟਰੱਕਰਸ ਦੇ ਵੀ ਜਿਹੜੇ ਉਸ ਦੇ ਵਿੱਚ ਜਿਹੜੇ ਉਹ ਸੇਮ ਹੋਣਗੇ। ਸੋ ਜ਼ਰੂਰ ਇਹਨਾਂ ਚੀਜ਼ਾਂ ਵੱਲ ਨੂੰ ਆਪਾਂ ਗੌਰ ਕਰੀਏ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।